ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਚੋਣ ਦੰਗਲ ਜੋ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਹਾਂ। ਰੋਜ਼ ਗੱਲਬਾਤ ਕਰਦੇ ਹਾਂ, ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ ਕਰਦੇ ਹਾਂ। ਤੇ ਅੱਜ ਅਸੀਂ ਕਿਸੇ ਕੈਂਡੀਡੇਟ ਦੇ ਨਾਲ ਨਹੀਂ ਗੱਲ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਦੇਖਣ ਨੂੰ ਛੋਟੀਆਂ ਗੱਲਾਂ ਆ ਜਾਂ ਅਸੀਂ ਸੋਸ਼ਲ ਮੀਡੀਆ ਤੇ ਜੋ ਕੁਛ ਦੇਖਦੇ ਹਾਂ ਉਹ ਦੇਖ ਕੇ ਪਰੇ ਕਰ ਦਿੰਦੇ ਆ ਜਾਂ ਆਪਣੇ ਮਨ ਦੇ ਵਿੱਚ ਕੁੜ ਕੇ ਉੱਥੇ ਹੀ ਛੱਡ ਦਿੰਦੇ ਆ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੱਲ ਪਰਸੋਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ, ਸਿਕੰਦਰ ਸਿੰਘ ਮਲੂਕਾ ਨੇ ਕਿਸ ਤਰ੍ਹਾਂ ਸਿੱਖਾਂ ਦੀ ਅਰਦਾਸ ਦਾ ਮਜ਼ਾਕ ਉਡਾਇਆ ਤੇ ਨਾਲ ਦੀ ਨਾਲ ਹਿੰਦੂ ਧਰਮ ਦੇ ਵਿੱਚ ਇਹ ਅਰਦਾਸ ਨਹੀਂ ਹੈ, ਨਾ ਤੇ ਭਗਵਤ ਦੇ ਵਿੱਚ ਆ ਨਾ ਰਮਾਇਣ ਦੇ ਵਿੱਚ ਆ। ਉਹ ਇਸ ਗੱਲ ਨੂੰ ਮੰਨਦੇ ਆ ਕਿ ਸਾਡੀ ਇਹ ਅਰਦਾਸ ਨਹੀਂ। ਇਹ ਦੋਹਾਂ ਧਰਮਾਂ ਦੇ ਨਾਲ ਜਿਸ ਤਰ੍ਹਾਂ ਕੋਝਾ ਮਜ਼ਾਕ ਕੀਤਾ, ਕਿਸੇ ਵੀ ਧਰਮ ਦੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ। ਧਰਮ ਸਾਰੇ ਬਰਾਬਰ ਆ, ਆਪੋ ਆਪਣੇ ਧਰਮ ਦੀ ਆਸਥਾ ਦੇ ਵਿੱਚ ਸਾਰੇ ਰਹਿੰਦੇ ਆ, ਹਰ ਇੱਕ ਨੂੰ ਰਹਿਣਾ ਵੀ ਚਾਹੀਦਾ ਆ। ਪਰ ਜਿਸ ਤਰ੍ਹਾਂ ਜੇ ਇਹਨਾਂ ਤੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਆ, ਤੇ ਸਿੱਖ ਕੌਮ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਕਈ ਵਾਰੀ ਸੌਂ ਹੀ ਗਈ ਆ ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਕਿੱਥੇ ਕਿੱਥੇ ਤੱਕ ਸਾਡੀਆਂ ਜੜ੍ਹਾਂ ਦੇ ਵਿੱਚ ਤੇਲ ਆਪਣਿਆਂ ਨੇ ਹੀ ਦੇ ਦਿੱਤਾ ਆ। ਕਹਿੰਦੇ ਕੋਈ ਵੀ ਕੌਮ ਉਨਾ ਚਿਰ ਬਚਦੀ ਨਹੀਂ ਗੀ ਜਿੰਨਾ ਚਿਰ ਉਹਦਾ ਧਰਮ ਨਹੀਂ ਗਾ, ਜਿੰਨਾ ਚਿਰ ਉਹ ਕੌਮ ਆ ਆਪਣੇ ਆਪ ਦੀ ਜਿਹੜੀ ਹੋਂਦ ਆ ਉਹਨੂੰ ਆਪ ਨਹੀਂ ਰੱਖਦੀ, ਉਹ ਕੌਮ ਸਦਾ ਦੇ ਲਈ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਕਿਸੇ ਨੂੰ ਅਸੀਂ ਇਲਜ਼ਾਮ ਨਹੀਂ ਦੇ ਸਕਦੇ ਕਿ ਸਾਡੇ ਨਾਲ ਇਸ ਤਰ੍ਹਾਂ ਕੀਤਾ, ਸਾਡੇ ਨਾਲ ਇਸ ਤਰ੍ਹਾਂ ਕੀਤਾ, ਪਰ ਸਾਨੂੰ ਵੀ ਇਸ ਚੀਜ਼ ਦੇ ਵਿੱਚ ਜਾਗਰੂਕ ਹੋਣ ਦੀ ਲੋੜ ਆ ਕਿ ਕਿਉਂ ਅੱਜ ਦਾ ਨਹੀਂ, ਇਹ ਬਹੁਤ ਦੇਰ ਦਾ ਛੋਟੀਆਂ ਗੱਲਾਂ ਰਾਹੀਂ ਇਹ ਮਲੂਕੇ ਹੋਣੀ ਤਾਂ ਹੁਣ ਸਾਹਮਣੇ ਆਏ ਆ ਕਿ ਇਹਨਾਂ ਨੇ ਇਹ ਕੀ ਕੀਤਾ ਆ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਉਸਦੇ ਆਫਿਸ ਦੀ ਸ਼ਾਇਦ ਇਹ ਓਪਨਿੰਗ ਸੀਗੀ, ਉੱਥੇ ਉਸਨੇ ਆਪਣੀ ਸੈਰੇਮਨੀ ਕਰਨੀ ਸੀਗੀ, ਆਫਿਸ ਨੂੰ ਖੋਲ੍ਹਿਆ ਸੀਗਾ ਤੇ ਉੱਥੇ ਜੇ ਤਾਂ ਤੁਸੀਂ ਪੰਡਿਤ ਜੀ ਨੂੰ ਲੈ ਕੇ ਆਉਂਦੇ ਆ, ਉਹ ਆਪਣੇ ਹਿਸਾਬ ਦੇ ਨਾਲ ਆਪਣੇ ਰਮਾਇਣ ਦੇ ਵਿੱਚੋਂ ਜਾਂ ਭਗਵਤ ਗੀਤਾ ਦੇ ਵਿੱਚੋਂ ਅਰਦਾਸ ਕਰਦੇ ਆ। ਜੇ ਸਿੱਖ ਧਰਮ ਦੇ ਵਿੱਚੋਂ ਕਿਸੇ ਨੂੰ ਲੈ ਕੇ ਆਉਂਦੇ, ਕਿਸੇ ਭਾਈ ਸਾਹਿਬ ਨੂੰ, ਉਹ ਸਿੱਖ ਧਰਮ ਦੇ ਨਾਲ ਅਰਦਾਸ ਕਰਦੇ ਆ। ਪਰ ਉੱਥੇ ਕੀ ਕੀਤਾ ਗਿਆ, ਉੱਥੇ ਸਿੱਖਾਂ ਦੀ ਅਰਦਾਸ ਦੀ ਤਰਜ਼ ਤੇ ਉਹ ਪੰਡਿਤ ਜੀ ਨੂੰ ਲੈ ਕੇ ਆਏ। ਉਹ ਪੰਡਿਤ ਜੀ ਨੇ ਵੀ ਆਪਣੇ ਧਰਮ ਬਾਰੇ ਨਹੀਂ ਸੋਚਿਆ ਕਿ ਮੈਂ ਕੀ ਕਰ ਰਿਹਾ ਆ। ਉਹ ਆਪਣੇ ਧਰਮ ਦੇ ਕਹਿੰਦੇ ਹੁੰਦੇ ਆ ਕਿ ਉਹਦੀ ਵੀ ਉਹਨਾਂ ਨੇ ਕਦਰ ਨਹੀਂ ਪਾਈ, ਉਹਨਾਂ ਨੇ ਰਲ ਗੱਡ ਕਰ ਦਿੱਤੀ ਅਰਦਾਸ। ਸੋ ਇਸ ਚੀਜ਼ ਨੂੰ ਹਿੰਦੂ ਧਰਮ ਵਾਲੇ ਵੀ ਅਸੈਪਟ ਨਹੀਂ ਕਰ ਰਹੇ ਇਸ ਵੇਲੇ, ਜਿਹੜੀਆਂ ਉਹਨਾਂ ਦੀਆਂ ਵੀ ਜਾਗਦੀਆਂ ਜ਼ਮੀਰਾਂ ਵਾਲੇ ਆ, ਤੇ ਸਿੱਖ ਧਰਮ ਦੇ ਵਿੱਚ ਇਸ ਨੂੰ ਕਦੀ ਵੀ ਅਸੈਪਟ ਨਹੀਂ ਕੀਤਾ ਜਾਂਦਾ। ਸੋ ਇਸ ਦੀ ਆਪਾਂ ਗੱਲਬਾਤ ਕਰਾਂਗੇ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ, ਜਿਹੜੇ ਅਕਾਲ ਤਖਤ ਤੇ ਰਹੇ ਆ ਜੀ, ਤੇ ਜਿਹੜੇ ਬਹੁਤ ਲਾਗਿਆਂ ਹੋ ਕੇ ਆਪਣੇ ਧਰਮ ਦੀ ਉਹਨਾਂ ਨੇ ਸੇਵਾ ਕੀਤੀ ਆ, ਕੁਰਬਾਨੀ ਕੀਤੀ ਆ। ਉਹਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ, ਉਹਨਾਂ ਦੇ ਵਿਚਾਰ ਜਾਣਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭਾਈ ਰਣਜੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਤੇ ਪੰਜਾਬ ਵਿੱਚ ਰਹਿੰਦੇ ਆ, ਤੁਸੀਂ ਵੀ ਦੇਖਿਆ ਸੁਣਿਆ ਹੋਣਾ ਆ ਕਿ ਕਿਸ ਤਰ੍ਹਾਂ ਵੈਸੇ ਅੱਜ ਦਾ ਨਹੀਂ, ਤੁਸੀਂ ਤੇ ਵਾਰ-ਵਾਰ ਸਿੱਖ ਕੌਮ ਨੂੰ ਜਾਗਰੂਕ ਕਰਦੇ ਰਹੇ ਆ, ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਵੋ, ਤੁਸੀਂ ਗੁਰਦੁਆਰੇ ਦੇ ਵਿੱਚ ਹੋਵੋ ਜਾਂ ਕਿਸੇ ਰੇਡੀਓ ਤੋਂ ਆਵੋ ਜਾਂ ਕਿਸੇ TV ਤੇ ਆਵੋ, ਕਿਤੇ ਵੀ ਮੀਡੀਆ ਦੇ ਵਿੱਚ ਆਉਂਦੇ ਤਾਂ ਤੁਸੀਂ ਸਿੱਖ ਕੌਮ ਨੂੰ ਜਾਗਰੂਕ ਕਰਦੇ ਰਹਿੰਦੇ ਆ। ਪਰ ਅੱਜ ਜੋ ਘਿਨਾਉਣੀ ਹਰਕਤ ਇਹ ਪਹਿਲੀ ਵਾਰ ਨਹੀਂ ਵੈਸੇ ਇਹਨਾਂ ਨੇ ਕੀਤੀ, ਸਿਕੰਦਰ ਸਿੰਘ ਮਲੂਕਾ ਨੇ, ਤੇ ਉੱਥੇ ਜਦੋਂ ਇਹਨਾਂ ਨੇ ਇਹ ਹਰਕਤ ਕੀਤੀ ਆ ਤੇ ਉੱਥੇ SGPC ਦੇ 2 ਮੈਂਬਰ ਵੀ ਸੀਗੇ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਜੋ ਇਹਨੇ ਕੁਛ ਕੰਮ ਘਿਨਾਉਣਾ ਕੀਤਾ ਆ? ਦੇਖੋ, ਮੈਂ ਤੇ ਇਹ ਸਮਝਦਾ ਕਿ ਹੁਣ ਹਰਿਮੰਦਰ ਸਾਹਿਬ ਹੀ ਰਹਿ ਗਿਆ ਜਿੱਥੇ ਇਹਨਾਂ ਨੇ ਰਮਾਇਣਾ ਦੇ ਅਖੰਡ ਪਾਠ ਨਹੀਂ ਕਰਾਏ ਤੇ ਗੀਤਾ ਦਾ ਪਾਠ ਨਹੀਂ ਕਰਾਇਆ ਤੇ ਅਰਦਾਸ ਨਹੀਂ ਕਰਾਈ। ਬਾਕੀ ਤੇ ਇਹਨਾਂ ਨੇ ਜੋ ਕੁਛ ਕਰ ਸਕਦਾ ਸੀ ਪ੍ਰਕਾਸ਼ ਸਿੰਘ ਬਾਦਲ ਆਪਣੀ ਵੋਟ ਲੈਣ ਲਈ, ਸੱਤਾ ਲੈਣ ਲਈ, ਉਹਨੇ ਕਰ ਲਿਆ। ਪਰ ਇਹ ਜਿਹੜੇ ਜੋ ਕੁਛ ਵੀ ਹੋਇਆ ਇਹ ਇਕੱਲੇ ਮਲੂਕੇ ਦੇ ਘਰ ਨਹੀਂ ਹੋਇਆ, ਇਹ ਪਿਛਲੇ ਇਲੈਕਸ਼ਨਾਂ ਦੇ ਦਰਮਿਆਨ ਛੋਟੇਪੁਰ ਸੁੱਚਾ ਸਿੰਘ ਲੰਗਾਹ ਜਿਹੜਾ ਉਹਦੇ ਘਰ ਵੀ ਰਮਾਇਣਾ ਦੇ ਪਾਠ ਹੋਏ ਤੇ ਇਹ ਸਾਰਾ ਕੁਛ ਜਗ ਹੋਮ ਵੀ ਹੋਏ, ਹਵਨ ਵੀ ਹੋਏ, ਸਾਰਾ ਕੁਛ ਹੋਇਆ। ਤੇ ਅਸਲ 'ਚ ਜਿਹੜੀ RSS ਆ, ਇਹਨਾਂ ਦਾ ਜਿਹੜੇ ਏਜੰਡੇ ਨੂੰ ਇਹ ਆਪਣਾ ਏਜੰਡਾ ਬਣਾ ਕੇ ਚੁੱਪ ਕਰਕੇ ਆਪਣਾ ਅੰਡਰ ਬੰਦ ਕਮਰੇ ਦੇ ਵਿੱਚ ਜਿਹੜੀ ਮਤਾ ਪਕਾਉਂਦੇ ਆ, ਉਹਨੂੰ ਇਹ ਬੜੀ ਗੰਭੀਰਤਾ ਨਾਲ ਲਾਗੂ ਕਰਦੇ ਆ ਤੇ ਬੜੇ ਸਹਿਜ ਦੇ ਨਾਲ, ਸਾਡੀ ਤਰ੍ਹਾਂ ਨਹੀਂ ਐਵੇਂ ਨਾਅਰੇ ਮਾਰ ਕੇ ਤੇ ਜਾਂ ਸ਼ੋਰ ਸ਼ਰਾਬਾ ਕਰਕੇ ਜਾਂ ਕੁਛ ਜਾਂ ਪਿੱਛੇ ਹਟ ਜਾਂਦੇ ਜਾਂ ਮਾਰ ਖਾ ਲੈਂਦੇ, ਇਸ ਤਰ੍ਹਾਂ ਦੀ ਗੱਲ ਨਹੀਂ। ਉਹਨਾਂ ਨੇ ਇਹ ਏਜੰਡਾ ਜਿਹੜਾ ਹੈ ਇਹ ਤਕਰੀਬਨ ਜਦੋਂ ਸੁਦਰਸ਼ਨ ਜੀ ਹੁੰਦੇ ਸੀ RSS ਦੇ ਮੁਖੀ, ਜਿਹੜੇ ਹੁਣ ਮੋਹਨ ਭਾਗਵਤ ਨੇ, ਉਦੋਂ RSS ਦੇ ਮੁਖੀ ਸੁਦਰਸ਼ਨ ਜੀ ਹੁੰਦੇ ਸੀ, ਬਾਦਲ ਦਾ ਰਾਜ ਸੀ।
ਉਸ ਸਮੇਂ ਇਹਨਾਂ ਨੇ ਸੁਦਰਸ਼ਨ ਜੀ ਦਾ ਬਿਆਨ ਸੀ ਕਿ ਅਸੀਂ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲਈ ਮੰਦਿਰਾਂ ਦੇ ਵਿੱਚ ਅਖੰਡ ਪਾਠ ਦੇ ਪਾਠ ਕਰਾਵਾਂਗੇ, ਅਖੰਡ ਪਾਠ ਕਰਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਗੁਰਦੁਆਰਿਆਂ ਦੇ ਵਿੱਚ ਜਗਰਾਤੇ ਹੋਣਗੇ ਤੇ ਰਮਾਇਣਾਂ ਦੇ ਪਾਠ ਹੋਣਗੇ। ਤੇ ਉਸ ਸਮੇਂ ਅਸੀਂ ਇਹਦਾ ਵਿਰੋਧ ਕੀਤਾ ਸੀ ਤੇ ਖਾਸ ਕਰਕੇ ਜਲੰਧਰ ਦੇ ਵਿੱਚ ਇੱਕ ਗੁਰਦੁਆਰਾ ਜਿਹੜਾ ਬਾਹਰੋਂ ਸਿੱਖਾਂ ਨੇ ਕਾਫੀ ਉੱਥੇ ਪੈਸਾ ਭੇਜ ਕੇ, ਬੀਬੀ ਉੱਥੋਂ ਦੀ ਪ੍ਰਧਾਨ ਹੈ ਗੁਰਦੁਆਰੇ ਦੀ, ਤੇ ਉਹਦੇ ਕੋਲ ਉਹਦੇ ਥਰੂ ਉਹ ਬਣਵਾਇਆ, ਪੈਸਾ ਲਾਇਆ, ਤੇ ਉਸ ਗੁਰਦੁਆਰੇ ਦੇ ਵਿੱਚ ਉਸ ਬੀਬੀ ਨੇ ਜਿਹੜੀ ਕਿ ਸਾੜੀ ਸੋੜੀ ਵੀ ਬੰਨ ਲੈਂਦੀ ਸੀ ਕਦੀ ਕਦੀ, ਉਹਨੇ ਬੀਬੀ ਨੇ ਕੀ ਕੀਤਾ, ਜਗਰਾਤਾ ਕਰਾਇਆ ਚੁੱਪਚਾਪ, ਤੇ ਜਗਰਾਤਾ ਜਿਹੜਾ ਕਰਾਇਆ ਉਹਦੇ ਵਿੱਚ ਇੱਕ ਸਿੱਖ ਬੱਚੇ ਨੂੰ ਸ਼ੇਰ ਬਣਾ ਕੇ ਤੇ ਆਪ ਸਾੜੀ ਬੰਨੀ ਤੇ ਦੁਰਗਾ ਬਣ ਕੇ ਤ੍ਰਿਸ਼ੂਲ ਲੈ ਕੇ ਉਹਦੇ ਤੇ ਸਵਾਰ ਹੋ ਕੇ, ਤੇ ਇਹ ਲੋਕੀ ਤੇ ਫੋਟੋਆਂ ਹੀ ਲਾ ਲੈਂਦੇ ਆ ਦੁਰਗਾ ਮਾਤਾ ਦੀਆਂ ਸ਼ੇਰ ਤੇ ਚੜੇ ਦੀਆਂ, ਪਰ ਉਹਨੇ ਇਹ ਫਿਜ਼ੀਕਲੀ ਸਾਰਾ ਕੁਛ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ। ਉੱਥੇ ਫਿਰ ਨੌਜਵਾਨਾਂ ਨੇ ਇਤਰਾਜ਼ ਕੀਤਾ ਤੇ ਮੁਜ਼ਾਹਰਾ ਵੀ ਕੀਤਾ, ਪਰ ਪੁਲਿਸ ਨੇ ਉਹਨਾਂ ਨੂੰ ਬਹੁਤ ਕੁੱਟਿਆ ਬੱਚਿਆਂ ਨੂੰ। ਤੋ ਸਿੱਖ ਬੱਚਿਆਂ ਨੇ ਮੈਨੂੰ ਟੈਲੀਫੋਨ ਕੀਤਾ ਵੀ ਸਾਡੇ ਨਾਲ ਏਦਾਂ ਹੋਈ ਆ, ਤੇ ਉਸ ਬੀਬੀ ਨੇ ਡਿਕਲੇਅਰ ਕੀਤਾ ਕਿ ਮੈਂ 27 ਤਰੀਕ ਨੂੰ ਫਿਰ ਜਗਰਾਤਾ ਕਰਾਉਂਗੀ ਇੱਥੇ, ਤੇ ਜਿਹਦੀ ਹਿੰਮਤ ਹੈ ਮੈਨੂੰ ਰੋਕ ਲਵੇ। ਤੇ ਉਸ ਸਮੇਂ ਉਹਨਾਂ ਮੈਨੂੰ ਟੈਲੀਫੋਨ ਕੀਤਾ, ਅਸੀਂ ਤੁਹਾਨੂੰ ਮਿਲਣਾ ਆਉਣਾ ਚਾਹੁੰਦੇ। ਮੈਂ ਕਿਹਾ ਤੁਸੀਂ ਇੰਨੇ ਜਾਣੇ ਆਓਗੇ, ਮੈਂ ਇਕੱਲਾ ਹੀ ਤੁਹਾਡੇ ਕੋਲ ਆ ਜਾਣਾ, ਤੇ ਤੁਸੀਂ ਦੱਸੋ ਮੈਂ ਕਿੱਥੇ ਆਵਾਂ। ਤੂੰ ਕਹਿੰਦੇ ਵੀ ਸਾਨੂੰ ਇੱਥੇ ਪੁਲਿਸ ਦਾ ਵੀ ਡਰ ਆ ਵੀ ਅਸੀਂ ਕਿੱਥੇ ਮੀਟਿੰਗ ਸੱਦੀਏ, ਤੇ ਅਸੀਂ ਮੈਂ ਕਿਹਾ ਤੁਸੀਂ ਕਿਸੇ ਵੀ ਗੁਰਦੁਆਰਾ ਜਿਹੜਾ ਖੁੱਲ੍ਹਾ ਰਹਿੰਦਾ ਹੈ, ਓਪਨ ਰਹਿੰਦਾ ਹੈ, ਮੈਨੂੰ ਦੱਸੋ ਉਹਦਾ ਐਡਰੈਸ ਦਿਓ, ਮੈਂ ਉੱਥੇ ਆ ਜਾਣਾ, ਤੁਸੀਂ ਸਾਰੇ ਉੱਥੇ ਆ ਜਾਓ, ਅਸੀਂ ਗੁਰੂ ਘਰ ਆ, ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ ਉੱਥੇ ਗਏ, ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ, ਤੇ ਮੀਟਿੰਗ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਵੀ ਸਾਰਿਆਂ ਨੂੰ ਵੀ ਤੁਸੀਂ ਹੌਸਲਾ ਨਾ ਛੱਡੋ, ਵੀ ਅਸੀਂ ਉਹਨਾਂ ਨੇ ਸਿੱਖਾਂ ਨੇ ਇੱਥੋਂ ਤੱਕ ਵੀ ਕਿਹਾ ਗੁਰਦੁਆਰੇ ਵਿੱਚ ਬੀਬੀ ਜੀ ਨੂੰ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਬੀੜ ਸਾਨੂੰ ਦੇ ਦਿਓ ਤੇ ਤੁਸੀਂ ਇਹਨੂੰ ਮੰਦਿਰ ਦੇ ਰੂਪ 'ਚ ਬਦਲ ਲਓ, ਪਰ ਅਸੀਂ ਇਹ ਨਹੀਂ ਕੰਮ ਹੋਣ ਦੇਣਾ। ਪਰ ਉਹ ਬੀਬੀ ਵਰਜਿਤ ਸੀਗੀ, ਉਹਨੇ ਇੰਨੀ ਤਰੀਕ ਨੂੰ ਮੈਂ ਕਰਾਉਂਗੀ ਜਗਰਾਤਾ, ਤੇ ਮੇਰੇ ਚੀਫ ਗੈਸਟ ਹੋਣਗੇ ਇੱਕ ਅਖਬਾਰ ਨਵੀਸ, ਉਹਨਾਂ ਦਾ ਨਾਂ ਲਿਆ। ਉਸ ਸਮੇਂ ਫਿਰ ਅਸੀਂ ਇਹ ਕਿਹਾ ਕਿ ਨਾ ਤੇ ਉੱਥੇ ਮੈਂ ਮੀਟਿੰਗ ਦੇ ਵਿੱਚ ਮੈਂ ਕਿਹਾ ਕਿ ਨਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਲੈ ਕੇ ਆਉਣਾ, ਅਸੀਂ ਨਾ ਹੀ ਆਪਣੇ ਗੁਰਦੁਆਰਾ ਸਾਹਿਬ ਦਾ ਧਰਮ ਤਬਦੀਲ ਹੋਣ ਦੇਣਾ। ਤੇ ਉਸ ਦਿਨ ਅਸੀਂ ਦੇਖਾਂਗੇ ਜਾਂ ਸ਼ੇਰਾਂ ਵਾਲੀ ਰਹੂਗੀ ਜਾਂ ਅਸੀਂ ਰਵਾਂਗੇ, ਵੀ ਇੱਕ ਦੋਵਾਂ 'ਚੋਂ ਰਹੂਗਾ, ਇੱਥੇ ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਤੇ ਤੁਸੀਂ ਉਸ ਦਿਨ ਸ਼ਾਮ ਨੂੰ ਜਦੋਂ ਜਗਰਾਤਾ ਸ਼ੁਰੂ ਹੋਣਾ ਉਸ ਤੋਂ 1 ਘੰਟਾ ਪਹਿਲਾਂ ਲਾਗੇ ਗੁਰਦੁਆਰਾ ਉਹਦੇ ਵਿੱਚ ਇਕੱਠੇ ਹੋ ਜਿਓ। ਤੇ ਮੈਂ ਉੱਥੇ ਖਾਸ ਕਰਕੇ ਕਿਹਾ ਕਿ ਮੈਂ ਜਿਹੜੇ ਮਰਨ ਵਾਲੇ ਹੋਣਗੇ ਉਹਨਾਂ 'ਚ ਸਭ ਤੋਂ ਪਹਿਲਾਂ ਮੈਂ ਹੋਊਂਗਾ, ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਛੱਡ ਕੇ ਭੱਜ ਗਿਆ। ਪਰ ਉਹ ਜਦੋਂ ਦਿਨ ਆਇਆ ਉਦੋਂ ਮੈਨੂੰ ਖਾਸ ਕਰਕੇ ਬਾਬਾ ਬੇਦੀ ਜੀ ਨੇ ਵੀ ਤੇ ਬਾਬੇ ਧੁੰਮਾ ਜੀ ਨੇ ਵੀ ਰੋਕਿਆ। ਉਦੋਂ ਬਾਬਾ ਧੁੰਮਾ ਜੀ ਨਵੇਂ ਬਣੇ ਸੀਗੇ ਪ੍ਰਧਾਨ, ਆਪਣੇ ਜਥੇਦਾਰ ਆਪਣੇ ਜਥੇ ਦੇ, ਤੋਂ ਉਹ ਉਦੋਂ ਲੱਗਦਾ ਸੀ ਸਾਨੂੰ ਕਿ ਸਾਡੇ ਨਾਲ ਨੇ, ਇਹਨਾਂ ਦੀਆਂ ਭਾਵਨਾਵਾਂ ਸਾਡੇ ਨਾਲ ਨੇ। ਤੇ ਉਹਨਾਂ ਨੇ ਕਿਹਾ ਵੀ ਇਹ ਲੜਾਈ ਵੱਧ ਜਾਣੀ ਹੈ, ਤੁਸੀਂ ਨਾ ਜਾਓ। ਮੈਂ ਕਿਹਾ ਜੀ ਇੱਥੇ ਤਾਂ ਜੋ ਕੁਛ ਵੀ ਹੋਵੇ, ਜਦੋਂ ਗੁਰਦੁਆਰੇ ਦੇ ਵਿੱਚ ਜਗਰਾਤਾ ਲੱਗ ਪਿਆ ਤੇ ਫਿਰ ਮੈਂ ਸਮਝਦਾ ਵੀ ਸਾਡੇ ਜਿਉਂਦੇ ਰਹਿਣ ਦਾ ਵੀ ਕੋਈ ਤੁੱਕ ਨਹੀਂ ਰਹਿ ਜਾਂਦੀ। ਅਸੀਂ ਜਗਰਾਤਾ ਕੋਈ ਕਰਾਵੇ ਮੰਦਿਰ ਦੇ ਵਿੱਚ, ਅਸੀਂ ਉਹਦੇ ਵਿਰੋਧੀ ਨਹੀਂ, ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ, ਲੇਕਿਨ ਸਾਡੇ ਧਰਮ ਨੂੰ ਨੇਸਤੋ ਨਬੂਦ ਕਰਨ ਲਈ ਕੋਈ ਤਰੀਕਾ ਅਪਣਾਇਆ ਜਾਵੇ ਤਾਂ ਉਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੀ। ਤੋ ਅਸੀਂ ਫਿਰ ਮੈਂ ਚਲੇ ਗਿਆ ਉੱਥੇ, ਤੇ ਜਦੋਂ ਮੈਂ ਗੁਰਦੁਆਰੇ 'ਚ ਐਂਟਰ ਕੀਤਾ ਤੇ ਉਦੋਂ ਨੌਜਵਾਨ 4 ਚਫੇਰਿਓਂ ਸ੍ਰੀ ਸਾਹਿਬ ਲੈ ਕੇ ਤੇ ਫਿਰ ਜਕਾਰੇ ਛੱਡਦੇ ਆ ਗਏ ਗੁਰਦੁਆਰੇ 'ਚ। ਪਹਿਲਾਂ ਨਹੀਂ ਸੀ ਕੋਈ ਵੀ, ਪਰ ਜਦੋਂ ਮੈਂ ਗਿਆ ਉਦੋਂ ਸਾਰੇ ਆ ਗਏ, ਤੇ ਉਦੋਂ ਪੁਲਿਸ ਬਹੁਤ ਆ ਗਈ, ਉਦੋਂ DC ਵੀ ਆ ਗਿਆ, SSP ਵੀ ਆ ਗਿਆ। ਤੇ ਉਹ ਜਦੋਂ ਅਸੀਂ ਇਕੱਠੇ ਹੋ ਗਏ ਤੇ ਜਕਾਰੇ ਛੱਡੇ, ਤੇ ਉਹ ਬੀਬੀ ਜਿਹੜੀ ਸੀ ਜਿਹਨੇ ਦੀਪਮਾਲਾ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਬੱਤੀਆਂ ਬੁਝਾ ਕੇ ਤੇ ਗੁਰਦੁਆਰਾ ਨੂੰ ਲੌਕ ਕਰਕੇ ਗੁਰਦੁਆਰਾ ਸਾਹਿਬ ਨੂੰ ਤੇ ਸਾਰਿਆਂ ਨੂੰ ਬਾਹਰ ਕੱਢ ਕੇ ਤੇ ਭੱਜ ਗਈ। ਉਦੋਂ ਬਾਅਦ ਸਾਨੂੰ ਜਦੋਂ ਪਤਾ ਲੱਗਾ ਵੀ ਉਹ ਤੇ ਗੁਰਦੁਆਰਾ ਲੌਕ ਕਰਤਾ ਤੇ ਭੱਜ ਗਈ ਉਹ ਬੀਬੀ, ਤੇ ਮੈਂ ਫਿਰ ਉਹ ਮੀਟਿੰਗ ਬੁਲਾ ਕੇ ਸਾਰਿਆਂ ਦੇ ਅਸੀਂ ਜਦੋਂ ਇਕੱਠੇ ਹੋਏ ਗੁਰਦੁਆਰਾ ਸਾਹਿਬ 'ਚ, ਮੈਂ ਉੱਥੇ ਕਿਹਾ ਵੀ ਜੇ ਭੱਜ ਗਈ ਆ ਤੇ ਅਸੀਂ ਉਹਦੇ ਪਿੱਛੇ ਨਹੀਂ ਜਾਣਾ, ਵੀ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ, ਲੇਕਿਨ ਅਸੀਂ ਉਹਨੂੰ ਇਹ ਕੰਮ ਕਰਨ ਨਹੀਂ ਦੇਣਾ, ਤੇ ਅਸੀਂ ਇਹ ਬਿਲਕੁਲ ਜ਼ਾਬਤੇ 'ਚ ਰਹਿਣਾ, ਕੋਈ ਬੰਦਾ ਕੋਈ ਸ਼ਰਾਰਤ ਨਾ ਕਰੇ, ਕੋਈ ਕਿਸੇ ਦਾ ਨੁਕਸਾਨ ਨਾ ਕਰੇ। ਤੋ ਉਹਦੇ ਵਿੱਚ ਫਿਰ ਮੈਨੂੰ DC ਨੇ ਬੁਲਾਇਆ ਟੈਲੀਫੋਨ, ਬਾਹਰ ਮੈਸੇਜ ਭੇਜਿਆ ਕਿ ਮੈਂ ਮਿਲਣਾ ਚਾਹੁੰਦਾ। ਮੈਂ ਮਿਲਿਆ, ਕਹਿੰਦੇ ਜੀ ਅਸੀਂ ਤੁਹਾਡਾ ਭਾਸ਼ਣ ਸੁਣਿਆ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਉਹ ਬੀਬੀ ਨੇ ਗਲਤੀ ਕੀਤੀ ਆ, ਪਰ ਤੁਸੀਂ ਸਾਨੂੰ 5 ਸਿੰਘ ਦੇ ਦਿਓ, ਅਸੀਂ ਉਹਨਾਂ ਨਾਲ ਬਿਠਾ ਕੇ ਉਹ ਮਾਫੀ ਮੰਗੂਗੀ, ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਊਗੀ। ਮੈਂ ਕਿਹਾ ਚਲੋ ਚੰਗੀ ਗੱਲ ਹੈ, ਅਸੀਂ
ਫਿਰ 5 ਸਿੰਘ ਅਸੀਂ ਦਿੱਤੇ। ਉਹਨਾਂ 'ਚ GS ਲਾਂਬਾ ਸਾਹਿਬ ਤੁਹਾਡੇ ਬਾਹਰ ਬੈਠੇ ਨੇ ਅੱਜ, ਔਰ ਪ੍ਰੈਸ ਰਿਪੋਰਟਰ ਵੀ ਰਹੇ ਨੇ, ਤੇ ਅਮਰੀਕਾ ਦੇ ਵਿੱਚ ਉਹ ਰੇਡੀਓ ਤੇ ਕੰਮ ਵੀ ਕਰਦੇ ਨੇ, ਉਹ ਵੀ ਵਿੱਚ ਸੀਗੇ 5 ਸਿੰਘਾਂ ਦੇ। ਤੋ ਉਸ ਸਮੇਂ ਫਿਰ ਉਹਨੇ ਬੀਬੀ ਨੇ ਮਾਫੀ ਮੰਗੀ ਤੇ ਇਹ ਕੰਮ ਟਲਿਆ। ਤੇ ਫਿਰ ਸੁਦਰਸ਼ਨ ਜੀ ਦਾ ਬਿਆਨ ਆਇਆ ਕਿ ਉਹ ਇਹ ਐਲਾਨ ਮੈਂ ਨਹੀਂ ਸੀ ਕੀਤਾ, ਕਿਸੇ ਹੋਰ ਸੁਦਰਸ਼ਨ ਨੇ ਕੀਤਾ ਸੀ, ਤੇ ਇਹਨਾਂ ਦਾ ਤਰੀਕਾ ਸੀ ਉਹ। ਲੇਕਿਨ ਇਹ ਲਗਾਤਾਰ ਸਾਡੇ ਧਰਮ ਨੂੰ, ਸਾਡੀ ਦਸਮ ਪਾਤਸ਼ਾਹ ਦੀ ਖਾਲਸੀ ਆਇਡੈਂਟਿਟੀ ਨੂੰ ਖਤਮ ਕਰਨ ਲਈ ਤਰੀਕਿਆਂ ਨਾਲ ਬੜੇ ਪ੍ਰੀ ਪਲਾਨਡ ਕੰਮ ਕਰ ਰਹੇ ਨੇ। ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਤੇ ਹਮਲੇ ਹੋ ਰਹੇ ਨੇ। ਲੇਕਿਨ ਇਹਦੇ ਲਈ ਅਸੀਂ ਇਹ ਮਹਿਸੂਸ ਕਰਦਾ, ਮੈਂ ਖਾਸ ਕਰਕੇ ਮਹਿਸੂਸ ਕਰਦਾ ਕਿ ਕੋਈ ਵੀ ਸਾਡਾ ਦੁਸ਼ਮਣ, ਕੋਈ ਵੀ ਏਜੰਸੀ ਇਹ ਸੋਚ ਸਕਦੀ ਹੈ ਤੇ ਕਰ ਸਕਦੀ ਹੈ, ਪਰ ਜਦੋਂ ਸਾਡਾ ਲੀਡਰ ਹੀ ਆਪ ਬੂਹਾ ਖੋਲ ਦੇਵੇ ਕਿ ਤੁਸੀਂ ਸਾਡੇ ਹਰਿਮੰਦਰ 'ਚ ਆ ਕੇ ਵੜ ਜਾਓ, ਤੁਸੀਂ ਆਹ ਕਰ ਸਕਦੇ ਹੋ, ਤੁਹਾਨੂੰ ਛੂਟ ਹੈ, ਤੇ ਫਿਰ ਉੱਥੇ ਕਿਆ ਬਸ ਜਾਓ ਬਿਖ ਦੇ ਮਹਤਾਰੀ। ਜਦੋਂ ਮਾਂ ਹੀ ਬੱਚੇ ਨੂੰ ਜ਼ਹਿਰ ਦੇਣ ਤੇ ਤੁੱਲ ਜਾਵੇ ਤੇ ਫਿਰ ਕੋਈ ਬਚਾ ਕਿਵੇਂ ਸਕਦਾ। ਤੋ ਸਾਡਾ ਇਹ ਸ਼ੁਰੂ ਤੋਂ ਹੀ ਮੈਂ 20 ਸਾਲ ਹੋ ਗਏ ਮੈਨੂੰ ਰੌਲਾ ਪਾਉਂਦੇ ਨੂੰ ਕਿ ਇਹ ਬਾਦਲ ਪਰਿਵਾਰ ਸਾਡੇ ਅਕਾਲੀ ਦਲ ਨੂੰ ਨਸ਼ਟ ਕਰ ਦੂਗਾ। ਅਕਾਲੀ ਦਲ ਸਾਡੀ ਇੱਕ ਪ੍ਰੋਪਰਟੀ ਆ, ਸਾਡੀ ਇੱਕ ਸੰਸਥਾ ਆ ਜਿਹੜੀ ਪੁਰਾਤਨ ਸਿੱਖਾਂ ਨੇ ਆਪਣੀਆਂ ਜਾਨਾਂ ਗਵਾ ਕੇ, ਜ਼ਮੀਨਾਂ ਕੁਲ ਕਰਵਾ ਕੇ ਤੇ ਮੌਤ ਦੇ ਘਾਟ ਆਪਣੇ ਆਪ ਨੂੰ ਉਤਾਰ ਕੇ, ਜੇਲ੍ਹਾਂ ਕੱਟ ਕੇ ਇਹ ਜਥੇਬੰਦੀ ਕਾਇਮ ਕੀਤੀ ਸੀ ਦਸਮ ਪਾਤਸ਼ਾਹ ਦੀ ਖਾਲਸੀ ਆਇਡੈਂਟਿਟੀ ਨੂੰ ਜਿਉਂਦਾ ਰੱਖਣ ਲਈ ਤੇ ਗੁਰੂ ਨਾਨਕ ਦੇ ਮਿਸ਼ਨ ਨੂੰ ਜਿਉਂਦਾ ਰੱਖਣ ਲਈ। ਪਰ ਅੱਜ ਇਹ ਅਕਾਲੀ ਦਲ ਤੇ ਇੱਕ ਪਰਿਵਾਰ ਕਬਜ਼ਾ ਕਰਕੇ ਉਹਨੂੰ ਲਿਮਟਿਡ ਕੰਪਨੀ ਦੇ ਰੂਪ 'ਚ ਸ਼ਿਫਟ ਕਰ ਚੁੱਕਾ। ਤੇ ਮੈਨੂੰ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਅਕਾਲੀ ਨੂੰ ਤਾਂ ਕੁਛ ਮਿਲ ਗਿਆ ਉਹ ਤੇ ਜਾਵੇ ਖੇ ਖਾਵੇ ਪ੍ਰਕਾਸ਼ ਸਿੰਘ ਬਾਦਲ ਕੋਲੋਂ, ਪਰ ਜਿਨ੍ਹਾਂ ਨੂੰ 15 ਸਾਲ ਉਹ ਕੁੱਤੇ ਦੀ ਤਰ੍ਹਾਂ ਮੂੰਹ ਅੱਡ ਕੇ ਖੜੇ ਆ ਬਾਦਲ ਦੇ ਦਰ ਤੇ ਕਿ ਸਾਨੂੰ ਹੁਣ ਵੀ ਟੁੱਕ ਮਿਲ ਜੇ, ਹੁਣ ਵੀ ਟੁੱਕ ਮਿਲ ਜੇ, ਤੇ ਅਜੇ ਤੱਕ ਵੀ ਮਿਲਿਆ, ਉਹ ਵੀ ਅੱਜ ਨਹੀਂ ਜਾਗਦੇ ਪਏ। ਉਹ ਵੀ ਅੱਜ ਇਹ ਨਹੀਂ ਕਹਿੰਦੇ ਕਿ ਅਸੀਂ ਤੇ ਤੈਨੂੰ ਤੇਰਾ ਬਾਈਕਾਟ ਕੀਤਾ, ਤੈਨੂੰ ਆਪਣੀ ਪਾਰਟੀ ਦੇ ਵਿੱਚੋਂ ਅਸੀਂ ਤੈਨੂੰ ਛੇਕਿਆ ਤੇ ਤੂੰ ਸਾਡਾ ਨੁਕਸਾਨ ਕੀਤਾ। ਅੱਜ ਤੱਕ ਵੀ ਉਹ ਗੂੰਗੇ ਤੇ ਬਹਿਰੇ ਬਣੇ ਹੋਏ ਨੇ, ਉਹਨਾਂ ਦੇ ਜ਼ੁਬਾਨ ਤੇ ਜਿਵੇਂ ਸੱਪ ਸੁੰਘਿਆ ਹੋਵੇ, ਇਸ ਤਰ੍ਹਾਂ ਦੀ ਹਾਲਾਤ ਬਣੀ ਪਈ ਆ। ਅਕਾਲ ਤਖਤ ਜਿਹੜਾ ਮੁਕੰਮਲ ਤੌਰ ਤੇ ਬਾਦਲ ਦਾ ਕਬਜ਼ਾ, ਜੋ ਕੁਛ ਬਾਦਲ ਦਾ ਹੁਕਮ ਹੁੰਦਾ ਉਹੀ ਉੱਥੋਂ ਨਿਕਲਦਾ। ਅਕਾਲੀ ਦਲ ਤੇ ਮੁਕੰਮਲ ਇਹਦਾ ਕਬਜ਼ਾ। ਪ੍ਰਬੰਧਕ ਕਮੇਟੀ ਤੇ ਇਹਨੇ ਸਰਕਾਰ ਨਾਲ ਮਿਲ ਕੇ ਇਹ ਨਵੇਂ ਸਿਰਿਓਂ ਕਬਜ਼ਾ ਕਰ ਲਿਆ। ਹਾਈ ਕੋਰਟ ਦਾ ਜਿਹੜੀ ਜੱਜਮੈਂਟ ਹੈ ਉਹ ਜਿਉਂ ਦੀ ਤਿਉਂ ਖੜੀ ਆ। ਸੁਪਰੀਮ ਕੋਰਟ ਨੇ ਕੋਈ ਨਵਾਂ ਆਦੇਸ਼ ਨਹੀਂ ਦਿੱਤਾ। ਇਹਨਾਂ ਨੇ ਸਰਕਾਰ ਨਾਲ ਮਿਲ ਕੇ ਹੋਮ ਮਿਨਿਸਟਰੀ ਤੋਂ ਆਰਡਰ ਲੈ ਕੇ ਨਵਾਂ ਆਪਣਾ ਹਾਊਸ ਬਣਾ ਲਿਆ। ਇਸ ਹਾਊਸ ਦੀ ਮਿਆਦ ਖਤਮ ਹੋ ਚੁੱਕੀ ਆ। ਇਸ ਹਾਊਸ ਨੂੰ ਰੱਦ ਕਰ ਚੁੱਕੀ ਹੈ ਹਾਈ ਕੋਰਟ। ਉਸ ਰੱਦ ਕੀਤੇ ਹੋਈ ਹਾਈ ਕੋਰਟ ਦੀ ਸਟੇਟਮੈਂਟ ਨੂੰ ਸੁਪਰੀਮ ਕੋਰਟ ਨੇ ਰੱਦ ਨਹੀਂ ਕੀਤਾ। ਉਹਦੇ ਬਾਵਜੂਦ ਇਹ ਕਮੇਟੀ ਫਿਰ ਇਹ ਧੱਕੇ ਨਾਲ ਬਣਾ ਬੈਠਾ। ਤੋ ਲੈ ਦੇ ਕੇ ਗੱਲ ਜਿਹੜੀ ਆ ਉਹ ਸਾਡੇ ਸਿੱਖਾਂ ਤੇ ਆ ਕੇ ਢੁੱਕਦੀ ਆ ਵੀ ਜੇ ਤੇ ਇਹਨਾਂ ਨੇ ਹੁਣ ਆਪਣੇ ਧਰਮ ਦਾ ਕਰਨਾ ਬੇੜਾ ਗਰਕ ਚੰਗੀ ਤਰ੍ਹਾਂ, ਤੇ ਇੱਕ ਵਾਰੀ ਇਹਨੂੰ ਹੋਰ ਵੋਟਾਂ ਦੇ ਦੇਣ ਤੇ ਇਹਨੂੰ ਬਣਾ ਦੇਣ ਫਿਰ ਇੱਕ ਵਾਰੀ CM, ਤਾਂ ਕਿ ਇਹ ਆਪਣੀ ਰੀਝ ਲਾ ਲਵੇ ਤੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਰਮਾਇਣਾਂ ਦਾ ਪਾਠ ਹੋ ਜਾਵੇ ਤੇ ਇਹ ਜਿਹੜੀ ਅਰਦਾਸ ਜਿਹੜੀ ਇਹ ਬਣਾਈ ਇਹਨਾਂ ਨੇ ਇਹ ਪੂਰੀ ਕਰ ਲੈਣ, ਤੇ ਇਹ ਸਾਡੇ ਸਿੱਖਾਂ ਦਾ ਵੀ ਰੂਹ ਰਾਜੀ ਹੋ ਜਾਵੇ ਇਹਦਾ ਰਾਜ ਦੇਖ ਕੇ, ਇਹਦਾ ਰਾਮ ਰਾਜ ਦੇਖ ਕੇ। ਤੋ ਮੈਂ ਕੱਲ ਇੱਕ ਦੀਵਾਨ 'ਚ ਬੋਲਦਿਆਂ ਵੀ ਇਹੀ ਗੱਲ ਕਹੀ ਸੀ ਵੀ ਮੈਂ 20 ਸਾਲ ਤੋਂ ਤੁਹਾਡੇ ਰੌਲਾ ਪਾਉਂਦਾ ਆ ਰਿਹਾ ਵੀ ਇਸ ਬੰਦੇ ਤੋਂ ਬਚ ਜਾਓ, ਇਸ ਪਰਿਵਾਰ ਤੋਂ ਬਚ ਜਾਓ, ਇਹ ਸਾਡਾ ਪਰਿਵਾਰ ਪੰਥਕ ਨਹੀਂ ਗਾ, ਇਹ ਸਾਨੂੰ ਨੀਲੇ ਬੁਰਕੇ ਦੇ ਵਿੱਚ ਮੱਸੇ ਰੰਗਣਾ ਦਾ ਪਰਿਵਾਰ ਮਿਲਿਆ, ਇਸ ਤੋਂ ਬਚ ਜਾਓ, ਆਪਣੇ ਧਰਮ ਨੂੰ ਬਚਾ ਲਓ। ਗੁਰੂ ਸਾਹਿਬ ਨੇ ਸਾਨੂੰ ਸਿਰਫ ਧਰਮ ਦਿੱਤਾ 240 ਸਾਲ ਦੀ ਕੁਰਬਾਨੀਆਂ ਤੇ ਮਿਹਨਤ ਤੇ ਮਸ਼ੱਕਤ ਤੇ ਜਦੋਜਹਿਦ ਕਰਕੇ। ਕੋਈ ਰਾਜ ਭਾਗ ਜਾਂ ਕਿਲੇ ਨਹੀਂ ਸੌਂਪੇ। ਉਹਨਾਂ ਨੇ ਆਪਣੀ ਵਸੀਅਤ ਦੇ ਵਿੱਚ ਇੱਕ ਸਾਨੂੰ ਸਿਧਾਂਤ ਦਿੱਤੇ ਨੇ, ਜਿਹੜੇ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਨੂੰ ਇਹ ਪੰਥ ਤੇ ਗ੍ਰੰਥ ਦਾ, ਮੀਰੀ ਤੇ ਪੀਰੀ ਦਾ, ਸੇਵਾ ਤੇ ਸਿਮਰਨ ਦਾ ਇਹ ਸਿਧਾਂਤ ਮਿਲੇ ਨੇ। ਸਾਡੀ ਇਨਸਾਨੀ ਜ਼ਿੰਦਗੀ ਦੇ ਫਰਜ਼ ਨੂੰ ਜਿਨ੍ਹਾਂ ਨੇ ਚਾਰ ਚੰਨ ਲਾਉਣੇ ਨੇ, ਜਿਨ੍ਹਾਂ ਨੇ ਸਾਡੇ ਮਨੁੱਖੀ ਜ਼ਿੰਦਗੀ ਨੂੰ ਸਫਲ ਕਰਨ ਲਈ ਇੱਕ ਸੇਧ ਦੇਣੀ ਆ, ਸਾਨੂੰ ਜੀਵਨ ਜਾਂਚ ਦੇਣੀ ਆ, ਉਹ ਧਰਮ ਜੇ ਅਸੀਂ ਗਵਾ ਬੈਠੇ ਤੇ ਫਿਰ ਉਹੀ ਹਾਲ ਹੋਊਗਾ ਜਿਹੜਾ ਪਸ਼ੂਆਂ ਵਾਲਾ ਪਹਿਲਾਂ ਹੋਇਆ ਤੇ ਸਦੀਆਂ ਅਸੀਂ ਗੁਲਾਮ ਰਹੇ। ਤੋ ਸਾਨੂੰ ਮੈਨੂੰ ਇਹ ਕੋਈ ਨਵੀਂ ਗੱਲ ਨਹੀਂ ਲੱਗੀ ਜਿਹੜੀ ਮਲੂਕੇ ਨੇ ਕੀਤੀ ਆ। ਇਹਨਾਂ ਦਾ ਬੇੜਾ ਗਰਕ ਚੁੱਕਾ। ਇਹ ਹੱਥਾਂ 'ਚ ਇਹਨਾਂ ਦੇ ਦੇਖੋ ਹਰੇਕ ਉਂਗਲ ਦੇ ਵਿੱਚ ਨਗ ਪਾਏ ਹੋਏ ਨੇ ਸ਼ਗਨ ਅਪਸ਼ਗਨ ਦੇ, ਜਿਤਨਾ ਬਾਦਲ ਨੇ ਪਾਏ ਨੇ, ਤੇ ਹਰੇਕ ਨੇ ਗੁੱਟ ਤੇ ਦੇਵੀ ਮਾਤਾ ਦਾ ਗਾਨਾ ਬੰਨਿਆ ਲਾਲ। ਤੋ ਹਰੇਕ ਆਦਮੀ ਜਿਹੜਾ ਉਹ ਲਾਲ ਚੁੰਨੀਆਂ ਜੀਆਂ ਗਲ 'ਚ ਪਾ ਕੇ ਜਗਰਾਤੇ 'ਚ ਬਹਿੰਦਾ ਜੇ, ਤੇ ਹਰੇਕ ਇਹਨਾਂ ਦਾ ਅਕਾਲੀ ਲੀਡਰ ਜਿਹੜਾ ਉਹ ਆਪਣੇ ਘਰਾਂ 'ਚ ਰਮਾਇਣਾਂ ਦੇ ਪਾਠ ਕਰਾਉਂਦਾ ਪਿਆ। ਤੋ ਸਾਡਾ ਤੇ ਬੇੜਾ ਗਰਕ ਕਰਤਾ। ਕਿਤੇ ਅਕਾਲੀ ਦਲ ਦਾ ਸੰਵਿਧਾਨ ਸੀ ਕਿ ਅਕਾਲੀ ਦਲ ਦਾ ਵਰਕਰ ਵੀ ਉਹ ਬਣ ਸਕਦਾ ਸੀ ਜਿਹੜਾ ਆਪ
ਪੂਰਨ ਸਿੱਖ ਹੋਵੇ ਤੇ ਇਹ ਵਾਅਦਾ ਕਰੇ, ਇਹ ਕਵੇ ਕਿ ਲਿਖ ਕੇ ਦੇਵੇ ਫਾਰਮ ਤੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ, ਮੈਂ ਮੁੱਖ ਵਾਕ ਲੈ ਸਕਦਾ, ਮੈਂ ਆਪ ਸਿੱਖਿਆ, ਮੇਰਾ ਪਰਿਵਾਰ ਸਿੱਖਿਆ ਤੇ ਮੈਂ ਸਿੱਖੀ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਊਂਗਾ, ਮੈਨੂੰ ਇਹਦਾ ਮੈਂਬਰ ਬਣਾਇਆ ਜਾਵੇ। ਤੋ ਅੱਜ ਇਹਨੇ ਜਿਹੜਾ ਜੋ ਅਕਾਲੀ ਦਲ ਦਾ ਹਾਲਤ ਆ ਉਹ ਤੁਸੀਂ ਸਾਰੇ ਦੇਖ ਰਹੇ ਹੋ। ਮੈਂ ਦੱਸ ਨਹੀਂ ਚੱਲਦਾ ਪਿਆ ਮੈਂ ਹੁਣ ਕਿੰਨਾ ਕੁ ਜ਼ਿਆਦਾ ਬੋਲ ਸਕਦਾ, ਕਿੰਨਾ ਕੁ ਜ਼ਿਆਦਾ ਇਹਦੇ ਖਿਲਾਫ ਚੱਲ ਸਕਦਾ। ਮੈਨੂੰ ਹੈਰਾਨੀ ਆ ਵੀ ਜਿਹੜੇ ਆਪੋਜੀਸ਼ਨ ਦੇ ਵਿੱਚ ਐਂਟੀ ਬਾਦਲ ਆਪਣੇ ਆਪ ਨੂੰ ਪੰਥਕ ਖਵਾਉਂਦੇ ਸੀ, ਉਹਨਾਂ ਦੀਆਂ ਵੀ ਲੋੜਾਂ ਸਿਰਫ CM ਦੀ ਸੀਟ ਤੱਕ ਸੀਮਤ ਹੋ ਗਈਆਂ ਕਿ ਸਾਨੂੰ ਕਿਸੇ ਤਰੀਕੇ ਰਾਜ ਮਿਲ ਜਾਵੇ, ਭਾਵੇਂ ਕਿ ਅਕਾਲ ਤਖਤ ਫਿਰ ਇੱਕ ਵਾਰੀ ਢਾਉਣਾ ਪੈ ਜਾਵੇ। ਤੋ ਮੈਂ ਤੇ ਇਸ ਹਾਲਾਤ ਦੇ ਵਿੱਚੋਂ ਗੁਜ਼ਰਿਆ ਕਿ ਬਹੁਤ ਜਿਵੇਂ ਦੁਖੀ ਹੁੰਦਾ ਬੰਦਾ, ਪਰ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਹੁਕਮ ਹੈ। ਹੁਣ ਅਸੀਂ ਜਿੰਨਾ ਕੁ ਹੋ ਸਕਦਾ ਅਸੀਂ ਉਹਦੇ ਲਈ ਅੱਜ ਵੀ ਤਿਆਰ ਹਾਂ ਤੇ ਕੋਸ਼ਿਸ਼ ਕਰਦੇ ਰਹਾਂਗੇ, ਗਾਂਹ ਵੀ ਕੋਸ਼ਿਸ਼ ਕਰਦੇ ਰਹਾਂਗੇ, ਲੇਕਿਨ ਟੋਟਲੀ ਡਿਪੈਂਡੈਂਟ ਹੈ ਅਸੀਂ ਸਿੱਖਾਂ ਦੀ ਸਪੋਰਟ ਤੇ ਕਿ ਇੱਕਦਮ ਇਹ ਖੜੇ ਹੋ ਕੇ ਲਲਕਾਰਾ ਕਿਉਂ ਨਹੀਂ ਮਾਰਦੇ। ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਉਸ ਸੁਦਰਸ਼ਨ ਦੀ ਗੱਲ ਕੀਤੀ ਹੈ ਕਿ ਉਹਨੇ ਕਿਹਾ ਮੈਂ ਬਿਆਨ ਨਹੀਂ ਸੀ ਦਿੱਤਾ, ਕਿਸੇ ਹੋਰ ਸੁਦਰਸ਼ਨ ਨੇ ਦਿੱਤਾ ਸੀਗਾ। ਹਾਂਜੀ, ਇਸੇ ਤਰ੍ਹਾਂ ਸਿਕੰਦਰ ਮਲੂਕੇ ਨੇ ਵੀ ਕਿਹਾ ਵੀ ਜਿਹੜੀ ਵੀਡੀਓ ਆ ਇਹ ਜੀ ਤਰੋੜ ਮਰੋੜ ਕੇ ਕੀਤੀ ਗਈ ਆ, ਨਾਲ ਇਹ ਮਾਫੀਆਂ ਵੀ ਮੰਗੀ ਜਾਂਦੇ ਆ, ਨਾਲ ਸਾਡੇ ਜਥੇਦਾਰ ਵੀ ਕਹੀ ਜਾਂਦੇ ਆ ਕਿ ਇਸ ਵੀਡੀਓ ਦੀ ਅਸੀਂ ਛਾਣਬੀਣ ਕਰਾਂਗੇ। ਸਾਰਾ ਕੁਝ ਸਾਹਮਣੇ ਆ, ਛਾਣਬੀਣ ਇਹਦੇ ਵਿੱਚ ਕੀ ਕਰਨੀ ਆ ਉਹਦੇ ਬਾਰੇ ਤਾਂ ਪਤਾ ਨਹੀਂ, ਪਰ ਲੱਗਦਾ ਆ ਕਿ ਜਦੋਂ ਕੋਈ ਹੋਰ ਇਸ ਤਰ੍ਹਾਂ ਕਰਦਾ ਜਾਂ ਵਿਰੋਧੀ ਪਾਰਟੀਆਂ ਵਾਲੇ ਕਰਦੇ ਆ, ਦੇਖੋ ਜੀ ਭੂਤਾਂ ਕੋਲੋਂ ਮਰਾਦਾਂ ਨਹੀਂ ਮਿਲਦੀਆਂ। ਇਹਨਾਂ ਜਥੇਦਾਰਾਂ ਤੇ ਇਹਨਾਂ ਅਕਾਲੀ ਲੀਡਰਾਂ ਤੇ ਨਾ ਤੇ ਵਿਸ਼ਵਾਸ ਕਰੋ, ਨਾ ਇਹਨਾਂ ਕੋਲ ਪ੍ਰਾਪਤੀ ਹੋਣੀ ਕੋਈ। ਇਹ ਤੇ ਹੁਣ ਫੇਰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਬਟੋਰਨ ਨੂੰ ਤਿਆਰ ਬੈਠੇ ਆ, ਪੈਸੇ ਦੇ ਕੇ, ਦਾਣੇ ਦੇ ਕੇ, ਤੁਹਾਡੀਆਂ ਪਿੰਡਾਂ ਦੀਆਂ ਸੜਕਾਂ ਪੱਕੀਆਂ ਕਰਕੇ, ਜਿਹੜੀ ਬਹਿਕ ਨੂੰ ਜਾਂਦੀ ਆ ਸੜਕ ਪਗਡੰਡੀ ਉਹਨੂੰ ਪੱਕੀ ਕਰਕੇ, ਕਿਸੇ ਵੀ ਤਰੀਕੇ ਬੋਰਾਂ ਦਾ ਆਰਡਰ ਦੇਤਾ ਕਿ ਕਨੈਕਸ਼ਨ ਦਿਓ ਫਟਾਫਟ। ਤੋ ਇਹ ਕਿਸੇ ਵੀ ਤਰੀਕੇ ਸਾਰਾ ਸਰਮਾਇਆ ਰੋੜ ਕੇ ਫਿਰ ਇੱਕ ਦਫਾ ਕਾਬਜ਼ ਹੋਣਾ ਚਾਹੁੰਦਾ ਹੈ ਤੇ ਇਹ ਤੇ ਯਕੀਨ ਕਰਨਾ ਜਿਹੜਾ ਉਹ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾਉਣ ਵਾਲੀ ਗੱਲ ਆ। ਮੁੱਖ ਦੀ ਗੱਲ ਇਹ ਆ। ਜੀ ਬਿਲਕੁਲ ਜੀ। ਜਦੋਂ ਕਿਤੇ ਹੋਰ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ ਤਾਂ ਸਾਡੀ ਟਕਸਾਲ ਹੈ, ਜਿਹੜੀ ਮਾਨਯੋਗ ਟਕਸਾਲ ਆ, ਜਿਹਦੇ ਪਹਿਲਾਂ ਜਥੇਦਾਰ ਬੜੇ ਰਿਸਪੈਕਟ ਵਾਲੇ ਰਹੇ ਆ, ਤੇ ਹੁਣ ਹਰਨਾਮ ਸਿੰਘ ਧੁੰਮਾ ਨੇ ਇਸ ਗੱਲ ਤੇ ਤਾਂ ਉਹ ਵੀ ਜਿਹੜਾ ਆ ਨਾ ਬਹੁਤਾ ਬਾਬਰ ਕੇ ਸਾਹਮਣੇ ਨਹੀਂ ਆਉਂਦੇ ਕਿ ਸਿਕੰਦਰ ਮਲੂਕਾ ਨੇ ਕੀ ਕੀਤਾ ਜਾਂ ਸਾਡੇ ਜਥੇਦਾਰ ਆ ਉਹ ਉੱਥੇ ਨਹੀਂ ਆਉਂਦੇ। ਹੋਰ ਕਿਸੇ ਦਾ ਹੋਵੇ, ਹੋਰ ਕਿਸੇ ਪਾਰਟੀ ਦਾ ਹੋਵੇ ਤਾਂ ਉਸ ਦੇ ਲਈ ਬਿਆਨ ਦੇਖੋ ਇਹਨਾਂ ਤੋਂ ਆਸ ਰੱਖਣੀ। ਪਹਿਲੀ ਦਫਾ ਹੋਇਆ ਕਿਤੇ ਨਿਸ਼ਚੈ ਕਰ ਅਰਨ ਜੇਤਲੀ ਕੀ ਜੀਤ ਕਰੋ ਜੀ, ਬੋਲੇ ਸੋ ਨਿਹਾਲ ਬਾਦਲ ਜਿੰਦਾਬਾਦ। ਇਹ ਗੱਲਾਂ ਕੋਈ ਕਦੀ ਅੱਜ ਨਵੀਆਂ ਹੋ ਰਹੀਆਂ ਨੇ, ਇਹ ਪਿਛਲੇ ਇਲੈਕਸ਼ਨਾਂ ਤੋਂ ਚੱਲ ਰਹੀਆਂ ਨੇ। ਲੇਕਿਨ ਜਦੋਂ ਅਕਾਲ ਤਖਤ ਤੇ ਉਹਨੇ ਕਬਜ਼ਾ ਹੀ ਕਰ ਲਿਆ ਤੇ ਜਿਹੜੀ ਗੁਰੂ ਸਾਹਿਬ ਨੇ ਪੰਚਾਇਤ ਪ੍ਰਣਾਲੀ ਬਣਾਈ ਸੀ, ਜਿਸ ਪੰਚਾਇਤ ਦੇ ਅੱਗੇ, ਜਿਸ ਪੰਜਾਂ ਪਿਆਰਿਆਂ ਦੇ ਪੰਥ ਅੱਗੇ ਉਹਨਾਂ ਨੇ ਆਪ ਸਿਰ ਝੁਕਾ ਕੇ ਦਾਤ ਮੰਗੀ ਸੀ ਉਹਦੀ ਅੰਮ੍ਰਿਤ ਦੀ, तो आपे चेला खुआए आप गुरु खुआए वह प्रगटे मर्द अगंबड़ा वरियाम अकेला वाह वाह गोबिंद सिंह आपे गुरचेला। सानू गुरता गद्दी गुरु ग्रंथ साहब नू मिली आ साडे सामने 1708 ਦੇ ਵਿੱਚ, ਲੇਕਿਨ 1699 ਚ ਪੰਥ ਨੂੰ ਉਹਨਾਂ ਨੇ ਗੁਰਤਾ ਗੱਦੀ ਦੇ ਦਿੱਤੀ ਸੀ। ਉਹਨਾਂ ਨੂੰ ਕੰਕਣ ਕਵੀ ਜਿਹੜਾ ਉਸ ਸਮੇਂ ਦਾ ਸਮਕਾਲੀ ਕਵੀ ਸੀ, ਉਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਹਿਗੁਰੂ ਕਹਿ ਕੇ ਉਹ ਬੁਲਾਉਂਦਾ ਹੈ। ਉਹ ਕਹਿੰਦਾ ਵਾਹਿਗੁਰੂ ਇਹ ਬਚਨ ਸੁਣਾਇਆ, ਗੁਰੂ ਖਾਲਸਾ ਨਾਮ ਧਰਾਇਆ, ਤੁਮ ਮੇਰੇ ਮੈਂ ਤੁਮਰਾ ਹੁਆ, ਤੁਮਰਾ ਹਮਰਾ ਗੁਰੂ ਨਾ ਦੂਆ। ਫਿਰ ਉਹਨੇ ਇਹ ਵੀ ਦੱਸਿਆ ਕਿ ਜੇ ਬਿਦ ਪਹੁਲ ਗੁਰਦਈ ਤੇ ਬਿਦ ਤਿੰਨ ਸਿਉ ਲੀਨ। ਇਉਂ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਵਿਧੀ ਨਾਲ ਆਪ ਉਹਨਾਂ ਨੂੰ ਅੰਮ੍ਰਿਤ ਛਕਾਇਆ, ਉਸੇ ਵਿਧੀ ਨਾਲ ਆਪ ਛਕ ਕੇ ਉਹਨਾਂ ਦਾ ਚੇਲਾ ਬਣੇ। ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹੇਲਾ। ਤੂੰ ਉਸ ਸੰਸਥਾ ਨੂੰ ਅੱਜ ਬਾਦਲ ਨੌਕਰ ਬਣਾਈ ਬੈਠਾ ਆਪਣਾ। ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ, ਇਸ ਤੋਂ ਵੱਡਾ ਪਾਪ ਕੀ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ 240 ਸਾਲ ਤੋਂ ਬਾਅਦ ਸਾਨੂੰ ਦਿੱਤਾ ਤੇ ਇਹੀ ਦਿੱਤਾ ਸੀ, ਵਿਰਾਸਤ ਇਹੀ ਦਿੱਤੀ ਸੀ। ਆਪਣੇ ਤੋਂ ਬਾਅਦ ਸਾਨੂੰ ਲਵਾਰਸ ਨਹੀਂ ਸੀ ਛੱਡ ਕੇ ਗਏ। ਪਰ ਅੱਜ ਉਸ ਸੰਸਥਾ ਦਾ ਜਦੋਂ ਹਾਲੋਂ ਬੇਹਾਲ ਹੋ ਗਈ, ਉਹ ਝੂਠ ਬੋਲਣ ਲੱਗ ਪਏ, ਉਹ ਖੇ ਖਾਣ ਲੱਗ ਪਏ ਅਕਾਲ ਤਖਤ ਤੇ ਬੈਠ ਕੇ, ਧੀਰ ਮਲੀਆਂ ਦੀ ਤੇ ਪੂਜਾ ਕਰਨ ਲੱਗ ਪਏ ਸੱਚੇ ਸੌਦੇ ਸਾਹਿਬ ਦੀ। ਉਦੋਂ ਤੁਸੀਂ ਦੱਸੋ ਸਾਡੇ ਧਰਮ ਦੇ ਪੱਲੇ ਕੀ ਰਹਿ ਗਿਆ, ਸਾਡੇ ਸਿਧਾਂਤ ਕਿੱਥੇ ਰਹਿ ਗਏ। ਅਸੀਂ ਐਵੇਂ ਬਾਰ-ਬਾਰ ਉਹਨਾਂ ਤੇ ਆਸ ਰੱਖੀ ਜਾਈਏ ਜਾਂ ਉਹ ਕੁਛ ਕਰਨਗੇ ਜਾਂ ਉਹ ਤੇ ਐਵੇਂ ਸਾਨੂੰ ਆਪਣੇ ਆਪ ਨੂੰ ਮੈਂ ਸਮਝਦਾ ਕਿ ਬੇਵਕੂਫ ਬਣਾਉਣ ਵਾਲੀ ਗੱਲ ਆ ਜਾਂ ਬਣਨ ਵਾਲੀ ਗੱਲ ਆ। ਸਾਨੂੰ ਇਹਨਾਂ ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ।
ਜੀ ਜੀ ਬਿਲਕੁਲ। ਤੇ ਜੀ ਸਰੋਤੇ, ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਗੱਲਬਾਤ ਅਸੀਂ ਪਹਿਲੀ ਵਾਰ ਜਥੇਦਾਰ ਹੋਰਾਂ ਦੇ ਨਾਲ ਨਹੀਂ ਕਰ ਰਹੇ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ। ਤੇ ਗੱਲਬਾਤ ਦਾ ਸਾਡੇ ਤੇ ਅਸਰ ਕਿੰਨਾ ਕੁ ਹੁੰਦਾ ਆ, ਉਸ ਦੇ ਵਿੱਚੋਂ ਨਿਕਲਦਾ ਕੀ ਆ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿੰਨਾ ਸਾਡੇ ਵਿੱਚ ਨਿਘਾਰ ਆ ਗਿਆ ਆ ਕਿ ਅਸੀਂ ਸੁਣ ਲੈਂਦੇ ਆ, ਸਾਡੇ ਕੰਨ ਤੱਤੇ ਹੋ ਜਾਂਦੇ ਆ, ਗੱਲ ਹੋ ਜਾਂਦੀ ਆ, ਪਰ ਸਾਡੇ ਤੇ ਜਿਹੜਾ ਅਸਰ ਆ, ਜੇ ਸਾਡੇ ਚੇਤਿਆਂ ਦੇ ਵਿੱਚੋਂ ਇਹ ਗੱਲਾਂ ਭੁੱਲ ਜਾਂਦੀਆਂ ਤੇ ਫਿਰ ਕੋਈ ਫਾਇਦਾ ਹੀ ਨਹੀਂ ਹੁੰਦਾ ਗੱਲ ਕਰਨ ਦਾ। ਪਰ ਇੱਕ ਆਪ ਕਿਸੇ ਧਰਮ ਤੇ ਪਹਿਰਾ ਦਿੰਦੇ ਆ, ਕਿਸੇ ਦੇਸ਼ ਲਈ ਪਹਿਰਾ ਦਿੰਦੇ ਆ, ਉਹ ਵੀ ਸਾਡੇ ਜਿਹੜੇ ਫਰਜ਼ ਬਣਦੇ ਆ। ਤੇ ਸਾਡੇ ਨਾਲ ਜੁੜੇ ਹੋਏ ਨੇ ਜੋਧ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਖਾਲਸਾ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਹਾਂਜੀ ਭਾਈ ਸਾਹਿਬ, ਮੈਂ ਤੁਹਾਡੇ ਕਈ ਪ੍ਰੋਗਰਾਮ ਦੇਖੇ ਆ ਜਾਂ ਆਪਣਾ ਗੂਗਲ ਦੇ ਉੱਪਰ, ਮੈਨੂੰ ਬਹੁਤ ਚੰਗੇ ਲੱਗਦੇ ਆ। ਤੇ ਗੱਲ ਹੈਗੀ ਆ ਵੀ ਜਿਹੜਾ ਇਹਨਾਂ ਨੇ ਮਲੂਕਾ ਸਾਹਿਬ ਨੇ ਕੀਤਾ, ਮੈਂ ਪਿੱਛੇ ਜੇ ਵੀ ਇੱਕ ਆਇਆ ਸੀ ਆਪਣਾ ਲੁਧਿਆਣਾ ਇਸ ਤੋਂ ਢਿੱਲੋਂ ਸਾਹਿਬ, ਅਕਾਲੀ ਪਾਰਟੀ ਦੇ MLA, ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਜਥੇਦਾਰ ਜਿਹੜੇ ਇਹਨਾਂ ਨੇ ਬਣਾਏ ਤੁਹਾਡੀ ਪਾਰਟੀ ਨੇ ਹੁਣ, ਬਡੂੰਗਰ ਸਾਹਿਬ, ਉਹਨਾਂ ਨੇ ਬੋਲਿਆ ਸੀ ਵੀ ਜਥੇਦਾਰ ਜਿਹੜਾ ਹੁੰਦਾ ਉਹ ਸਰਵਤ ਹੈ ਨਾ ਖਾਲਸਾ ਪੰਥ ਦੇ ਵਿੱਚ। ਤੇ ਹੁਣ ਮੈਨੂੰ ਮਾੜਾ ਜਿਹਾ ਤੁਸੀਂ ਦੱਸੋ ਵੀ ਖਾਲਸੇ ਪੰਥ ਦੇ ਵਿੱਚ ਜਥੇਦਾਰ ਵੱਡਾ ਹੈ ਕਿ ਮੁੱਖ ਮੰਤਰੀ ਵੱਡਾ ਹੈ? ਦੇਖੋ, ਸਾਡੇ ਮੇਨ ਗੱਲ ਜਿਹੜੀ ਹੈ ਕਿ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਣਾ ਦਿੱਤੇ ਆ, ਉਹਨਾਂ ਤੇ ਸਰਕਾਰ ਵੀ ਕਿੰਤੂ ਪਰੰਤੂ ਨਹੀਂ ਕਰ ਸਕਦੀ। ਸੈਂਟਰ ਦੀ ਸਰਕਾਰ ਦਾ ਜਿਹੜਾ ਸੰਵਿਧਾਨ ਆ ਸਾਡੇ ਹਿੰਦੁਸਤਾਨ ਦਾ, ਉਹਦੇ ਵਿੱਚ ਬੜਾ ਕਲੀਅਰ ਲਿਖਿਆ ਇੱਕ ਆਰਟੀਕਲ ਦੇ ਤਹਿਤ ਕਿ ਕਿਸੇ ਵੀ ਗੁਰੂ ਪੈਗੰਬਰ ਜਿਹੜੇ ਹੋਏ ਨੇ ਸਾਡੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਉਹਨਾਂ ਵੱਲੋਂ ਆਪਣੀ ਉਮਤ ਲਈ ਬਣਾਇਆ ਹੋਇਆ ਸੰਵਿਧਾਨ ਜਿਹੜਾ ਜਾਂ ਸਿਧਾਂਤ ਆ, ਉਹਦੇ ਵਿੱਚ ਦੇਸ਼ ਦਾ ਸੰਵਿਧਾਨ ਦਖਲਅੰਦਾਜ਼ੀ ਨਹੀਂ ਕਰੂਗਾ। ਜੇ ਕਰੂਗਾ ਤੇ ਇਹਦਾ ਮਤਲਬ ਹੋਊਗਾ ਕਿ ਉਹ ਆਪਣਾ ਅਪਮਾਨ ਆਪ ਕਰ ਰਿਹਾ। ਤੋ ਜਦੋਂ ਤੁਸੀਂ ਇਹ ਸਿਸਟਮ ਨੂੰ, ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਪਦਵੀਆਂ ਨੂੰ ਆਪਣੀ ਸਰਕਾਰੀ ਸਿਸਟਮ ਦੇ ਵਿੱਚ ਲਿਆ ਕੇ ਨੌਕਰ ਬਣਾ ਲਓ ਤੇ ਉਦੋਂ ਕੋਈ ਕੀ ਕਰ ਸਕਦਾ? ਉਦੋਂ ਜਿਹਨੂੰ ਮਰਜ਼ੀ ਵੱਡਾ ਬਣਾਈ ਜਾਓ, ਜਿਹਨੂੰ ਮਰਜ਼ੀ ਛੋਟਾ ਬਣਾਈ ਜਾਓ। ਅਸਲ ਗੱਲ ਇਹ ਆ ਕਿ ਜਿਹੜੇ ਪੰਜ ਪਿਆਰੇ ਨੇ, ਇਹਨਾਂ ਤੋਂ ਉੱਚਾ ਕੋਈ ਨਹੀਂ ਇਸ ਵੇਲੇ ਹੈਗਾ ਜੀ। ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ, ਇਹ ਪੰਜ ਮੇਰਾ ਸਰੀਰ ਹੋਣਗੇ, ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਰਸ਼ਨ ਖਾਲਸੇ ਕਾ। ਤੋ ਉਹ ਪੰਜ ਜਿਹੜੇ ਆ, ਉਹਨਾਂ ਨੂੰ ਲੋਕਾਂ ਨੂੰ ਦਿਖਾਵੇ ਲਈ ਉਹ ਸਾਡੇ ਸਿੰਘ ਸਾਹਿਬ ਨੇ। ਲੇਕਿਨ ਉਹ ਜਿਹੜਾ ਲੀਡਰ ਆ, ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ, ਜਿਹਨੇ ਟਿਕਟਾਂ ਦੇਣੀਆਂ, ਜਿਹਨੇ ਸਰਕਾਰ ਬਣਾਉਣੀ ਆ, ਉਹਦੇ ਲਈ ਉਹ ਨੌਕਰ ਨੇ। ਇੱਥੇ ਆ ਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਬਡੂੰਗਰ ਨੂੰ ਇੰਨਾ ਚੱਜ ਚਾਰ ਹੈ ਨੀਗਾ, ਉਹ ਵਿਚਾਰਾ ਦਿੱਤਾ ਹੋਇਆ ਖਾਣ ਡਿਆ, ਬਾਦਲ ਦਾ ਜਿਸ ਤਰ੍ਹਾਂ ਦਾ ਉਹ ਖਾ ਗਿਆ ਆਪਣਾ ਪਹਿਲਾਂ ਇਸ ਤੋਂ ਅਵਤਾਰ ਸਿੰਘ ਮੱਕੜ। ਤੇ ਇਹਨਾਂ ਦੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਨੂੰ ਨਹੀਂ ਪਤਾ ਕਿ ਅਸਲ ਵਿੱਚ ਤੁਸੀਂ ਪ੍ਰਬੰਧਕ ਕਮੇਟੀ ਦਾ ਇਤਿਹਾਸ ਦੇਖ ਲਓ ਤੇ ਇਹਨਾਂ ਨੇ ਜ਼ੀਰੋ ਹੀ ਇਹਨਾਂ ਨੇ ਕੀਤਾ ਅਕਾਲ ਤਖਤ ਨੂੰ ਤੇ ਪੰਥ ਦੇ ਗ੍ਰੰਥ ਦੇ ਸਿਧਾਂਤ ਨੂੰ, ਕਿਉਂਕਿ ਫੈਸਲੇ ਆਪ ਲੈਣ ਲੱਗ ਪਏ। ਉਹ ਸਿਰੇ ਚੜ੍ਹਦੇ ਨਹੀਂ ਸੀ, ਸੂਝਵਾਨ ਹੁੰਦੇ ਨਹੀਂ ਸੀ। ਤੇ ਇਸ ਜਦੋਂ ਦੀ ਕਮੇਟੀ ਬਣੀ, ਇੱਕ ਸਦੀ ਹੋ ਚੁੱਕੀ ਹੈ। ਇੱਕ ਸਦੀ ਦੇ ਇਤਿਹਾਸ ਵਿੱਚ ਤੁਸੀਂ ਇਹਨਾਂ ਦਾ ਰੋਲ ਦੇਖ ਲਓ, ਕਮੇਟੀ ਦਾ ਤੇ ਮੈਂਬਰਾਂ ਦਾ ਤੇ ਪ੍ਰਧਾਨਾਂ ਦਾ, ਤੇ ਤੁਸੀਂ ਅਕਾਲ ਤਖਤ ਦਾ ਰੋਲ ਦੇਖ ਲਓ। ਅਕਾਲ ਤਖਤ ਨੂੰ ਕਿਤੇ ਇਹਨਾਂ ਨੇ ਉੱਗਣ ਨਹੀਂ ਦਿੱਤਾ। ਅਕਾਲ ਤਖਤ ਨੂੰ ਕਿਤੇ ਇਹਨਾਂ ਨੇ ਸ਼੍ਰੋਮਣੀ ਤੇ ਉੱਚਾ ਹੋਣ ਨਹੀਂ ਦਿੱਤਾ, ਕਿਉਂਕਿ ਜਦੋਂ ਅਕਾਲ ਤਖਤ ਉੱਚਾ ਹੋ ਜਾਂਦਾ, ਪੰਥ ਤੇ ਗ੍ਰੰਥ ਉੱਚਾ ਹੋ ਜਾਂਦਾ, ਉਦੋਂ ਇਹਨਾਂ ਦੀ ਵੁਕਤ ਨਹੀਂ ਰਹਿ ਜਾਂਦੀ। ਉਦੋਂ ਇਹ ਆਪਣੇ ਪੁੱਤ ਨਹੀਂ ਪਾਲ ਸਕਦੇ, ਉਦੋਂ ਇਹ ਹਰਾਮ ਨਹੀਂ ਖਾ ਸਕਦੇ, ਕੌਮ ਨਾਲ ਧੋਖਾ ਨਹੀਂ ਕਰ ਸਕਦੇ, ਗੁਰੂ ਘਰ ਦੀਆਂ ਜ਼ਮੀਨਾਂ ਨਹੀਂ ਖਾ ਸਕਦੇ, ਗੁਰੂ ਘਰ ਦੀ ਗੋਲਕ ਨਹੀਂ ਖਾ ਸਕਦੇ। ਜੀ ਜੀ ਬਿਲਕੁਲ। ਤੁਸੀਂ ਬਡੂੰਗਰ ਦੀ ਗੱਲ ਕੀਤੀ ਆ। ਬਡੂੰਗਰ ਨੇ ਤਾਂ ਇਹ ਵੀ ਸੁਣਿਆ ਆ ਕਿ ਪਿੱਛੇ ਜਿਹੇ ਕਿਹਾ ਕਿ ਜਿਹੜੀ ਇੰਦਰਾ ਗਾਂਧੀ ਸੀ, ਬਹੁਤ ਸਿਆਣੀ ਔਰਤ ਸੀਗੀ, ਜਦੋਂ ਮੋਦੀ ਨੂੰ ਸਿਰੋਂ ਪਾਉ ਦਿੱਤਾ ਸੀਗਾ। ਤੇ ਉਹ ਦੇਖੋ ਜੀ, ਜਿਹੜੇ ਬੰਦੇ, ਜਿਸ ਔਰਤ ਨੇ ਇੱਕ ਧਰਮ ਦੇ ਅਕਾਲ ਤਖਤ ਨੂੰ ਢਾਹ ਦਿੱਤਾ ਹੋਵੇ ਤੇ ਲੱਖਾਂ ਹੀ ਬੇਦੋਸ਼ੇ ਜਿਹੜੇ ਬੱਚੇ, ਜਵਾਨ, ਬਜ਼ੁਰਗ ਸੀਗੇ, ਜਿੱਥੇ ਗੋਲੀਆਂ ਦਾ ਮੀਂਹ ਭਰਵਾ ਦਿੱਤਾ ਹੋਵੇ, ਬਡੂੰਗਰ ਹੋਣੀ ਤਾਂ ਉਹਨਾਂ ਨੂੰ ਕਹਿੰਦੇ ਕਿ ਬਹੁਤ ਸਿਆਣੀ ਔਰਤ ਆ। ਤੇ ਆਪਾਂ ਰਿਕੁਐਸਟ ਕਰਦੇ ਹਾਂ ਜਿਵੇਂ ਕਾਲਰਸ ਦੇ ਅੱਗੇ ਕਿ ਆਪਣਾ ਸਵਾਲ ਬਿਲਕੁਲ ਛੋਟਾ ਰੱਖਿਓ। ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਿੰਘ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਫਤਿਹ ਜੀ। ਸਿੰਘ ਸਾਹਿਬ, ਗੱਲ ਏਦਾਂ ਆ ਵੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ, ਉਹ ਪ੍ਰਚਾਰ ਨੇ ਉਹਨੇ ਕੀਤਾ ਸ਼ੁਰੂ ਤੋਂ ਹੀ ਜੀ। ਤੁਸੀਂ ਜਦੋਂ ਅਨੰਦਪੁਰ ਸਾਹਿਬ ਤੋਂ ਆਉਂਦੇ ਸੀਗੇ, ਬੰਗਿਆ ਬੇਜੀ ਲੰਘਦੇ ਸੀ, ਆਪਾਂ ਕਈ ਵਾਰੀ ਤੁਹਾਡੇ ਦਰਸ਼ਨ ਕੀਤੇ ਆ ਜੀ। ਉਹ ਐਂਟਰ ਹੁੰਦਿਆਂ ਨੂੰ ਬਾਰ-ਬਾਰ ਟਰੱਕ ਜਿਹਨਾਂ ਨੂੰ ਬੰਗਾ ਲਿਖਿਆ ਆ, ਤੁਸੀਂ ਉਹਦੇ ਕੋਲ ਹੀ ਲੰਘਦੇ ਤੁਹਾਨੂੰ ਮਿਲੇ ਸੀ ਜੀ। ਹੁਣ ਵੀ ਸਿੰਘ ਸਾਹਿਬ, ਆਪਾਂ ਨੂੰ ਜ਼ਿਆਦਾ ਅੰਮ੍ਰਿਤ ਸੰਚਾਰ ਕਰਾਉਣਾ ਚਾਹੀਦਾ, ਤੁਹਾਨੂੰ ਮੋਹਰੇ ਹੋ ਕੇ ਰੋਲ ਅਦਾ ਕਰਨਾ ਚਾਹੀਦਾ।
ਜੀ ਜਿੰਨਾ ਤੁਸੀਂ ਅੰਮ੍ਰਿਤ ਸੰਚਾਰ ਕਰਾਓਗੇ, ਬੱਚਿਆਂ ਨੂੰ ਜਾਗਰੂਕ ਕਰੋਗੇ, ਆਪਣੇ ਆਪ ਹੀ ਇਹਨਾਂ ਨੇ ਭੱਜ ਜਾਣਾ। ਤੁਹਾਨੂੰ ਤਾਂ ਪਤਾ ਆ ਵੀ ਜਿਹੜਾ ਬਾਦਲ ਹੈਗਾ ਆ, ਮੇਰੇ ਪਿਤਾ ਜੀ ਇਹਨਾਂ 3.5 ਮਹੀਨੇ ਲੁਧਿਆਣਾ ਜੇਲ੍ਹ 'ਚ ਰਹੇ ਜੀ। 10 ਉੱਪਰ ਵੀ ਨਹੀਂ ਪਰਚੇ ਦਾ, ਜਿਹੜਾ ਮੈਂ ਵੀ ਜੇਲ੍ਹ 'ਚ ਰਿਹਾ, ਫਿਰ ਮੇਰੀ ਜ਼ਮਾਨਤ ਹੋਈ ਜੀ। ਇਹ ਅਕਾਲੀ ਥੋੜੋ ਆ, ਇਹ ਅਕਾਲੀ ਦੀ ਪੂਜਾ ਕਰਦੇ ਆ। ਤੁਸੀਂ ਅਕਾਲੀ ਆ ਕੱਟੜ, ਸਾਨੂੰ ਡਰਦੇ ਆ ਸ਼੍ਰੋਮਣੀ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਜੀ। ਇਹ ਕਾਲੀ ਆ, ਕਾਲੀ, ਇਹ ਕਾਲ ਦੀ ਨਹੀਂ ਪੂਜਾ ਕਰਦੇ, ਅਕਾਲ ਦੀ ਪੂਜਾ ਨਹੀਂ ਕਰਦੇ, ਇਹ ਕਾਲੀ ਮਾਤਾ ਦੀ ਪੂਜਾ ਕਰਦੇ ਆ। ਥੈਂਕ ਯੂ ਜਸਵੰਤ ਸਿੰਘ ਜੀ। ਜੀ ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ। ਇਹਨਾਂ ਨੇ ਤਾਂ ਵਿਚਾਰ ਦੇਣਾ ਸੀ ਜੀ ਕਿ ਤੁਸੀਂ ਅੰਮ੍ਰਿਤ ਸੰਚਾਰ ਕਰੋ। ਅੰਮ੍ਰਿਤ ਸੰਚਾਰ ਹੋ ਵੀ ਰਿਹਾ ਆ, ਪਰ ਸਾਡੇ ਤੇ ਅਸਰ ਘੱਟ ਹੋ ਰਿਹਾ ਜੀ। ਗੱਲ ਹੈ ਨਾ ਜੀ ਕਿ ਰੋਲ ਮਾਡਲ ਕੀ ਹੋਵੇ। ਗੱਲ ਇਹ ਆ ਕਿ ਅੱਜ ਬੱਚੇ ਪੁੱਛਦੇ ਸਾਡਾ ਰੋਲ ਮਾਡਲ ਕੀ ਆ, ਸਾਡੀ ਲੀਡਰਸ਼ਿਪ ਕੀ ਆ। ਕਦੀ ਇਤਿਹਾਸਕਾਰ ਨੇ ਲਿਖਿਆ ਕਿ शस्त्र बस्तर पहन के कल की जिगा सजाए, नमस्कार दरबार में कीनी बंदे जाए, बंदे का प्रताप पिख और दबदबा साज, खलकत सब यूं ही कहे अब है सिंगन राज। खलकत दे ਅੰਦਰ ਤੇ ਬਾਹਰ ਖਿੜੇ ਪਏ ਸੀ ਚਿਹਰੇ ਤੇ ਖੁਸ਼ੀ ਦੇ ਨਾਲ। ਉਹ ਇੰਨੇ ਨਿਹਾਲ ਸੀ ਕਿ ਇਹ ਇਤਿਹਾਸਕਾਰ ਲਿਖਦੇ ਕਿ 800 ਤੋਂ ਲੈ ਕੇ 1000 ਤੱਕ ਰੋਜ਼ ਸਿੰਘ ਸਜਦਾ ਸੀ ਅਕਾਲ ਤਖਤ ਤੇ। ਤੋ ਅੱਜ ਸਿਰ ਮਨਾਈ ਜਾਂਦੇ ਨੇ। ਸੈਂਕੜੇ ਬੱਚੇ ਪਿੰਡਾਂ ਦੇ ਸਿਰ ਮਨਾਉਣ ਦਾ ਸਟਾਈਲ ਹੀ ਵੱਖਰਾ। ਤੁਸੀਂ ਹਿੰਦੂ ਦਾ ਸਿਰ ਮੰਨਿਆ, ਕਿਸੇ ਦਾ ਭਈਏ ਦਾ ਸਿਰ ਮੰਨਿਆ। ਪੰਜਾਬ 'ਚ ਪਿੰਡਾਂ 'ਚ ਦੇਖੋਗੇ ਜੋ ਸਾਡੇ ਪਿੰਡਾਂ ਦੇ ਬੱਚਿਆਂ ਨੇ ਸਿਰ ਵਾਲ ਕਟਾਏ ਨੇ, ਅਜੀਬ ਕਿਸਮ ਦੇ ਉਹਨਾਂ ਨੇ ਹਜ਼ਾਮਤਾਂ ਕਰਾਈਆਂ ਨੇ। ਪਰ ਮੈਂ ਸਮਝਦਾ ਕਿ ਕੋਈ ਸਿੱਖੀ ਵਾਲੀ ਕੋਈ ਗੱਲ ਹੋਵੇ, ਉਹਨਾਂ ਨੂੰ ਕੋਈ ਪ੍ਰੇਰਨਾ ਮਿਲੇ, ਉਹਨਾਂ ਨੂੰ ਕੋਈ ਹੈਲਪ ਮਿਲੇ, ਉਹਨਾਂ ਨੂੰ ਲੱਗੇ ਕਿ ਇਹ ਸਾਡਾ ਕਾਲਜ ਹੈ, ਇਹ ਸਾਡਾ ਇੰਜੀਨੀਅਰਿੰਗ ਕਾਲਜ ਹੈ, ਇਹ ਸਾਡਾ ਹੌਸਪੀਟਲ ਹੈ, ਇਹ ਸਾਡੀ ਸੰਸਥਾ ਆ, ਇੱਥੇ ਕਿਸੇ ਨੂੰ ਗਰੀਬ ਨੂੰ ਇਹ ਮਦਦ ਮਿਲਦੀ ਆ। ਅਸੀਂ ਕਿਤੇ ਪੜ੍ਹਾਈ ਲਈ ਮੰਗੀਏ ਸਾਨੂੰ ਇਹ ਮਿਲ ਸਕਦਾ, ਕਿਸੇ ਬਜ਼ੁਰਗ ਨੂੰ ਆਸਰਾ ਮਿਲ ਸਕਦਾ, ਕਿਸੇ ਵਿਧਵਾ ਔਰਤ ਨੂੰ ਆਸਰਾ ਮਿਲ ਸਕਦਾ, ਤਾਂ ਤੇ ਇੱਥੇ ਕੋਈ ਜਾਗਰਤੀ ਆਉਂਦੀ ਆ। ਵਰਨਾ ਤੁਸੀਂ ਇਹ ਤੇ ਪ੍ਰਮਾਤਮਾ ਦੇ ਭਗਤਾਂ ਨੇ ਕਹਿਤਾ ਭੂਖੇ ਭਗਤ ਨਾ ਕੀਜੇ ਜਾਂ ਹਮਾਰਾ ਆਪਣੀ ਲੀਜੇ। ਤੋ ਜਦੋਂ ਰੋਟੀਆਂ ਦੇ ਸੰਸੇ ਪਏ ਹੋਣ, ਕਿਤੇ ਨੌਕਰੀ ਨਾ ਮਿਲਦੀ ਹੋਵੇ, ਉਦੋਂ ਤੇ ਸਮੈਕ ਲੱਭਣ ਡੇ ਬੱਚੇ ਤੇ ਪੀਣ ਡੇ ਨਸ਼ੇ ਤੇ ਬਰਬਾਦ ਹੋਣ ਡੇ ਨੇ। ਇੱਥੇ ਤੇ ਹਾਲਾਤ ਇਹ ਆ ਕਿ ਬਿਜਲੀ ਬੋਰਡ ਲੈ ਲਓ, ਰੋਡਵੇਜ ਲੈ ਲਓ, ਸਾਰਿਆਂ ਡਿਪਾਰਟਮੈਂਟਾਂ 'ਚ ਨੌਕਰੀਆਂ ਖਤਮ ਹੋ ਗਈਆਂ, ਨਾ ਕੋਈ ਭਰਤੀ ਹੋਈ ਨਾ ਗਾਂਹ ਹੋਣੀ ਆ। ਸਿਸਟਮ ਇਹੋ ਜਿਹਾ ਚੱਲ ਪਿਆ, ਜ਼ਮੀਨਾਂ ਵੇਚ ਕੇ ਤਨਖਾਹਾਂ ਦੇਣ ਡਿਆ। ਤੋ ਸਾਡੇ ਹਾਲਾਤ ਬੜੇ ਹੋਰ ਤਰ੍ਹਾਂ ਦੇ। ਇਹਨਾਂ ਦਾ ਸੁਝਾਅ ਬੜਾ ਚੰਗਾ, ਸਾਰੇ ਅੰਮ੍ਰਿਤਪਾਨ ਕਰਨ ਲਈ ਤੇ ਸਾਰੇ ਚਲੋ ਜ਼ੋਰ ਲਾ ਹੀ ਰਹੇ ਨੇ। ਜਿੰਨੀਆਂ ਕਿ ਸੰਪਰਦਾਵਾਂ ਜਿੰਨੇ ਅਸੀਂ ਵੀ ਜਿੱਥੇ ਜਾਂਦੇ ਹਾਂ ਜ਼ਰੂਰ ਕਹਿੰਦੇ ਹਾਂ ਨੌਜਵਾਨ ਬੱਚਿਆਂ ਨੂੰ ਕਿ ਕੇਸ ਨਾ ਕਤਲ ਕਰੋ, ਗੁਰੂ ਮਹਾਰਾਜ ਦੇ ਲੜ ਲੱਗੋ, ਦਸਮ ਪਾਤਸ਼ਾਹ ਦੇ ਬੱਚਿਆਂ ਦੀ ਸ਼ਹਾਦਤ ਦਾ ਅਪਮਾਨ ਨਾ ਕਰੋ। ਤੋ ਜ਼ੋਰ ਤੇ ਲਾਈਦਾ ਹੀ ਆ, ਕਰੀਦਾ ਹੀ। ਜਿੱਥੇ ਜਾਂਦੇ ਆ ਬਹੁਤ ਪ੍ਰਚਾਰ ਕਰੀਦਾ, ਐਸੀ ਗੱਲ ਸਾਰੇ ਹੀ ਕਰਦੇ ਆ ਜੀ। ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਦੂਜਾ ਭੈਣ ਬਲਵਿੰਦਰ ਕੌਰ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤੇ ਤੇ ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਬਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੇਰਾ ਤਾਂ ਵਿਚਾਰ ਹੀ ਸੀਗਾ ਜੀ, ਆਹ ਵੇਖੋ ਜਿਹੜਾ ਇਹਨਾਂ ਨੇ ਆਹ ਘਿਨਾਉਣੀ ਹਰਕਤ ਕੀਤੀ ਨਾ ਮਲੂਕੇ ਨੇ, ਇਹ ਬਾਦਲ ਦੀ ਤੇ ਬਾਦਲ ਦੇ ਮੁੰਡੇ ਦੀ ਸਾਜ਼ਿਸ਼ ਆ। ਵੀ ਜਿਵੇਂ ਅੱਗੇ ਸੌਦਾ ਸਾਧ ਦੇ ਉਹ ਪਾ ਕੇ ਨਾ ਜਿਹੜਾ ਟਕਵਾਂ ਚ ਰਜਿਆ ਸੀ, ਉਹ ਟਕਵਾਂ ਵਾਂਗੂ ਇਹ ਸਿੱਖਾਂ ਨੂੰ ਵੇਂਦਾ ਆ ਵੀ ਤੁਹਾਡੇ ਚ ਕਿੰਨੀ ਗੈਰਤ ਹੈਗੀ ਆ। ਇਹ ਲੜਾਉਣ ਵਾਲੀ ਤੇ ਲੜਾ ਕੇ ਤੇ ਮੁੜ ਕੇ ਬਾਅਦ ਚ ਜਾਂ ਵੋਟਾਂ ਕੈਂਸਲ ਕਰਾਈਏ ਤੇ ਵੀ ਆਪਾਂ ਫੇਰ ਅਜੇ ਕਾਬਜ ਰਹੀਏ। ਟੀਕਾ ਲਾ ਕੇ ਦੇਖਦਾ ਪਹਿਲਾਂ। ਹਾਂਜੀ, ਟੀਕਾ ਲਾ ਕੇ ਵੇਂਦਾ ਵੀ ਇਹਨਾਂ ਚ ਗੈਰਤ ਹੈਗੀ ਆ। ਕੋਈ ਬੋਲਦਾ ਸਾਡੇ ਮੂਹਰੇ ਕਿ ਸਾਨੂੰ ਪਿੰਡਾਂ ਚੋਂ ਜਾਣ ਤੋਂ ਰੋਕਣਗੇ, ਵੀ ਸਾਡੇ ਗੱਲ ਪੈਣਗੇ ਕਿ ਨਹੀਂ ਪੈਣਗੇ। ਇਹ ਤਾਂ ਇਹ ਕੰਮ ਕੀਤਾ ਇਹਨਾਂ ਨੇ, ਘਿਨਾਉਣੀ ਹਰਕਤ। ਠੀਕ ਗੱਲ ਹੈ। ਥੈਂਕ ਯੂ ਬੂਟਾ ਸਿੰਘ ਜੀ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ। ਬਿਲਕੁਲ ਜੀ, ਟੀਕੇ ਲਾ ਕੇ ਸਾਡੇ ਕਈ ਵਾਰ ਦੇਖੇ ਗਏ ਆ, ਅਸੀਂ ਸਹੀ ਜਾਣੇ ਆ। ਜੀ ਸਾਡੇ ਅਗਲੇ ਕਾਲਰ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਨਿਰਮਲ ਸਿੰਘ ਜੀ ਲਾਲੀ ਤੇ ਅਜੂਬਾ ਸਿਟੀ ਤੋਂ ਜਰਨੈਲ ਸਿੰਘ ਜੀ ਲੈਨਵੁੱਡ ਤੋਂ ਵਾਸ਼ਿੰਗਟਨ ਤੋਂ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਜੁੜੇ ਨੇ ਸਾਡੇ ਨਾਲ ਹਰਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਕੋਈ ਸਵਾਲ ਨਹੀਂ, ਮੇਰਾ ਤਾਂ ਵਿਚਾਰ ਹੀ ਹੈ ਕਿ ਬੜੇ ਢੁਕਵੇਂ ਸਮੇਂ ਤੇ ਤੁਸੀਂ ਆਏ ਜੇ। ਜੋ ਇਹ ਘਿਨਾਉਣੀਆਂ ਹਰਕਤਾਂ ਕਰ ਰਹੇ ਨੇ, ਹੁਣ ਢੁਕਵਾਂ ਸਮਾਂ ਹੈ, ਇਲੈਕਸ਼ਨ ਆ ਗਈ, ਟਾਈਮ ਆ ਗਿਆ ਹੈ। ਸਾਨੂੰ ਹੁਣ ਇਹਨਾਂ ਦੀਆਂ ਘਿਨਾਉਣੀਆਂ ਹਰਕਤਾਂ ਦਾ, ਜਿਸ ਤਰ੍ਹਾਂ ਭੈਣ ਜੀ ਹਰੀ ਕਰ ਰਹੇ ਨੇ, ਇਹ ਰੇਡੀਓ ਸਟੇਸ਼ਨ ਕਰ ਰਿਹਾ ਹੈ, ਬਹੁਤ ਵਧੀਆ ਹੈ। ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ। ਇਹਨਾਂ ਨੂੰ ਨਕਾਬ ਕਰਨ ਦਾ ਇਹ ਬਹੁਤ ਵਧੀਆ ਤਰੀਕਾ। ਔਰ ਜਿਸ ਤਰੀਕੇ ਨਾਲ ਹੁਣ ਤੁਸੀਂ ਪਿਛਲੇ ਸਮੇਂ 'ਚ ਇਹਨਾਂ ਦੀਆਂ ਕੀਤੀਆਂ ਕਰਤੂਤਾਂ ਦਾ ਪਰਦਾ ਖੋਲ ਰਹੇ ਜੇ, ਇਸ ਤੋਂ ਵੱਧ ਸੁਚੱਜੇ ਤਰੀਕੇ ਨਾਲ ਹੋਰ ਕੋਈ ਨਹੀਂ ਖੋਲ ਸਕਦਾ। ਤੁਹਾਡਾ ਬਹੁਤ ਧੰਨਵਾਦ ਆ, ਬਹੁਤ ਧੰਨਵਾਦ ਇਸ ਰੇਡੀਓ ਸਟੇਸ਼ਨ ਦਾ,
ਜਿਹੜੇ ਸਮੇਂ-ਸਮੇਂ ਮਿਹਰਬਾਨੀ ਜੀ। ਹਾਂਜੀ ਇਹ ਲਿਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਤਕਰੀਬਨ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ, ਉਸੇ ਤਰੀਕੇ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੇਂਜ ਆਵੇ, ਇੱਕ ਦਫਾ ਚੇਂਜ ਆਵੇ, ਤੇ ਮਹਾਰਾਜ ਕਿਰਪਾ ਕਰੂਗਾ। ਮੈਨੂੰ ਲੱਗਦਾ ਤੁਹਾਨੂੰ 2-3 ਮਹੀਨਿਆਂ ਤੱਕ ਇਹ ਚੰਗੀ ਖਬਰ ਸੁਣਨ ਨੂੰ ਮਿਲੂਗੀ। ਪਰਮਾਤਮਾ ਕਿਰਪਾ ਕਰੂਗਾ। ਉਹਦੇ ਬਾਅਦ ਕਮੇਟੀ ਚੋਂ ਇਹਨੂੰ ਮਗਰੋਂ ਲਾਵਾਂਗੇ ਕਿਸੇ ਤਰੀਕੇ। ਪਰਮਾਤਮਾ ਜੁਗਤ ਬਣਾਊਗਾ। ਜਿਸ ਪ੍ਰਮਾਤਮਾ ਨੇ, ਜਿਸ ਅਕਾਲ ਪੁਰਖ ਦੇ ਹੁਕਮ ਨਾਲ ਇਹ ਪੰਥ ਸਾਜਿਆ ਗਿਆ, ਦਸਮ ਪਾਤਸ਼ਾਹ ਨੇ ਇਹ ਖੰਡੇ ਦੀ ਪਹੁਲ ਵਿੱਚ ਤਬਦੀਲ ਕੀਤਾ ਸਿਧਾਂਤ ਨੂੰ, ਜਿਹੜੀ ਚਰਨ ਪਹੁਲ ਤੋਂ ਖੰਡੇ ਦੀ ਪਹੁਲ 'ਚ ਸਿੰਘ ਸੰਸਕ੍ਰਿਤੀ ਨੂੰ ਜਨਮ ਦਿੱਤਾ। ਉਹਨੂੰ ਕੋਈ ਘਟੀਆ ਕਿਸਮ ਦੀ ਪਰਿਵਾਰ ਜਾਂ ਘਟੀਆ ਕਿਸਮ ਦਾ ਮਨੁੱਖ ਬਰਬਾਦ ਨਹੀਂ ਕਰ ਸਕਦਾ। ਅਸੀਂ ਦੇਰ ਹੋ ਜਾਊਗੀ, ਸਾਡੀ ਨੁਕਸਾਨ ਬਹੁਤ ਹੋ ਚੁੱਕਾ, ਤੇ ਹੋ ਸਕਦਾ ਹੋਰ ਵੀ ਹੋ ਜਾਵੇ ਥੋੜ੍ਹਾ ਬਹੁਤ, ਪਰ ਇਹ ਕੌਮ, ਇਹ ਧਰਮ, ਇਹ ਸਾਡਾ ਨਿਜ਼ਾਮ ਨਹੀਂ ਖਤਮ ਕਰ ਸਕਦਾ। ਬਾਦਲ ਜਾਂ ਉਹਦੇ ਕੁਣਬੇ ਜਿੰਨੇ ਮਰਜ਼ੀ ਲੱਗ ਜਾਣ, ਅਸੀਂ ਮਹਾਰਾਜ ਦੀ ਕਿਰਪਾ ਨਾਲ ਸੁਰਖਰੂ ਹੋਵਾਂਗੇ, ਤੇ ਦਸਮ ਪਾਤਸ਼ਾਹ ਦੀਆਂ ਬਰਕਤਾਂ ਉਹਨਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਰੰਗ ਲਿਆਉਣਗੀਆਂ। ਸੁੱਚਾ ਸਿੰਘ ਜੀ। ਹਾਂਜੀ ਭੈਣ ਜੀ, ਜਥੇਦਾਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਗੱਲ ਤੇ ਮੈਂ ਆਪਣੇ ਆਪ ਨੂੰ ਬੜੇ ਵੱਡੇ ਆਪਣੇ ਧੰਨ ਭਾਗ ਸਮਝਦਾ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋ। ਤੁਹਾਡੇ ਨਾਲ ਪਹਿਲੀ ਵਾਰੀ ਬਚਨ ਕਰਨ ਦਾ ਮੌਕਾ ਮਿਲਿਆ ਜੀ, ਇਸ ਗੱਲ ਤੇ ਬੜਾ ਮਾਣ ਹੋਇਆ ਜੀ। ਦੂਸਰਾ, ਦੁੱਖ ਬੜਾ ਹੁੰਦਾ, ਤੁਹਾਡੇ ਵਰਗੇ ਸਿੰਘ ਸਾਹਿਬ ਮਿਲੇ ਸੀ ਸਾਨੂੰ, ਬੜੀਆਂ ਆਸਾਂ ਸੀ ਤੁਹਾਡੇ ਤੇ, ਸਾਨੂੰ ਬਹੁਤ ਕੁਝ ਸਾਨੂੰ ਆਸਾਂ ਸੀ ਵੀ ਤੁਸੀਂ ਕੀਤਾ ਵੀ ਬੜਾ ਕੁਛ ਆ, ਪਰ ਸੱਚੇ ਬੰਦੇ ਦੀ ਕਦਰ ਨਹੀਂ ਹੈਗੀ। ਹੁਣ ਲੱਖਾਂ ਹੀ ਲੋਕ ਇੱਥੇ ਮਾਨ ਸਾਹਿਬ ਦੀਆਂ ਚਿੱਠੀਆਂ ਲੈ ਕੇ ਇੱਥੇ ਪੱਕੇ ਹੋਏ ਨੇ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ। ਕੋਈ ਯਾਦ ਕਰਦਾ ਮਾਨ ਸਾਹਿਬ ਨੂੰ, ਅਣਗੌਲਿਆ ਕਰਤਾ ਮਾਨ ਸਾਹਿਬ ਨੂੰ। ਸੱਚੇ ਬੰਦੇ ਦੀ ਕਦਰ ਨਹੀਂ। ਅੱਜ ਝੂਠਾ। ਹੁਣ ਬਾਦਲ ਪਰਿਵਾਰ ਨੇ ਜੋ ਕੁਝ ਕੀਤਾ, ਬੇੜਾ ਸਾਡੇ ਪੰਜਾਬ ਦਾ, ਸਾਡੀ ਕੌਮ ਦਾ। ਅਕਾਲ ਤਖ਼ਤ ਸਾਹਿਬ ਸਾਡਾ ਇੱਕ ਧੁਰਾ ਹੈ, ਉੱਥੋਂ ਅਸੀਂ ਸੇਧ ਲੈ ਕੇ ਤੁਰਦੇ ਹਾਂ, ਸਾਡੀ ਜਿੰਦ ਜਾਨ ਨੂੰ ਹਾਜ਼ਰ ਹੈ। ਪਰ ਇਹ ਲੋਕ ਦਿਲ ਉਦੋਂ ਵੀ ਹੱਥ ਖੜੇ ਕਰਕੇ 84 'ਚ ਵੀ ਬਾਹਰ ਨਿਕਲੇ ਨੇ। ਇਹਨਾਂ ਨੇ ਸਾਡੀ ਕੌਮ ਦਾ ਬੇੜਾ ਇੰਨਾ ਕੁ ਗਰਕ ਕੀਤਾ ਪਿਆ। ਜਿਹੜਾ ਮਲੂਕਾ ਹੈ, ਇਹਨੂੰ ਤਾਂ ਸੱਚੇ ਪਾਤਸ਼ਾਹ ਚਲੋ ਕਹਿਣਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦਾ ਵੀ ਐਕਸੀਡੈਂਟ ਇਹੋ ਜਿਹਾ ਹੋਵੇ, ਇਹੋ ਜਿਹੀ ਖਬਰ ਆਵੇ ਤਾਂ ਸਰੀਰ, ਜਿਵੇਂ ਬੇਅੰਤੇ ਦਾ ਸਰੀਰ ਨਹੀਂ ਸੀ ਨਾ ਇਕੱਠਾ ਹੋਇਆ, ਏਦਾਂ ਇਹਦਾ ਸਰੀਰ ਨਾ ਇਕੱਠਾ ਹੋਵੇ, ਇਹੋ ਜਿਹੇ ਦਾ ਐਕਸੀਡੈਂਟ। ਬਹੁਤ ਧਰਮ ਦਾ ਬਹੁਤ ਨੁਕਸਾਨ ਕੀਤਾ ਇਹਨਾਂ ਨੇ ਇਹਦੇ ਵਿੱਚ ਨਾ। ਇਹ ਦੇਖਣ ਨੂੰ ਭਾਵੇਂ ਅਸੀਂ ਨਾ ਮਹਿਸੂਸ ਕਰੀਏ, ਲੇਕਿਨ ਜੋ ਕੁਛ ਵੀ ਇਹਨੇ ਮਲੂਕੇ ਨੇ ਕੀਤਾ ਓਪਨਲੀ ਆਪਣਾ ਜਾਂ ਇਹ ਹੁੰਦਾ ਨਾ ਕਿ ਕਿਸੇ ਹਿੰਦੂ ਵੀਰ ਦਾ ਕੋਈ ਸਮਾਗਮ ਹੁੰਦਾ, ਉਹਦੇ ਵਿੱਚ ਇਹ ਜਾ ਕੇ ਉਹਨੂੰ ਅਟੈਂਡ ਕਰਦਾ ਜਾਂ ਭਾਗ ਲੈਂਦਾ ਤੇ ਹੋਰ ਗੱਲ ਸੀ, ਲੇਕਿਨ ਆਪਣਾ ਸਮਾਗਮ, ਆਪਣਾ ਜਿਹੜਾ ਦਫ਼ਤਰ ਦਾ ਉਦਘਾਟਨ ਕਰਾਉਣਾ, ਤੇ ਉਹ ਵੀ ਉਸ ਏਰੀਏ 'ਚ ਜਿਹਨੂੰ ਪੰਥਕ ਮੰਨਿਆ ਜਾਂਦਾ, ਤੇ ਇਹ ਕਰਤੂਤ ਕਰਨੀ, ਜਿਹੜੀ ਮੈਂ ਸਮਝਦਾ ਪ੍ਰਮਾਤਮਾ ਜਦੋਂ ਮਾਰਦਾ ਉਹ ਡਾਂਗਾਂ ਨਾਲ ਨਹੀਂ ਮਾਰਦਾ, ਉਹ ਮੱਤ ਪੁੱਠੀ ਕਰ ਦਿੰਦਾ। ਤੇ ਇੱਕ ਹਿੰਦੂ ਸ਼ਾਸਤਰਾਂ ਦੇ ਵਿੱਚ ਇੱਕ ਬਚਨ ਮਿਲਦਾ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਤੋ ਜਦੋਂ ਇਹਨਾਂ ਦੇ ਵਿਨਾਸ਼ ਦਾ ਹੁਣ ਸਮਾਂ ਆ ਗਿਆ ਨਾ, ਤੇ ਉਦੋਂ ਪ੍ਰਮਾਤਮਾ ਨੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ। ਮੈਂ ਤੇ ਇੰਨਾ ਕੀ ਸਮਝਦਾ ਕਿ ਕਹਿ ਲੈਣਾ ਠੀਕ ਹੈ। ਕਿਹਨਾਂ ਨੂੰ ਕਹੋਗੇ? ਚੰਦੂ ਮਾਜਰੇ ਨੇ ਤਿਲਕ ਲਾਇਆ ਗੁਰੂ ਗ੍ਰੰਥ ਸਾਹਿਬ ਨੂੰ, ਕਿਹਨਾਂ ਦੀ ਗੱਲ? ਹਾਂਜੀ ਜੇ ਸੁਖਬੀਰ ਬਾਦਲ ਕਹਿੰਦਾ ਸਿੱਖਾਂ ਦੇ ਪਹਿਲੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ, ਤੇ ਜੇ ਗਲਤੀ ਹੋ ਜਾਂਦੀ ਹੈ ਉਹਨੂੰ ਇਹ ਚੱਕ ਲੈਂਦੇ ਨੇ। ਜੇ ਉਹ ਜਿਹੜਾ ਬਲੈਕੀ ਹੈ, ਉਹ ਡਰੱਗ ਹੈ, ਉਹ ਉੱਥੇ ਕੇਜਰੀਵਾਲ ਨੂੰ ਕੀ ਕਹਿੰਦਾ, ਉਹਦੀ ਗੱਲ ਨਹੀਂ ਜੀ। ਇੱਕ ਨਹੀਂ, ਬੜੀ ਹਜ਼ਾਰਾਂ ਵਾਰੀ ਇਹਨਾਂ ਦੀ ਬੀਬੀ ਜਿਹੜੀ ਆ ਹਰਸਿਮਰਤ ਕੌਰ ਬਾਦਲ ਸਾਹਿਬ ਦੀ ਮਾਨਯੋਗ ਨੂੰ, ਉਹ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਜੈ। ਇਹ ਪਤਾ ਨਹੀਂ ਇਹ ਮੋਦੀ ਨੂੰ ਨੂੰ ਖੁਸ਼ ਕਰਨ ਲਈ ਕੀ ਕਿੱਥੋਂ ਤੱਕ ਪਹੁੰਚ ਗਏ, ਪਰ ਅਸੀਂ ਸੁੱਤੇ ਪਏ ਹਾਂ। ਤੇ ਜਿਹੜੀ ਸੁੱਤੇ ਅਸੀਂ ਜਾਗਦੇ ਹੀ ਨਾ, ਜਿਸ ਤਰ੍ਹਾਂ ਇੱਕ ਸੂਫੀ ਸੰਤ ਨੇ ਬਚਨ ਕੀਤਾ, ਇੱਕ ਸੁੱਤਿਆਂ ਹੀ ਜਿਵਾ ਵਾਸਤੇ ਹੋ, ਇੱਕ ਸੁੱਤਿਆਂ ਹੀ ਜਿਵਾ ਵਾਸਲ ਹੋਏ, ਇੱਕ ਜਾਗਦਿਆਂ ਹੀ ਸੁੱਤੇ ਹੋ, ਹਉ ਕੁਰਬਾਨ ਤਿਨਾਂ ਤੋਂ ਬਾਹੂ ਜਿਨ੍ਹਾਂ ਖੂਬ ਪ੍ਰੇਮ ਦੇ ਜੁੱਤੇ ਹੋ। ਉਹ ਹੁੰਦੇ ਨੇ ਬੜੇ ਥੋੜੇ ਤੇ ਵਿਰਲੇ, ਜੱਗ ਮੇ ਉੱਤਮ ਕੱਢੀਏ ਵਿਰਲੇ ਕਈ ਕੇ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਤੇ ਅਸੀਂ ਤੇ ਜਾਗਦੇ ਹੀ ਸੁੱਤੇ ਪਏ ਹਾਂ। ਸਾਡੇ ਸਾਹਮਣੇ ਸਾਰਾ ਕੁਛ ਲੁੱਟ ਪੁੱਟ ਕੇ ਤੇ ਇਹ ਬਾਦਲ ਦਾ ਟੱਬਰ ਲੈ ਗਿਆ। ਤੋ ਪੰਜਾਬ ਦਾ ਸਿਰ ਮੁੰਨ ਦਿੱਤਾ ਇਹਨਾਂ ਸਾਰੇ ਦਾ, ਸਿੱਖੀ ਦਾ ਬੇੜਾ ਗਰਕ ਕਰ ਦਿੱਤਾ। ਤੋ ਪਤਾ ਨਹੀਂ ਕੀ ਇਸ ਬੰਦੇ ਨੇ ਲੈ ਕੇ ਜਾਣਾ ਸੀ, ਕਿੰਨਾ ਕੁ ਕਲੰਕ ਲੈ ਕੇ ਜਾਣਾ ਸੀ। ਆਫਟਰ ਆਲ ਕਿਤੇ ਕੋਈ ਹੱਦ ਬੰਦਾ ਹੁੰਦਾ ਕੋਈ, ਤੇ ਇਹਨਾਂ ਤੇ ਹੱਦਾਂ ਬੰਨੇ ਸਭ ਪਾਰ ਕਰਤੇ, ਕਿਸੇ ਦਾ ਡਰ ਨਹੀਂ ਰਿਹਾ। ਐ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਇਹ ਅਕਾਲੀ ਗੁਰੂ ਦਾ ਮੂੰਹ ਚੜਾਵਾ ਹੁਣ, ਇਸ ਤਰ੍ਹਾਂ ਲੱਗਦਾ ਜੀ। ਪਰ ਅਕਾਲ ਪੁਰਖ ਅੱਗੇ ਅਰਦਾਸ ਹੀ ਕਰ ਸਕਦੇ ਸੱਚੇ ਪਾਤਸ਼ਾਹ ਅੱਗੇ, ਸਿੱਖਾਂ ਨੂੰ ਸਮਤ ਬਖਸ਼, ਉਸ ਚੰਗੇ ਬੰਦਿਆਂ ਨੂੰ ਅੱਗੇ ਲਿਆਉਣ ਜੀ। ਜਗਜੀਤ ਸਿੰਘ ਜੀ। ਭੈਣ ਜੀ ਬਲਵਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭਾਜੀ ਬਲਵਿੰਦਰ ਕੌਰ ਜੀ, ਅੱਗੇ ਵੀ ਵੈਲੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਜੀ। ਇਹ ਕਹਿਣਾ ਬਣਦਾ ਹੈ, ਜਿਹੜੀ ਆਪਾਂ ਗੱਲ ਆਮ ਹੀ ਕਰਦੇ ਹਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ, ਕੌਮ ਨੂੰ ਉਜਾਗਰਤ ਕਰਦੇ ਰਹੋ, ਹਾਲਾਤਾਂ ਦੇ ਉੱਤੇ ਤੁਸੀਂ ਜਾਗਰੂਕ ਕਰਦੇ ਆ। ਤੇ ਆਪਣੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਸੁਣਿਆ, ਬੜਾ ਚੰਗਾ ਲੱਗਾ। ਉਦਾਂ ਵੀ ਇਹਨਾਂ ਦੇ ਵਿੱਚ ਵਚਨ ਸੁਣਦੇ ਰਹੀਦਾ। ਹੁਣ ਸਾਰੀਆਂ ਗੱਲਾਂ ਆਪਾਂ ਕਰ ਲਈਆਂ, ਜੋ ਕੁਛ ਇਹ ਕਰਦੇ ਆ ਇਹ ਤਾਂ ਕਰੀ ਜਾਂਦੇ ਆ, ਇਹ ਨਹੀਂ ਕਰੀ ਜਾਣਾ ਹੈ। ਇਹਦਾ ਕੰਟਰੋਲ ਹੱਲ ਜਿਹੜਾ ਆ ਭਾਈ ਸਾਹਿਬ ਜੀ, ਉਹ ਕਿਸ ਤਰੀਕੇ ਨਾਲ ਨਿਕਲ ਸਕਦਾ ਹੈ ਵੀ ਉਹਦਾ ਕੋਈ ਆਪਾਂ ਮਤਲਬ ਜ਼ਰੂਰ, ਕਿਉਂ ਕਹਿੰਦੇ ਹੁੰਦੇ ਆ ਵੀ ਸਿਆਣਾ ਉਹੀ ਹੈ ਵੀ ਜੇ ਇਹਨਾਂ ਗੱਲਾਂ ਦੇ ਵਿੱਚੋਂ ਜਾਂ ਇਤਿਹਾਸ ਵੀ ਆਪਾਂ ਸੁਣਦੇ ਆ, ਮੈਂ ਆਪ ਵੀ ਜਿੰਨੀ ਕਿ ਸਾਡੀ ਦਰਤਾ ਮਹਾਰਾਜ ਨੇ ਮਤ ਬਖਸ਼ੀ ਆ ਜੀ, ਜੇ ਕਿਤੇ ਬੋਲਣ ਦਾ ਮੌਕਾ ਵੀ ਮਿਲਦਾ ਉੱਥੇ ਇਹੀ ਗੱਲ ਕਰੀਦੀ ਆ ਭਾਈ ਸਿਆਣੇ ਬਣੀਏ। ਪਹਿਲਾਂ ਤਾਂ ਚਲੋ ਸਾਡਾ ਹੈਗਾ ਕਿ ਅਸੀਂ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ, ਸਾਰੇ ਅਸੀਂ ਆਪਣੇ ਆਪ ਦੇ ਵਿੱਚ ਅਵੇਅਰ ਹੋਈਏ। ਉਸ ਤੋਂ ਬਾਅਦ ਜਿਵੇਂ SGPC ਆ, ਉਹਦੇ ਤੇ ਇਹਨਾਂ ਜਿਹੜਾ ਕਬਜ਼ਾ ਕੀਤਾ, ਚਲੋ ਦੇਖਦੇ ਆ ਐਤਕੀ ਵੋਟਾਂ ਪਾਟਾਂ ਦੇ ਵਿੱਚ, ਕਿਉਂਕਿ ਸਾਰੇ ਪਾਸੇ ਇਹਨਾਂ ਦਾ ਗਲਬਾ ਸੀਗਾ, ਇਹ ਸੱਤਾ ਦੇ ਵਿੱਚ ਵੀ ਸੀਗੇ, ਤਾਂ ਇਸ ਕਰਕੇ ਦੂਏ ਬੰਨੇ ਵੀ ਜੇ ਸੱਤਾ ਤੋਂ ਇਹਨਾਂ ਦਾ ਗਲਬਾ ਛੁੱਟਦਾ, ਥੋੜਾ ਬਹੁਤਾ ਰਿਲੈਕਸ ਮਿਲਦੀ ਆ। ਤੁਸੀਂ ਨੇੜੇ ਹੋ ਕੇ ਬਾਚਿਆ, ਤੁਸੀਂ ਸਿਸਟਮ ਦੇ ਵਿੱਚ ਰਹੇ ਹੋ, ਉਸ ਤੋਂ ਕੁਝ ਖਾਲਸਾ ਪੰਥ ਨੂੰ ਸੇਧ ਦਿਓ ਤਾਂ ਜਿਹਨਾਂ ਤੋਂ ਸਾਡੇ ਵਰਗਿਆਂ ਨੂੰ ਬਾਹਲਾ ਨਹੀਂ ਪਤਾ, ਤੇ ਉੱਥੇ ਆਪਾਂ ਕੰਮ ਕਰੀਏ। ਆਉਣ ਵਾਲੇ ਸਮੇਂ 'ਚ ਵੀ ਭੈਣ ਜੀ ਨੂੰ ਬੇਨਤੀ ਕਰਾਂਗੇ ਤੇ ਤੁਹਾਨੂੰ ਤੁਹਾਡੇ ਵਰਗੇ ਹੋਰ ਸੁਹਿਰਦ ਜਿਹੜੇ ਲੀਡਰ ਨੇ ਕੌਮ ਦੇ, ਉਹਨਾਂ ਨੂੰ ਲਿਆਉਂਦੇ ਰਹਿਣ ਤੇ ਆਪਾਂ ਇਹਨਾਂ ਤੋਂ ਜਿਹੜਾ ਠੀਕ ਹੈ, ਇੱਕ ਤਾਂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ ਆ, ਸਿੱਖ ਦੀ ਅਰਦਾਸ ਬਹੁਤ ਕੰਮ ਕਰਦੀ ਆ, ਪਰ ਦੂਜਾ ਮਹਾਰਾਜ ਨੇ ਇਹ ਵੀ ਕਿਹਾ ਵੀ ਉਦਮ ਕਰਿੰਦਿਆਂ ਜੀਓ ਤੋਂ ਉਦਮ ਕਰਨਾ, ਉਦਮ ਕਰਿੰਦਿਆਂ ਜੀਓ ਤੋਂ ਕਮਾਵਦਿਆਂ ਸੁੱਖ ਪਹੁੰਚ ਕਮਾਵਦਿਆਂ ਤੋਂ ਉੱਥੇ ਆਈਏ ਆਪਾਂ ਤੇ ਉਹਦੇ ਬਾਰੇ ਥੋੜਾ ਜਿਹਾ ਜਾਣਨਾ। ਭਾਈ ਸਾਹਿਬ ਮੈਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਮੈਂ ਤੁਹਾਡੇ ਰੇਡੀਓ ਤੋਂ ਇੱਕ ਦਫਾ ਇਹੀ ਕੁਐਸਚਨ ਬਾਰ-ਬਾਰ ਆਇਆ ਸੀ ਤੇ ਉਸ ਇੰਟਰਵਿਊ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਸਾਰੇ ਬਾਹਰ ਦੇ ਸਿੱਖਾਂ ਨੂੰ ਕਿ ਤੁਸੀਂ ਵਿਦੇਸ਼ੀ ਸਿੱਖ, ਸਾਰੇ ਵਿਦੇਸ਼ੀ ਸਿੱਖਾਂ ਦਾ ਇੱਕ ਏਜੰਡਾ ਹੋਵੇ ਕਿ ਅਸੀਂ ਪ੍ਰਬੰਧਕ ਕਮੇਟੀ ਬਾਦਲ ਤੋਂ ਖੋਹਣੀ ਹੈ, ਉਹ ਤੁਹਾਡਾ ਏਜੰਡਾ ਹੋਵੇ। ਬਾਕੀ ਏਜੰਡੇ ਤੁਸੀਂ ਛੱਡ ਦਿਓ ਤੇ ਇਹ ਮਸਲਾ ਹੱਲ ਹੋ ਸਕਦਾ। ਉਹ ਮੇਰੀ ਇੰਟਰਵਿਊ ਜਿਹੜੀ ਆ ਮੈਂ ਮਹਿਸੂਸ ਕਰਦਾ ਚੱਲੀ ਬੜੀ ਸੀ, ਲੋਕਾਂ ਨੇ ਬਹੁਤ ਸੁਣੀ ਆ ਤੇ ਇੱਕ ਮਾਹੌਲ ਵੀ ਬਣ ਗਿਆ ਸੀ। ਲੇਕਿਨ ਬਾਅਦ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ ਤੇ ਬੇਅਦਬੀ ਦੇ ਵਿੱਚ ਵਲੂੰਦਰਿਆ ਗਿਆ ਸਾਰਾ ਸਿੱਖਾਂ ਦਾ ਹਿਰਦਾ, ਤੇ ਉਦੋਂ ਅਕਾਲੀ ਘਰਾਂ ਚੋਂ ਬਾਹਰ ਨਿਕਲਣ ਜੋਗੇ ਨਹੀਂ ਸੀ, ਬਾਦਲ ਇੱਥੋਂ ਚੰਡੀਗੜ੍ਹ ਚੋਂ ਬਾਹਰ ਨਿਕਲਣ ਜੋਗਾ ਨਹੀਂ ਸੀ। ਲੇਕਿਨ ਸਾਡੇ ਕੁਝ ਸਵਾਰਥ ਨੇ ਉਸ ਲਾਈਨ ਨੂੰ ਚੇਂਜ ਕਰਨਾ ਚਾਹਿਆ, ਉਹ ਜਿਹੜਾ ਗੁਰੂ ਪਿਆਰ ਸੀ ਉਸ ਨੂੰ ਵੋਟਾਂ ਦੇ ਵਿੱਚ ਸ਼ਿਫਟ ਕਰਨਾ ਚਾਹਿਆ, ਉਹ ਸਾਰੀ ਮੂਵਮੈਂਟ ਨੂੰ ਮਿੱਟੀ 'ਚ ਰੋਲ ਦਿੱਤਾ। ਤੋ ਉਸ ਸਮੇਂ ਵੀ ਮੈਂ ਇਹੀ ਸਲਾਹ ਦਿੱਤੀ ਸੀ ਕਿ ਇੱਕੋ ਇੱਕ ਤਰੀਕਾ ਆ ਜਿਹੜਾ ਬੜਾ ਆਸਾਨ ਆ ਤੇ ਬੜਾ ਸੌਖਾ ਆ ਤੇ ਹੱਲ ਵੀ ਉਹੀ ਆ। ਜਦੋਂ ਸਾਡੇ ਕੋਲ ਪ੍ਰਬੰਧਕ ਕਮੇਟੀ ਆ ਜਾਂਦੀ ਆ, ਅਸੀਂ ਉਸ ਸਮੇਂ ਅਕਾਲ ਤਖਤ ਤੇ ਪੰਥ ਦੇ ਗ੍ਰੰਥ ਦੇ ਸਿਧਾਂਤ ਨੂੰ ਸੁਤੰਤਰ ਕਰ ਸਕਦੇ ਹਾਂ। ਗੁਰੂ ਆਸ਼ੇ ਅਨੁਸਾਰ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਦੀਆਂ ਨਜ਼ਰਾਂ ਥੱਲੇ, ਜਿਹੜਾ ਕਿਸੇ ਦੇ ਭੈ ਥੱਲੇ ਨਾ ਹੋਵੇ। ਕਿਸੇ ਨੂੰ ਕੋਈ CM ਹੋਵੇ, ਕੋਈ PM ਹੋਵੇ, ਅਕਾਲ ਤਖਤ ਵੱਲ ਅੱਖ ਚੁੱਕ ਕੇ ਨਾ ਦੇਖ ਸਕੇ। ਤੇ ਜਿਹੜਾ ਵੱਡੇ ਤੋਂ ਵੱਡਾ ਸਿੱਖ ਆਪਣਾ ਲੀਡਰ ਆਪਣੇ ਆਪ ਨੂੰ ਖਵਾਵੇ, ਉਹਨੂੰ ਪਤਾ ਹੋਵੇ ਕਿ ਮੈਨੂੰ ਕਦੀ ਵੀ ਧੌਣੋਂ ਪੜ ਕੇ ਅਕਾਲ ਤਖਤ ਤੇ ਲਿਆਂਦਾ ਜਾ ਸਕਦਾ। ਫਿਰ ਸਾਡੀ ਕੌਮ ਜਿਹੜੀ ਆ ਸਿੱਧੇ ਰਾਹ ਤੇ ਚੱਲ ਸਕਦੀ ਆ। ਅਸਲ ਵਿੱਚ ਸਾਡੇ ਸਿੱਖਾਂ ਦੀ ਸਟੱਡੀ ਜਿਹੜੀ ਆ, ਮੈਨੂੰ ਨਹੀਂ ਲੱਗਦਾ ਇੰਨੀ ਧਾਰਮਿਕ ਤੌਰ ਤੇ, ਪੋਲੀਟੀਕਲ ਤੌਰ ਤੇ ਕੋਈ ਏਡੀ ਵੱਡੀ ਸਟੱਡੀ ਹੋਵੇ। ਸਾਡੇ ਕੋਲ ਜਿਹੜਾ ਅਕਾਲ ਤਖਤ ਗੁਰੂ ਸਾਹਿਬ ਨੇ ਦਿੱਤਾ, ਕੇਵਲ ਅਕਾਲ ਪੁਰਖ ਦਾ ਤਖਤ, ਜਿਹੜੇ 4 ਤਖਤ ਨੇ ਉਹ ਗੁਰੂ ਪਿਆਰ ਵਿੱਚ ਸੰਗਤਾਂ ਦਾ ਪਿਆਰ ਹੈ। ਲੇਕਿਨ ਅਕਾਲ ਤਖਤ ਜਿਹੜਾ ਗੁਰੂ ਸਾਹਿਬ ਨੇ ਆਪ ਬਣਾਇਆ, ਗੁਰੂ ਨਾਨਕ ਦੇ ਆਸ਼ੇ ਤੇ ਸੰਕਲਪ ਅਨੁਸਾਰ, ਉਹ ਅਕਾਲ ਤਖਤ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਜਿਹੜਾ 240 ਸਾਲ ਤੋਂ ਬਾਅਦ ਜਿਹੜਾ ਉਹਨਾਂ ਨੇ ਅੰਤਮ ਵਸੀਅਤ ਕੀਤੀ ਸਿੱਖਾਂ ਦੇ ਨਾਂ ਤੇ, ਮੇਰੇ ਤੋਂ ਬਾਅਦ ਤੁਸੀਂ ਮੇਰੀ ਆਤਮਾ ਗ੍ਰੰਥ ਵਿੱਚ ਹੋਊਗੀ, ਪ੍ਰਾਣ ਪੰਥ ਵਿੱਚ, ਤੇ 5 ਪਿਆਰਿਆਂ ਨੂੰ ਗੁਰਮਤਾ ਕਰਨ ਦੇ ਅਧਿਕਾਰ ਦਿੱਤੇ, ਰਾਜਸੀ ਫਕੀਰੀ ਕੇਸ ਦਾੜੇ ਦੀ ਫਕੀਰੀ ਬਖਸ਼ਿਸ਼ ਕੀਤੀ। ਇਹ ਜ਼ਿੰਮੇਵਾਰੀਆਂ ਧਾਰਮਿਕ ਤੇ ਪੋਲੀਟੀਕਲ ਜ਼ਿੰਮੇਵਾਰੀਆਂ ਜਿਹੜੀਆਂ ਉਹ ਸੌਂਪੀਆਂ, ਤੇ ਇੱਕ ਗੁਰੂ ਦਾ ਰੁਤਬਾ ਪੰਥ ਤੇ ਗ੍ਰੰਥ ਦਾ। ਇੱਕ ਕਵੀ ਰਾਜ ਨਿਹਾਲ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਕਿਹਾ, हाथ जोड़ जोड़ कहूँ, श्री गुरु गोबिंद सिंह हाथ जोड़ जोड़ कहूँ, आपके बचन की प्रतीत कौन मानेगो। राखो अपने कविराज निहाल सिंह जी वंदना करते ने, अरदास करते ने गुरु गोबिंद सिंह जी अगे, पंथ की रखो तो ग्रंथ की रहेगी नाथ, रखो जो ना पंथ की ग्रंथ कौन मानोगा। तो वो जरा अज वो जो वचन सिद्ध हो रहे ने
ਕਿ ਜਦੋਂ ਤੁਸੀਂ ਪੰਥ ਹੀ ਖਤਮ ਕਰ ਦਿੱਤਾ, ਪੰਥ ਦੀ ਪ੍ਰਥਾ ਖਤਮ ਕਰ ਦਿੱਤੀ, ਗੁਰੂ ਸਾਹਿਬ ਜੀ ਦਾ ਸਰੀਰ ਜਿਹੜਾ ਫਿਜ਼ੀਕਲ ਜਿੱਥੋਂ ਅਸੀਂ ਦੀਕਸ਼ਾ ਲੈਣੀ ਸੀ, ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ, ਕਵਣ ਗੁਰੂ ਕਹਿ ਪੇ ਦੀਖਿਆ ਲੇਵਾ, ਕਹਿ ਪੇ ਮੁੱਲ ਕਰਾਵਾ। ਗੁਰੂ ਤੋਂ ਬਿਨਾਂ ਗਤ ਨਹੀਂ, ਗੁਰੂ ਤੋਂ ਬਿਨਾਂ ਅਸੀਂ ਕਿਸੇ ਜੋਗੇ ਨਹੀਂ। ਤੇ ਗੁਰੂ ਦਾ ਸਰੀਰ ਜਿਹੜਾ ਫਿਜ਼ੀਕਲੀ ਉਹ ਅਸੀਂ ਬਾਦਲ ਦਾ ਨੌਕਰ ਬਣਾ ਬੈਠੇ ਆ। ਤੇ ਉਹ ਜਿੰਨੀ ਦੇਰ ਤੱਕ ਇਹ ਸੁਤੰਤਰ ਨਹੀਂ ਹੁੰਦੇ, ਕਾਲ ਤਖਤ ਆਪਣੀ ਹੋਂਦ 'ਚ ਨਹੀਂ ਹੁੰਦਾ, ਉਨੀ ਦੇਰ ਆਲ ਵਰਲਡ 'ਚ ਬੈਠਾ ਸਿੱਖ ਸੁਰੱਖਿਅਤ ਨਹੀਂ, ਸਿੱਖੀ ਸੁਰੱਖਿਅਤ ਨਹੀਂ, ਧਰਮ ਸੁਰੱਖਿਅਤ ਨਹੀਂ। ਇਹ ਮੇਰਾ ਮੰਨਣਾ। ਜੇ ਮੇਰੀ ਸਟੱਡੀ 'ਚੋਂ ਜੋ ਮੇਰੀ ਜਿੰਨੀ ਕੁ ਮੇਰੀ ਸੇਵਾ ਜਿਹਨੂੰ ਤੁਸੀਂ ਸਮਝਦੇ ਹੋ ਕਿ ਮੈਂ ਵਿਚਰ ਕੇ ਕੀਤੀ, ਮੇਰੀ ਸਟੱਡੀ 'ਚੋਂ ਇਹ ਨਿਕਲਦਾ ਪਿਆ। ਇਹ ਕੇਵਲ ਸਾਡੇ ਕੋਲ ਇੱਕੋ ਰਸਤਾ ਕਿ ਜਿੰਨਾ ਵਿਦੇਸ਼ੀ ਸਿੱਖ ਆ, ਸਾਰੇ ਵਿਦੇਸ਼ੀ ਸਿੱਖਾਂ ਦਾ ਇੱਕੋ ਏਜੰਡਾ ਹੋਵੇ ਕਿ ਇਹ ਅਕਾਲ ਤਖਤ ਸਾਹਿਬ ਤੇ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਸੀਂ ਬਾਦਲ ਤੋਂ ਖੋਹਣਾ। ਤੇ ਉਹ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਹੱਥ 'ਚ ਜਦੋਂ ਪੰਥ ਦੇ ਹੱਥ 'ਚ ਆਉਂਦੀ ਆ, ਪੰਥਕ ਲੋਕ ਉਹਨੂੰ ਸੰਭਾਲਣ ਤੇ ਇਮਾਨਦਾਰੀ ਦੇ ਨਾਲ ਉਦੋਂ ਪੰਥ ਦੇ ਗ੍ਰੰਥ ਦੇ ਸਿਧਾਂਤ ਨੂੰ ਸੁਤੰਤਰ ਕਰਨ, ਉਹਨੂੰ ਕਿਸੇ ਅਧੀਨ ਨਾ ਕਰਨ। ਇਹ ਗੁਰੂ ਸਾਹਿਬ ਦਾ ਸਿਧਾਂਤ ਹੈ, ਗੁਰੂ ਦਸਮ ਪਾਤਸ਼ਾਹ ਨੇ ਬਣਾਇਆ। ਇਹਨੂੰ ਸਰਕਾਰੀ ਨਿਯਮ ਦੇ ਥੱਲੇ ਨਹੀਂ ਲਿਆਂਦਾ ਜਾ ਸਕਦਾ। ਇਹਨੂੰ ਸਿਰਫ ਦਸਮ ਪਾਤਸ਼ਾਹ ਦੀ ਇੱਛਾ ਅਨੁਸਾਰ ਜਿਹੜੇ ਅਵਾਸਾ ਵਾਲੇ ਸਿੰਘ ਨੇ, ਜਿਹੜੇ ਕੁਰਬਾਨੀ ਵਾਲੇ ਸਿੰਘ ਨੇ, ਜਿਨ੍ਹਾਂ ਤੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸੀਸ ਲੈ ਕੇ ਪ੍ਰੀਖਿਆ ਕਰਕੇ ਸਿਲੈਕਸ਼ਨ ਕੀਤੀ ਸੀ, ਇਸ ਤਰ੍ਹਾਂ ਦੇ 5 ਸਿੰਘ ਅਸੀਂ ਸਾਰੀ ਕੌਮ ਚੋਂ ਲੱਭ ਕੇ ਅਕਾਲ ਤਖਤ ਤੇ ਬਿਠਾ ਦਈਏ ਤੇ ਸਾਡੇ ਮਸਲੇ ਤਾਂ ਹੱਲ ਹੁੰਦੇ ਆ। ਵਰਨਾ ਅਸੀਂ ਇਸ ਤਰ੍ਹਾਂ ਹੀ ਇੱਕ ਆਊਗਾ ਉਹ ਮਰਵਾ ਕੇ ਪੰਥ ਦਾ ਨਾਅਰਾ ਦੇ ਕੇ ਸਾਨੂੰ ਗਾਂਹ ਤੁਰੂਗਾ ਤੇ ਸਤਾ ਲੈ ਕੇ ਗਾਂਹ ਹੋਊਗਾ, ਅਸੀਂ ਫਿਰ ਉਸ ਤਰ੍ਹਾਂ ਹੀ। ਹੁਣ ਤੁਸੀਂ ਦੇਖ ਲਓ ਕਿੰਨੀ ਵੱਡੀ ਸ਼ਹਾਦਤ ਹੋਈ ਅਕਾਲ ਤਖਤ ਸਾਹਿਬ ਦੀ, ਨੌਜਵਾਨ ਬੱਚਿਆਂ ਦੀ ਜਵਾਨੀ ਖਤਮ ਹੋ ਗਈ। ਜਿਹੜੀ ਹੁਣ ਰਹਿ ਗਈ ਉਹ ਇਹਨੇ ਨਸ਼ਿਆਂ 'ਚ ਖਤਮ ਕਰਤੀ। ਲੇਕਿਨ ਸਾਰੀ ਉਹਦੀ ਜਿਹੜੀ ਮੁੱਲ ਸੀਗਾ, ਸਾਰੀ ਉਸ ਕਮਾਈ ਦਾ, ਜੱਦੋ ਜਹਿਦ ਦਾ, ਉਹ ਬਾਦਲ ਦਾ ਪਰਿਵਾਰ, ਉਹਦੇ ਕੁੜਮਾਂ ਦਾ ਪਰਿਵਾਰ ਸਾਰੇ ਲੁੱਟ ਕੇ ਲੈ ਗਏ। ਨਹੀਂ ਤੇ ਤੁਸੀਂ ਦੱਸੋ ਮਜੀਠੀਆ ਕਿੱਥੋਂ ਦਾ, ਮਜੀਠੀਆ ਪਰਿਵਾਰ ਕਿੱਥੋਂ ਦਾ ਪੰਥਕ ਆ? ਇਹ ਕੈਰੋਂ ਪਰਿਵਾਰ ਕਿੱਥੋਂ ਦਾ ਪੰਥਕ ਆ? ਕੈਰੋਂ ਪਰਿਵਾਰ ਦਾ ਮੁੰਡਾ ਇਹਦਾ ਜਵਾਈ ਹੋਣ ਕਰਕੇ ਸਾਡਾ ਮਾਮਾ ਚੰਦੂ ਬਣ ਗਿਆ ਪੰਥ ਦਾ, ਤੇ ਉਹ ਸੁਖਬੀਰ ਦਾ ਸਾਲਾ ਹੋਣ ਕਰਕੇ ਮਜੀਠੀਆ ਪਰਿਵਾਰ ਬਣ ਗਿਆ। ਤੋ ਅਸੀਂ ਪੰਥ ਕੀ ਚੀਜ਼ ਆ, ਇਹ ਆਮ ਸਿੱਖਾਂ ਨੂੰ ਪਤਾ ਹੀ ਨਹੀਂ। ਤੋ ਜਦੋਂ ਅਸੀਂ ਇਸ ਵਿਸ਼ੇ ਤੇ ਇਕਜੁੱਟ ਹੋ ਕੇ ਸਾਡੀ ਕੌਮ ਦਾ ਇੱਕੋ ਏਜੰਡਾ ਹੋ ਕੇ ਬਾਦਲ ਤੋਂ ਅਸੀਂ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਖੋਣੀ ਹੈ। ਇਸ ਵਿਸ਼ੇ ਤੇ ਮੈਂ ਬੜਿਆਂ ਨਾਲ ਗੱਲ ਕੀਤੀ, ਬੜੇ ਲੀਡਰ ਜਿਹੜੇ ਆਪੋਜੀਸ਼ਨ ਦੇ ਆਉਂਦੇ ਆ ਆਪਣੇ, ਤੇ ਉਹਨਾਂ ਨੂੰ ਉਹ ਜਦੋਂ ਗੱਲ ਕਰਦੇ ਉਹ ਕਹਿੰਦੇ ਨਹੀਂ ਪਹਿਲਾਂ CM ਦੀ ਸੀਟ ਲਈਏ, CM ਬਣ ਕੇ ਫਿਰ ਅਸੀਂ ਪ੍ਰਬੰਧਕ ਕਮੇਟੀ 5 ਮਿੰਟਾਂ 'ਚ ਲੈ ਲਾਂਗੇ। ਪਰ ਸਾਡੇ ਇਹਨਾਂ ਲੀਡਰਾਂ ਨੂੰ ਪਤਾ ਹੀ ਨਹੀਂਗਾ ਕਿ ਸਾਡਾ ਬੇਸ, ਸਾਡਾ ਸਿਧਾਂਤ, ਸਾਡਾ ਧਰਮ ਆ। ਤੇ ਉਹ ਜੇ ਸਾਡਾ ਧਰਮ ਹੀ ਖਤਰੇ 'ਚ ਆ, ਜਦੋਂ ਉਹਦੇ ਤੇ ਕਬਜ਼ਾ ਨਾ ਅਸੀਂ ਲੈ ਪਾਏ ਤੇ ਅਸੀਂ ਸੱਤਾ ਕਿੱਥੋਂ ਲੈ ਲਾਂਗੇ? ਕਦੀ ਵੀ ਅਕਾਲੀ ਦਲ ਨੇ ਸੱਤਾ ਲਈ ਆ ਜਾਂ ਜੋ ਕੁਛ ਵੀ ਸੱਤਾ ਤੱਕ ਪਹੁੰਚਿਆ ਤੇ ਪ੍ਰਬੰਧਕ ਕਮੇਟੀ ਦੀ ਕਿਰਪਾ ਨਾਲ, ਉਹਦੀ ਬਦੌਲਤ ਉਹਨੂੰ ਬੇਸ ਬਣਾ ਕੇ ਪਹੁੰਚਿਆ। ਤੇ ਅੱਜ ਵੀ ਜਿਹੜਾ ਬਾਦਲ ਨੇ ਕਬਜ਼ਾ ਕਰਕੇ 11 ਅਰਬ ਰੁਪਏ ਦਾ ਸਰਮਾਇਆ ਸਾਲ ਦਾ ਘੱਟ ਹੁੰਦਾ, ਕਿਤੇ ਛੋਟੀ ਸਰਕਾਰ ਦਾ ਬਜਟ ਹੈ। ਪਰ ਇਹ ਗੁਰੂ ਘਰ 'ਚੋਂ ਖਾਈ ਤੁਰੇ ਜਾਂਦੇ ਨੇ। ਗੁਰੂ ਘਰ 'ਚ ਕੋਈ ਇਹਦਾ ਲਾਭ ਨਹੀਂ ਹੋ ਰਿਹਾ। ਯਾਤਰੂ ਨੂੰ, ਕਿਸੇ ਬੱਚੇ ਨੂੰ, ਕਿਸੇ ਵਿਧਵਾ ਨੂੰ, ਕਿਸੇ ਬਜ਼ੁਰਗ ਨੂੰ, ਇਹ ਸਾਰਾ ਕੁਝ ਖਾਈ ਤੁਈ ਜਾਂਦੇ ਨੇ। ਤਾਂ ਇੱਕੋ ਇੱਕ ਮੇਰੇ ਕਹਿਣ ਤੋਂ ਭਾਵ ਹੈ ਕਿ ਮੈਂ ਅੱਗੇ ਤੁਹਾਡੇ ਇਸੇ ਰੇਡੀਓ ਤੇ ਇੰਟਰਵਿਊ ਦਿੱਤੀ ਸੀ, ਉਹ 'ਚ ਮੈਂ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਇੱਕੋ ਇੱਕ ਤੁਹਾਡਾ ਏਜੰਡਾ ਹੋਣਾ ਚਾਹੀਦਾ ਕਿ ਅਸੀਂ ਕਮੇਟੀ ਕਿਵੇਂ ਬਾਦਲ ਕੋਲੋਂ ਖੋਈਏ। ਤੇ ਉਹ ਕਮੇਟੀ ਦੇ ਇਲੈਕਸ਼ਨ ਨੇ, ਉਹਨਾਂ ਲਈ ਜ਼ਮੀਨ ਤਿਆਰ ਹੋ ਸਕਦੀ, ਪ੍ਰਭਾਵ ਬਣ ਸਕਦਾ। ਕੇਵਲ ਬਾਹਰ ਦੇ ਸਿੱਖ ਇਕੱਠੇ ਹੋ ਕੇ ਇੱਕ ਮਤੇ ਤੇ ਹੋ ਜਾਣ, ਧੜੇਬਾਜ਼ੀ ਤਿਆਗ ਦੇਣ। ਜਿਹੜੇ ਪੰਜਾਬ ਦੇ ਵਿੱਚੋਂ ਜਿਹੜੇ ਲੀਡਰ ਉਹਨਾਂ ਨੂੰ ਸਰਵੇ ਕਰਵਾ ਕੇ ਦੇਖ ਲੈਣ, ਜੀ ਤੇ ਸਿੱਖਾਂ ਨੂੰ ਯਕੀਨ ਹੋਵੇ, ਉਹਨੂੰ ਅੱਗੇ ਲਾ ਕੇ ਉਹਦੇ ਤੇ ਹੱਥ ਰੱਖ ਦੇਣ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਆ। ਬਾਕੀ ਜਦੋਂ ਧੜਿਆਂ ਤੇ ਤੁਰ ਹੀ ਪੈ ਜਾਂਦੇ ਹੋ ਕਿ ਫਲਾਣਾ ਧੜਾ ਤੇ ਉਹੀ ਆ, ਸ਼ਹੀਦੀ ਸ਼ਬਦ ਜਥਾ ਤੇ ਉਹੀ ਆ, ਬਾਕੀ ਸਾਰੇ ਐਵੇਂ ਤੁਰੇ ਫਿਰਦੇ, ਤੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਜੀ, ਥੈਂਕ ਯੂ ਜੀ। ਸਾਨੂੰ ਇਹ ਸੋਚਣਾ ਚਾਹੀਦਾ। ਥੈਂਕ ਯੂ ਜਗਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਨਾਲ ਇਹ ਵੀ ਦੱਸ ਦਈਏ ਕਿ ਜਥੇਦਾਰ ਰਣਜੀਤ ਸਿੰਘ ਜੀ 1978 ਤੋਂ ਜੁੜੇ ਹੋਏ ਆ। ਸਾਲ ਤੁਸੀਂ ਆਪੇ ਗਿਣ ਲੈਣਾ ਕਿ 40 ਸਾਲ ਤੋਂ ਵੀ ਉੱਤੇ ਟਾਈਮ ਹੈ ਜਿਹੜਾ ਉਹ ਹੋਣ ਵਾਲਾ ਆ ਇਹਨਾਂ ਨੂੰ ਨਾਲ ਜੁੜੇ ਹੋਏ। ਤੇ ਅਸੀਂ ਕਿੰਨੀ ਕੁ ਕਦਰ ਪਾਈ ਆ ਸਾਡੀ ਕੌਮ ਨੇ, ਇਹ ਸਾਡੇ ਸਾਹਮਣੇ ਹੀ ਆ ਕਿ ਕਿੱਥੇ ਇਹਨਾਂ ਨੂੰ ਕੱਢ ਕੇ ਬਿਠਾ ਦਿੱਤਾ ਗਿਆ ਆ, ਤੇ ਅਸੀਂ ਮੁੜ ਕੇ ਵੋਟਾਂ ਉਹਨਾਂ ਨੂੰ ਪਾ ਕੇ ਫਿਰ ਅੱਗੇ ਲੈ ਆਉਂਦੇ ਆ। ਸੇਵਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਕਥਨ ਨੇ, ਮੁੰਡੋ ਗੁੱਠੀ ਡੋਮਣੀ ਬੋਲੇ ਆਲ ਪਤਾਲ। ਹਾਂਜੀ। ਸਾਡੀ ਜਿਹੜੀ ਕੌਮ ਨਾ ਅਸੀਂ ਮੁੰਡੋਂ ਹੀ ਭੁੱਲ ਗਏ ਹਾਂ ਤੇ ਉੱਥੋਂ ਫਿਰ ਆਲ ਪਤਾਲ ਬੋਲਣ ਵਾਲੀ ਸਾਡੇ ਪੱਲੇ ਗੱਲ ਰਹੀ। ਉਹਦਾ ਕਥਨ ਇਹ ਹੈਗਾ
ਹਾਂਜੀ ਵੀ ਜੋ ਜਿੰਨੇ ਗੁਰਦੁਆਰੇ ਹੈਗੇ ਆ, ਚਾਹੇ ਪਿੰਡਾਂ ਵਿੱਚ ਹੈ, ਚਾਹੇ ਬਾਹਰ ਚ, ਚਾਹੇ ਅੰਦਰ ਚ, ਉੱਥੇ ਇੱਕ ਨਿਤਨੇਮ ਨਹੀਂ, ਇੱਕ ਅਰਦਾਸ ਨਹੀਂ, ਇੱਕ ਅਸੂਲ ਨਹੀਂ। ਕਿਸੇ ਵੀ ਲੀਡਰ ਨੇ, ਕਿਸੇ ਪੰਜ ਪਿਆਰੇ ਨੇ ਇਹ ਚੀਜ਼ ਨੂੰ ਸੁਧਾਰਿਆ ਨਹੀਂ ਕਿ ਸਾਡਾ ਨਿਯਮ ਕੀ ਆ, ਅਸੂਲ ਕੀ, ਅਸੀਂ ਕੀ ਕਰਨਾ। ਉਹ ਸਾਰੀ ਜਿੰਨੇ ਵੀ ਹੈਗੇ ਆ ਉਹ ਹੁਣ ਫਰਕ ਕੀਤਾ। ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਕਿ ਰਹਿ ਰਾਸ ਇੰਨੀ ਹੈਗੀ ਹੈ ਤਾਂ ਰਾਸ ਆ ਹੈਗੀ ਆ, ਪਹਿਲਿਆਂ ਨੇ ਇਹ ਕੀਤੀ, ਉਹ ਲਾਗੂ ਅਸੀਂ ਕਰਦੇ ਹਾਂ, ਲਾਗੂ ਨਹੀਂ ਕਰਦੇ। ਔਰ ਜਿਹੜੇ ਸਾਡੇ ਲੀਡਰ ਨੇ, ਜਿਹੜੇ ਸਾਡੇ ਜਥੇਦਾਰ ਨੇ, ਉਹ ਵੀ ਪਬਲਿਕ ਨੂੰ ਇਹ ਦੱਸਦੇ ਵੀ ਆਹ ਜਿਹੜੇ ਅਸੂਲ ਆ ਇਹ ਬਾਦਲ ਦੇ ਨਹੀਂ, ਇਹ ਪਹਿਲੇ ਹੈਗੇ, ਇਹਨਾਂ ਨੂੰ ਅਪਣਾਓ। ਸਿੱਖੀ ਤਾਂ ਜਿੱਥੋਂ ਸ਼ੁਰੂ ਹੋਣੀ ਆ। ਜਿੰਨਾ ਤੱਕ ਅਸੀਂ ਮੁੰਡਲੇ ਨਿਯਮ ਜਿਹੜੇ ਬਾਬੇ ਨਾਨਕ ਨੇ ਦਿੱਤੇ ਉਹ ਅਪਣਾਵਾਂਗੇ ਨਹੀਂ, ਉਹ ਤੇ ਨਿਯਮ ਨਹੀਂ ਕਰਾਂਗੇ, ਉਹ ਤੇ ਕੁਛ ਨਹੀਂ ਹੋਏਗਾ। ਚਾਹੇ ਸ਼੍ਰੋਮਣੀ ਕਮੇਟੀ ਸਾਡੇ ਹੱਥਾਂ 'ਚ, ਚਾਹੇ ਬਾਦਲ ਦੇ ਹੱਥਾਂ 'ਚ, ਕਿਸੇ ਹੋਰ ਤੇ ਆਵੇ। ਲੋਕਾਂ ਨੂੰ ਬਦਲਣ ਦੀ ਜਿੰਨੇ ਵੀ ਸਾਧ ਨੇ ਉਹਨਾਂ ਨੇ ਆਪਣੀ ਮਾਨਤਾ ਦੇ ਵੱਖਰੀਆਂ ਵੱਖਰੀਆਂ ਅਰਦਾਸਾਂ, ਵੱਖਰੇ ਵੱਖਰੇ ਪਾਠ, ਵੱਖਰੇ ਵੱਖਰੇ ਨਿਯਮ, ਸਾਰਾ ਕੁਝ ਸਿੱਖੀ ਨੂੰ ਢਾਹ ਲਾ ਕੇ ਵੰਡ ਕੇ ਰੱਖ ਦਿੱਤਾ। ਹਰੇਕ ਡੇਰੇ ਨੇ, ਹਰੇਕ ਜਿੰਨੇ ਵੀ ਹੈਗੇ ਸਾਧ ਇਹੋ ਨੇ, ਔਰ ਅਸੀਂ ਉਹਦੇ ਮਗਰ ਲੱਗਦੇ ਹਾਂ। ਜਿੰਨਾ ਚਿਰ ਇਹ ਚੀਜ਼ ਨਹੀਂ ਹੁੰਦੀ, ਤੁਹਾਡੇ ਵਰਗੇ ਮਹਾਂਪੁਰਸ਼ ਦੇ ਚੀਜ਼ਾਂ ਦੀ ਏਕਤਾ ਲਿਆ ਗੱਲ ਭਾਈ ਸਾਹਿਬ, ਗੱਲ ਉੱਥੇ ਆ ਜਾਂਦੀ ਆ, ਗੱਲ ਪਹੁੰਚੋ ਕੇ ਨਾ ਉੱਥੇ ਹੀ ਆ ਜਾਂਦੀ ਆ ਕਿ ਪ੍ਰਬੰਧਕ ਕਮੇਟੀ ਜਦੋਂ ਇਹ ਸੋਚ ਲਿਆ ਵੀ ਹੁਣ ਪੰਜਾਂ ਪਿਆਰਿਆਂ ਦੀ ਤੇ ਲੋੜ ਹੀ ਨਹੀਂ, ਪੰਥ ਦੇ ਗ੍ਰੰਥ ਦੀ ਲੋੜ ਨਹੀਂ, ਜਿਹਦੇ ਤੇ ਸਿੱਖ ਨੂੰ ਯਕੀਨ ਕਰਨਾ ਚਾਹੀਦਾ, ਜਿਹਦੇ ਤੋਂ ਅਸੀਂ ਅੰਮ੍ਰਿਤ ਦੀ ਦੀਖਿਆ ਲੈਂਦੇ ਹਾਂ, ਜਿਹਨੂੰ ਅਸੀਂ ਗੁਰੂ ਮੰਨਦੇ, ਉਹਦੀ ਲੋੜ ਹੀ ਨਹੀਂ, ਅਸੀਂ ਜੋ ਕਰੀਏ ਉਹ ਹੋਵੇ, ਤੇ ਉੱਥੇ ਕੁਛ ਨਹੀਂ ਹੋਣਾ। ਇੱਥੇ ਹੋਊਗਾ ਜਿਹੜਾ ਕੋਈ ਵੀ ਫੈਸਲਾ ਆ, ਜਿੰਨੀ ਦੇਰ ਤੱਕ ਪੰਥ ਤੇ ਗ੍ਰੰਥ ਦੀ ਮੋਹਰ ਨਹੀਂ ਲੱਗਦੀ ਉਦੋਂ ਤੱਕ ਕੋਈ ਵੀ ਸਿੱਖ ਉਹਨੂੰ ਮਾਨਤਾ ਨਹੀਂ ਦਿੰਦਾ। ਤੋ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ 100 ਸਾਲ ਹੋ ਚੁੱਕੇ ਲਿਆ, ਇਹਨਾਂ ਦੀ ਹਿਸਟਰੀ 'ਚ ਦੇਖੋ ਕਿ ਕਦੀ ਇਹਨਾਂ ਨੇ ਅਕਾਲ ਤਖਤ ਨੂੰ ਉੱਠਣ ਦਿੱਤਾ, ਕਦੀ ਇਹਨਾਂ ਨੇ ਅਕਾਲ ਤਖਤ ਤੇ ਬਹਿ ਕੇ ਗੁਰਮਤਾ ਹੋਣ ਦਿੱਤਾ, ਕਦੀ ਇਹਨਾਂ ਨੇ ਆਪ ਹੀ ਕੀਤਾ। ਜੇ ਲੋਕਾਂ ਨੇ ਨਹੀਂ ਮੰਨਿਆ ਤੇ ਉਹਨੂੰ ਕਹਿਤਾ ਕਿ ਸਟੇਟਸ ਕੋ ਤੇ ਅੱਧੇ ਐ ਕਰ ਲਓ, ਅੱਧੇ ਐ ਕਰ ਲਓ। ਜੇ ਕੋਈ ਫੈਸਲਾ ਕੀਤਾ ਸੰਗਤ ਨੇ ਨਹੀਂ ਮੰਨਿਆ, ਚਾਹੇ ਅੱਧੇ ਐ ਕਰ ਲਓ, ਅੱਧੇ ਐ ਕਰ ਲਓ। ਇਸ ਤਰ੍ਹਾਂ ਦੇ ਤੇ ਪ੍ਰਬੰਧਕ ਕਮੇਟੀ ਦੇ ਫੈਸਲੇ ਰਹੇ ਨੇ। ਤੋ ਪ੍ਰਬੰਧਕ ਕਮੇਟੀ ਕਿਸੇ ਦੀ ਵੀ ਹੋਵੇ ਉਹ ਗਲਤ ਕਰ ਸਕਦੀ ਹੈ, ਲੇਕਿਨ ਪੰਥ ਤੇ ਗ੍ਰੰਥ ਦਾ ਸਿਧਾਂਤ ਜਿੰਨੀ ਦੇਰ ਅਕਾਲ ਤਖਤ ਤੇ ਸੁਸ਼ੋਭਿਤ ਨਹੀਂ ਹੁੰਦਾ ਉਨੀ ਦਿਨ ਭਾਈ ਸਾਹਿਬ ਜੀ, ਉਨੀ ਦੇਰ ਆਪਾਂ ਕੁਛ ਨਹੀਂ ਕਰ ਸਕਦੇ। ਕਿਸੇ ਸਿੱਖ ਨਾਲ ਲੜਦੇ ਰਹੋ, ਕਿਸੇ ਗੁਰਦੁਆਰੇ ਵਾਲਿਆਂ ਨਾਲ ਲੜਦੇ ਰਹੋ, ਉਹ ਕਾਮਯਾਬੀ ਨਹੀਂ ਹੁੰਦੀ। ਜਿੰਨੀ ਦੇਰ ਤੱਕ ਇੱਕ ਪੰਥਕ ਸਿਧਾਂਤ ਜਿਹੜਾ ਗੁਰਮਤਾ ਜਿਹੜਾ ਸਰਬਸੰਮਤੀ ਨਾਲ ਅਕਾਲ ਤਖਤ ਦੀ ਮੋਹਰ ਲਾ ਕੇ, ਪੰਥ ਤੇ ਗ੍ਰੰਥ ਦੀ ਮੋਹਰ ਲਾ ਕੇ ਅਕਾਲ ਤਖਤ ਤੋਂ ਤੇ ਸੰਗਤ ਦੇ ਵਿੱਚ ਨਹੀਂ ਵਰਤਾਇਆ ਜਾਂਦਾ, ਉਨੀ ਦੇਰ ਤੱਕ ਮਾਨਤਾ ਨਹੀਂ ਮਿਲਦੀ। ਪ੍ਰਬੰਧਕ ਕਮੇਟੀਆਂ ਜਿੰਨੇ ਮਰਜ਼ੀ ਫੈਸਲੇ ਕਰਦੀਆਂ ਰਹਿਣ। ਜੀ ਸਰੋਤਿਓ, ਤੁਹਾਡੀਆਂ ਜਿੰਨੇ ਮੇਰੇ ਨਾਲ ਹੋਲਡ ਤੇ ਆ, ਮੈਂ ਉਹੀ ਕਾਲਾਂ ਲੈ ਸਕਾਂਗੀ, ਦੁਬਾਰਾ ਹੋਰ ਕਾਲਾਂ ਅਸੀਂ ਨਹੀਂ ਲਾਵਾਂਗੇ। ਅਜੀਤ ਸਿੰਘ ਜੀ ਈਸਟ ਕੋਸਟ ਤੋਂ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਮੈਂ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਭੈਣ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ, ਜਿਨ੍ਹਾਂ ਨੇ ਤੁਹਾਡੇ ਵਰਗੇ ਸਿੰਘ ਸਾਹਿਬਾਂ ਨੂੰ ਲਿਆਂਦਾ ਵਾ। ਮੈਂ ਪਹਿਲਾਂ ਤੁਹਾਡੀਆਂ ਇੰਟਰਵਿਊ ਬਹੁਤ ਸੁਣੀਆਂ ਜੀ। ਤੇ ਮੈਂ ਤਾਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਵਾ, ਮੈਨੂੰ ਜਾਂ ਤਾਂ ਕਈ ਵਾਰ ਜੇ ਕੋਈ ਉਹੋ ਜਿਹਾ ਲੀਡਰ ਆਣ ਕੇ ਭਾਸ਼ਣ ਦੇ ਲੱਗਾ ਕਿ ਇੱਕ ਦਿਨ ਆਇਆ ਸੀ ਅਕਾਲੀ ਪਾਰਟੀ ਦਾ ਤੇ ਗੁੱਸਾ ਆ ਜਾਂਦਾ, ਤੇ ਨਹੀਂ ਤੇ ਮੈਂ ਭਾਵੁਕ ਹੋ ਜਾਣਾ ਕਈ ਵਾਰ। ਮੈਂ ਹੁਣ ਇਹ ਚੀਜ਼ ਤੋਂ ਵੀ ਸਾਡਾ ਅੱਗੇ ਪਹਿਲਾਂ ਪੀੜ੍ਹੀ ਇਹਨਾਂ ਨੇ ਇੱਕ ਨੌਜਵਾਨੀ ਦੀ ਖਤਮ ਕਰ ਛੱਡੀ, ਵੈਸੇ ਮਾਰ ਕੇ ਚੁੱਪ ਕੇ ਘਰਾਂ ਤੋਂ। ਹੁਣ ਇਹ ਫੇਰ ਡਰ ਲੱਗ ਰਿਹਾ ਏ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਥੋੜੀ ਜਿਹੀ ਤਿਆਰ ਹੋਈ ਆ, ਕੁਛ ਤਾਂ ਨਸ਼ਿਆਂ 'ਚ ਝਾੜਤੀ ਇਹਨਾਂ ਨੇ, ਤੇ ਜਿਹੜੀ ਕੁਛ ਬਾਕੀ ਰਹਿੰਦੀ ਹੁੰਦੀ ਆ ਇਹੋ ਜਿਹੇ ਕਾਰਨਾਮੇ ਕਰਕੇ ਮਲੂਕੇ ਵਰਗੇ ਭੜਕਾ ਕੇ ਸਿੱਖਾਂ ਨੂੰ, ਸਿੱਖਾਂ ਦੇ ਬੱਚਿਆਂ ਨੂੰ, ਤੇ ਉਹਨੂੰ ਵੀ ਨਾ ਕਿਤੇ ਇਹ ਖਤਮ ਕਰ ਦੇਣਾ। ਜੀ ਤੇ ਇਹ ਚੀਜ਼ ਦਾ ਬਹੁਤ ਡਰ ਲੱਗਦਾ। ਤੇ ਮੈਂ ਇਹੀ ਕਹਿਣਾ ਚਾਹੁੰਦਾ ਵਾ ਭੈਣ ਜੀ ਨੂੰ ਕਿ ਮੇਰਾ ਤਾਂ ਖਿਆਲ ਆ ਵੀ ਤੁਸੀਂ ਥੋੜੇ ਚਿਰ ਬਾਅਦ ਹੀ ਤੁਹਾਨੂੰ ਮੰਗਾਇਆ ਕਰਨ ਤੇ ਤੁਸੀਂ ਇਹ ਪ੍ਰਚਾਰ ਜਿਹੜਾ ਵਾ ਇਹ ਕਰਦੇ ਰਹੋ, ਤੇ ਤਾਂ ਹੋਰ ਵੀ ਜ਼ਿਆਦਾ ਅਸਰ ਹੋਏਗਾ। ਕਿਉਂਕਿ ਜਿਹੜੇ ਲੀਡਰ ਆਉਂਦੇ ਨੇ ਉਹ ਤਾਂ ਆਪਣੀਆਂ ਹੀ ਗੱਲਾਂ ਜ਼ਿਆਦਾ ਕਰਦੇ ਨੇ। ਖੈਰ, ਤੇ ਬਾਕੀ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਦੋ ਪਾਰਟੀਆਂ ਜਿਹੜੀਆਂ ਇਹਨਾਂ ਦਾ ਤਾਂ ਬੇੜਾ ਗਰਕ ਹੋ ਜਾਵੇ ਤੇ ਚੰਗੀ ਗੱਲ ਆ। ਮੈਂ ਅੱਗੇ ਇੱਕ ਵਾਰ ਭੈਣ ਨੂੰ ਸ਼ਾਇਦ ਯਾਦ ਹੋ ਗਿਆ, ਇੱਕ ਵਾਰ ਮੈਂ ਇਹ ਗੱਲ ਕਹਿ ਬੈਠਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਵੀ ਇਹਨਾਂ ਨੂੰ ਕੋਈ ਨਾ ਕੋਈ ਮਿਲੇਗਾ ਕੋਈ ਨਾ ਕੋਈ। ਤੇ ਮੈਨੂੰ ਭੈਣ ਜੀ ਕਹਿੰਦੇ ਨਾ ਇਹੋ ਜਿਹੇ ਸ਼ਬਦ ਬੋਲੋ। ਮੈਂ ਵੀ ਉਹ ਹੁਣ ਪਿੱਛੇ ਹੁਣ ਥੋੜੇ ਕੌਦਰ ਬੋਲ ਕੇ ਵੀ ਗਏ ਆ। ਇਹ ਗੱਲ ਇਹਨਾਂ ਦਾ ਹੋਣੀ ਬਾਦਲ ਵੱਡੇ ਨਾਲ ਤੇ ਨਾ ਹੋਵੇ। ਮੈਂ ਤਾਂ ਸੋਚਦਾ ਵਾਂ ਵੀ ਇੱਕ ਤੇ ਇਹਨਾਂ ਦਾ ਉਹ ਜਿਹੜਾ ਛੋਟਾ ਲਾਲ ਆ ਉਹ ਦੱਸਦੇ ਪਹਿਲਾਂ ਹੀ ਇਸ ਤਰ੍ਹਾਂ ਦਾ ਉਲਟੋਲ ਜਿਹਾ ਹੋ ਗਿਆ। ਮਹਾਰਾਜ ਲੰਮੀ ਉਮਰ ਕਰੇ ਜੀ, ਆਪਾਂ ਨਾ ਹੀ ਹੋਵੇ ਇਹਨਾਂ ਨੂੰ, ਪਰ ਇਹ ਉਸ ਤਰ੍ਹਾਂ ਹੀ ਸਾਡੇ ਕੋਲੋਂ ਲੈ ਜਾਣ। ਬਿਲਕੁਲ ਅਜੀਤ ਸਿੰਘ ਜੀ, ਲਾਊਗਾ, ਜ਼ਰੂਰ ਲਾਊਗਾ। ਅਜੀਤ ਸਿੰਘ ਜੀ, ਥੈਂਕ ਯੂ, ਤੁਹਾਡਾ ਧੰਨਵਾਦ। ਅਸੀਂ ਤਾਂ ਕਹਿੰਦੇ ਸਾਰਾ ਕੁਝ ਆਪਣੇ ਅੱਖੀਂ ਦੇਖਣ। ਜੀ ਕਰੂਗਾ। ਮੈਂ ਪਹਿਲਾਂ ਬੇਨਤੀ ਕੀਤੀ ਵੀ ਦਸਮ ਪਾਤਸ਼ਾਹ ਦੇ ਬੱਚਿਆਂ ਦੀ ਸ਼ਹਾਦਤ ਬੜੀ ਵੱਡੀ ਆ, ਨੀਆਂ ਬੜੀਆਂ ਮਜ਼ਬੂਤ ਨੇ ਧਰਮ ਦੀਆਂ। ਇਹ ਬੇੜਾ ਗਰਕ ਕਰਨ ਵਾਲਿਆਂ ਦਾ ਆਪਣਾ ਬੇੜਾ ਗਰਕ ਹੋਊਗਾ ਤੇ ਦੁਨੀਆ ਦੇਖੂਗੀ। ਅੱਜ ਹੀ ਸਾਡੇ ਨਾਲ ਅੱਗੇ ਜੁੜੇ ਨੇ ਸੁਖਵਿੰਦਰ ਸਿੰਘ ਜੀ ਗਰੇਵਾਲ। ਭੈਣ ਜੀ ਅਤੇ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਸਿੰਘ ਸਾਹਿਬ ਜੀ, ਜਦੋਂ ਸੱਚੀ ਗੱਲ ਜਦੋਂ ਤੁਹਾਨੂੰ ਸੁਣਦੇ ਆ ਸਾਡੇ ਇੱਕ ਵਾਰੀ ਮਨ ਦੇ ਵਿੱਚ ਠੰਡ ਪੈ ਜਾਂਦੀ ਹੈ ਜੀ, ਕਿਉਂਕਿ ਕੋਈ ਪੰਥ ਦਰਦੀ ਕੋਈ ਤਾਂ ਹੈ ਇਸ ਵੇਲੇ ਜਿਹੜਾ ਸਾਨੂੰ ਸੱਚੀ ਗੱਲ ਦੱਸਦਾ। ਸਿੰਘ ਸਾਹਿਬ, ਇੱਕ ਗੱਲ, ਜੋ ਵੀ ਸ਼ਬਦ ਤੁਸੀਂ ਕੌਮ ਵਾਸਤੇ ਪੰਜਾਬੀ ਰੇਡੀਓ ਤੋਂ ਬੋਲਦੇ ਆ, ਪਹਿਲੀ ਗੱਲ ਕਿ ਇੱਥੇ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਉਹਨੂੰ ਬੜੀ ਗੌਰ ਨਾਲ ਸੁਣਦੇ ਆ ਜੀ, ਔਰ ਤੁਹਾਡੀ ਗੱਲ ਤੇ ਬਹੁਤ ਹੱਦ ਤੱਕ ਉਹਨਾਂ ਗੱਲਾਂ ਦੇ ਵਿੱਚੋਂ ਉਹ ਜੋ ਸਾਨੂੰ ਸੁਝਾਅ ਪ੍ਰਾਪਤ ਹੁੰਦੇ ਆ ਉਹਦੇ ਤੇ ਅਮਲ ਵੀ ਕਰਦੇ ਆ ਜੀ। ਤੇ ਇੱਕ ਆਨਸਰ ਤੁਸੀਂ ਦੇ ਦਿੱਤਾ। ਮੇਰਾ ਕੁਐਸਚਨ ਇਹੋ ਹੀ ਸੀ ਕਿ ਕਿਸ ਵਿਧ ਆਪਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਇਹਨਾਂ ਬਾਦਲਾਂ ਤੋਂ ਇਹਨਾਂ ਦਾ ਕਬਜ਼ਾ ਖੋਹ ਸਕਦੇ ਆ, ਉਹ ਆਨਸਰ ਤੁਸੀਂ ਦੇ ਦਿੱਤਾ ਬੜੇ ਵਿਸਤਾਰ ਦੇ ਨਾਲ। ਬਹੁਤ ਤੁਹਾਡਾ ਧੰਨਵਾਦ ਹੈ। ਮੇਰਾ ਇਹ ਕੁਐਸਚਨ ਬੜਾ ਅਮੀਰ ਸੀਗਾ ਤੇ ਸਿੱਖਾਂ ਨੇ ਇਹ ਗੱਲ ਸੁਣ ਲਈ ਹੈ, ਔਰ ਬੇਨਤੀ ਕਰੂੰਗਾ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਸੰਗਤਾਂ ਇਸ ਗੱਲ ਤੇ ਅਮਲ ਕਰਨਗੀਆਂ ਜੀ। ਤੇ ਸਿੰਘ ਸਾਹਿਬ ਜੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਢਾਡੀ ਆ ਤੇ ਮੇਰੀ ਇੱਕ ਬੇਨਤੀ ਆ ਵੀ ਇਸ ਵੇਲੇ ਦੋ ਚੀਜ਼ਾਂ ਸਾਡੇ ਕੋਲ ਬਹੁਤ ਮੁੱਖ ਕੁਐਸਚਨ ਆ। ਇੱਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹਨਾਂ ਬਾਦਲਾਂ ਦਾ ਕਬਜ਼ਾ ਕਿਵੇਂ ਛੁਡਾਇਆ ਜਾਵੇ, ਇਹਦਾ ਆਨਸਰ ਤੁਸੀਂ ਦੇ ਦਿੱਤਾ। ਇੱਕ ਕੁਐਸਚਨ ਇਹ ਆ ਕਿ ਇਸ ਵੇਲੇ ਹੁਕੂਮਤ ਤੋਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਂਭੇ ਕਰਨਾ ਪਏਗਾ। ਤੇ ਮੇਰਾ ਕੁਐਸਚਨ ਇਹ ਸੀ ਕਿ ਤੁਸੀਂ ਕਿਸੇ ਪਾਰਟੀ ਨੂੰ ਇਸ ਵੇਲੇ ਸਪੋਰਟ ਕਰਦੇ ਆ, ਜੇ ਨਹੀਂ ਵੀ ਕਰਦੇ ਕੋਈ ਗੱਲ ਨਹੀਂ, ਪਰ ਕੌਮ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕੌਮ ਨੂੰ ਮੈਂ ਪਹਿਲਾਂ ਵੀ ਬੜੀ ਖੁੱਲ ਕੇ ਕਿਹਾ ਕਿ ਚੇਂਜ ਲਿਆਓ। ਜੇ ਤੁਸੀਂ ਅਕਾਲੀ ਦਲ ਬਚਾਉਣਾ, ਜੇ ਤੁਸੀਂ ਅਕਾਲ ਤਖਤ ਬਚਾਉਣਾ, ਜੇ ਤੁਸੀਂ ਗੁਰੂ ਦੇ ਸਿਧਾਂਤ ਬਚਾਉਣੇ ਆ ਤੇ ਚੇਂਜ ਲਿਆਓ, ਕਿਉਂਕਿ ਇਹ ਅਕਾਲੀ ਨਹੀਂ, ਇਹ ਅਕਾਲੀ ਸਰਕਾਰ ਨਹੀਂ, ਇਹ ਪਰਿਵਾਰ ਦੀ ਸਰਕਾਰ ਆ। ਅਕਾਲੀ ਦਲ ਦੇ ਨਾਂ ਨਾਲ, ਅਕਾਲ ਤਖਤ ਨਾਲ, ਪ੍ਰਬੰਧਕ ਕਮੇਟੀ ਨਾਲ ਧੋਖਾ ਹੋ ਰਿਹਾ, ਧਰੋਹ ਹੋ ਰਿਹਾ, ਕੌਮ ਨਾਲ ਧਰੋਹ ਹੋ ਰਿਹਾ। ਤੁਸੀਂ ਸੱਜਣ ਠੱਗ ਦਾ ਬੁਰਕਾ ਜਿਹੜਾ ਉਹ ਕਾਲੀ ਬਾਣੇ 'ਚ ਦੇਖ ਕੇ ਪੂਜੀ ਜਾਂਦੇ ਜੇ, ਤੁਸੀਂ ਮੱਸੇ ਰੰਗੜ ਦੇ ਉੱਤੇ ਨੀਲੀ ਪੱਗ ਦੇਖ ਕੇ ਉਹਨੂੰ ਮੰਨੀ ਜਾਣ ਡਏ ਜੇ। ਤੁਸੀਂ ਇਹ ਨਾ ਕਰੋ। ਇਹ ਤੇ ਮੈਂ ਸ਼ੁਰੂ ਤੋਂ ਅੱਜ ਵੀ ਮੈਂ ਇਹੀ ਕਹਿ ਰਿਹਾ, ਚੇਂਜ ਲਿਆਓ। ਜਿਹੜੀ ਤੁਹਾਨੂੰ ਪਾਰਟੀ ਚੰਗੀ ਲੱਗਦੀ ਉਹਨੂੰ ਵੋਟਾਂ ਪਾ ਦਿਓ, ਲੇਕਿਨ ਇਹਦੇ ਨਾਲੋਂ ਕੋਈ ਵੀ ਆਵੇ ਉਹ ਚੰਗਾ ਹੀ ਹੋਊਗਾ। ਉਹ ਇੱਕ ਵਾਰੀ ਤੁਸੀਂ ਸਾਹ ਤੇ ਆਉਣ ਦਿਓ, ਇੱਕ ਵਾਰ ਤੁਸੀਂ ਚੇਂਜ ਲਿਆਓ, ਕਿਉਂਕਿ ਸਾਡੀ ਜਿਹੜੇ ਆਪੋਜੀਸ਼ਨ 'ਚ ਸਾਡੀ ਪੰਥਕ ਸ਼੍ਰੇਣੀ ਆ ਉਹ ਵਿਸ਼ਵਾਸ ਨਹੀਂ ਜਿੱਤ ਸਕੀ ਸਿੱਖ ਸੰਗਤਾਂ ਦਾ। ਸਿੱਖ ਸੰਗਤਾਂ ਨੇ ਉਹਨਾਂ ਨੂੰ ਖੁੱਲ੍ਹ ਕੇ ਵੋਟ ਨਹੀਂ ਪਾਈ ਕਦੀ। ਕੋਸ਼ਿਸ਼ਾਂ ਵੀ ਕੀਤੀਆਂ 3 ਵਾਰੀ ਤੇ ਅਸੀਂ ਪੰਥਕ ਮੋਰਚਾ ਬਣਾ ਕੇ ਤਾਂ ਅਸੀਂ ਚਲੋ ਬਾਦਲ ਨੂੰ ਨਹੀਂ ਜੰਮਣ ਦਿੱਤਾ, ਲੇਕਿਨ ਉਹਦੇ ਬਾਅਦ ਵੀ ਫਿਰ ਉਹ ਆਪਸ ਵਿੱਚ ਦੀ ਲੜ ਪੈਂਦੇ ਆ ਤੇ ਲੜ ਕੇ ਫਿਰ ਗੱਲ ਗਵਾ ਪੈਂਦੇ ਆ ਤੇ ਸਿੱਖ ਜਿਹੜੇ ਫਿਰ ਉਹਨਾਂ ਦਾ ਯਕੀਨ ਨਹੀਂ ਕਰਦੇ ਵੀ ਇਹ ਤੇ ਆਪਸ ਵਿੱਚ ਦੀ ਲੜੀ ਜਾਂਦੇ। ਇਹਨਾਂ ਦੀ ਇੱਕ ਪਾਰਟੀ ਨਹੀਂ, ਇੱਕ ਵਿਧਾਨ ਨਹੀਂ, ਇੱਕ ਨਿਸ਼ਾਨ ਨਹੀਂ, ਇੱਕ ਪ੍ਰਧਾਨ ਨਹੀਂ। ਤੋ ਜਿਹੜੀ ਵੱਡੇ ਹੋਣ ਦੀ ਜਿਹੜੇ ਭਰਮ ਪਾਲੀ ਬੈਠੇ ਨੇ ਉਹਦੀ ਵਜ੍ਹਾ ਨਾਲ ਅਸੀਂ ਚੇਂਜ ਨਹੀਂ ਲਿਆ। ਕੋਈ ਪਾਰਟੀ ਲਿਆਵੇ, ਦੂਸਰੀ ਲਿਆਵੇ ਤਾਂ ਅਸੀਂ ਵੈਲਕਮ ਕਰਾਂਗੇ। ਇੱਕ ਵਾਰੀ ਇਸ ਪਰਿਵਾਰ ਨੂੰ ਮਗਰੋਂ ਲਾਉਣ ਲਈ ਬੜਾ ਜ਼ਰੂਰੀ ਆ। ਚੇਂਜ ਲਿਆਓ ਜਿੱਥੇ ਤੁਹਾਡਾ ਵਿਸ਼ਵਾਸ ਆ। ਜਿਹੜੀ ਇੱਕ ਮੰਥਨ ਆ, ਇੱਕ ਡਿਸਕਸ ਆ, ਉਸ ਡਿਸਕਸ ਦੇ ਵਿੱਚੋਂ ਜਿਹੜੀ ਪਾਰਟੀ ਅੱਗੇ ਆਉਂਦੀ ਆ ਉਹਨੂੰ ਆਉਣ ਦਿਓ, ਬਾਦਲ ਨੂੰ ਜਾਣ ਦਿਓ। ਜੀ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਅੱਗੇ ਸਾਡੇ ਨਾਲ ਜੁੜੇ ਨੇ ਬਰਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਿੰਘ ਸਾਹਿਬ। ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਖਾਲਸਾ, ਵਾਹਿ ਫਤਿਹ ਜੀ। ਤੁਹਾਡਾ ਧੰਨਵਾਦ ਹੈ। ਪਹਿਲੀ ਵਾਰੀ ਤੁਹਾਡੇ ਨਾਲ ਜੀ ਵਚਨ ਪਾਸ ਹੋ ਰਹੇ ਆ ਤੇ ਪਰ ਮੈਂ ਜ਼ਿੰਦਗੀ ਦੇ ਵਿੱਚ ਜਿੰਨੀ ਮੇਰੀ ਜ਼ਿੰਦਗੀ ਆ, ਮੈਂ 2 ਜਥੇਦਾਰ ਦੇਖੇ। ਇੱਕ ਤੁਹਾਡਾ ਜਥੇਦਾਰੀ ਦੇ ਅਧੀਨ ਅਕਾਲ ਤਖਤ ਸਿੱਖਿਆ ਜਦੋਂ ਤੁਸੀਂ ਸੀ ਉੱਥੇ, ਇੱਕ ਪ੍ਰੋਫੈਸਰ ਦਰਸ਼ਨ ਸਿੰਘ ਤੇ 2 ਜਥੇਦਾਰ ਮੇਰੀ ਜ਼ਿੰਦਗੀ 'ਚ ਹੋਏ ਆ ਜਿਨ੍ਹਾਂ ਨੇ ਅਟਲ ਫੈਸਲੇ ਲਏ ਆ। ਕੌਮ ਲਈ ਬਹੁਤ ਕੁਰਬਾਨੀ ਕੀਤੀ। ਵੱਡੀ ਕੁਰਬਾਨੀ ਤਾਂ ਮੇਰਾ ਸਾਰਾ ਪਰਿਵਾਰ ਜਿੰਨਾ ਚਿਰ ਦੁਨੀਆ ਰਹੂਗਾ ਕੁਰਬਾਨੀ ਯਾਦ ਰੱਖੂਗਾ, ਸਲਾਮ ਕਰਦਾ ਰਹੂਗਾ। ਨੰਬਰ 2 ਤੇ ਗੱਲ ਇਹ ਆ ਜਥੇਦਾਰ ਜੀ, ਬਾਦਲਾਂ ਦਾ ਜਿਹੜਾ ਆ ਉਹ ਖਾਤਮਾ ਜ਼ਰੂਰੀ ਆ, ਹੋਣਾ ਚਾਹੀਦਾ ਆ। ਇਸ ਤਰ੍ਹਾਂ ਨਾਲ ਮੈਂ ਤੁਹਾਡੇ ਨਾਲ ਸਹਿਮਤ। ਜਦ ਸ਼੍ਰੋਮਣੀ ਕਮੇਟੀ ਸਾਡੇ ਆਪਣੇ ਅੱਖਾਂ ਦੇ ਹੱਥ ਵਿੱਚ ਨਹੀਂ ਆਉਂਦੀ, ਅਸਲੀ ਅੱਖਾਂ ਦੇ ਵਿੱਚ ਨਜ਼ਰ ਕੁਛ ਨਹੀਂ ਹੋਣਾ। ਜਿਹਨੂੰ ਮਰਜ਼ੀ CM ਬਣਾ ਲਓ, ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾਓ ਜਾਂ ਕੁਛ ਵੀ ਕਰੋ। ਜਿੰਨਾ ਚਿਰ ਬਾਹਰਲੇ ਸਿੱਖਾਂ ਵਾਲੀ ਆ, ਸੱਚ ਬਹੁਤ ਕੌੜਾ ਲੱਗਣਾ ਸਿੰਘ ਸਾਹਿਬ ਜੀ। ਬਾਹਰਲੇ ਲੋਕਾਂ ਨੂੰ, ਮੈਂ ਵੀ ਇੱਥੇ ਰਹਿਣਾ, ਅਸੀਂ ਕਹਿੰਦੇ ਕੁਛਿਆਂ ਕਰਦੇ ਕੁਛਿਆਂ। ਅਸੀਂ ਜ਼ਰੂਰ ਤੁਹਾਡੇ ਲਈ ਅੱਜ ਕਹੀ ਜਾਂਦੇ ਵੋਟਾਂ ਪਾਵਾਂਗੇ, ਪਰ ਕੋਈ ਵੀ ਇੱਥੇ 90% ਬੰਦੇ ਜਿਹੜੇ ਨਹੀਂ ਵੋਟਾਂ ਪਾਉਂਦੇ ਚੰਗੇ ਬੰਦਿਆਂ ਨੂੰ। ਇਹਨਾਂ ਨੂੰ ਥੋੜਾ ਜਿਹਾ ਮੈਂ ਕਹਿੰਦਾ ਬੇਨਤੀ ਆ ਸਾਰੇ ਬਾਹਰਲੇ ਵੀਰਾਂ ਭਰਾਵਾਂ ਨੂੰ, 10% ਅਸੀਂ ਜ਼ਰੂਰ ਹੈਗੇ ਆ ਜਿਹੜੇ ਅਸੀਂ ਕਹਿੰਦੇ ਆ ਤੁਹਾਨੂੰ ਲਿਆਵਾਂਗੇ, ਪਰ 90%
ਕਹਿੰਦੇ ਜ਼ਰੂਰ ਆ, ਕਰਦੇ ਨਹੀਂ। ਮੇਰੀ ਹੱਥ ਜੋੜ ਕੇ ਬੇਨਤੀ ਆ, ਸਿੰਘ ਸਾਹਿਬ ਦੀਆਂ ਗੱਲਾਂ ਦੇ ਉੱਤੇ ਅਮਲ ਕਰੋ ਭਰਾਵੋ। ਸੁਣ ਕੇ ਕੰਨਾਂ ਤੋਂ ਦੂਜੇ ਕੰਨਾਂ ਜਾਣਾ ਨਾ ਕਰੋ। ਜੇ ਪੰਥ ਬਚਾਉਣਾ ਆ, ਤੁਹਾਡੇ ਅੱਗੇ ਬੇਨਤੀ ਆ ਸਾਰਿਆਂ, ਪਲੀਜ਼ ਸਿੰਘ ਸਾਹਿਬ ਦੀਆਂ ਗੱਲਾਂ ਦੇ ਉੱਤੇ ਅਮਲ ਕਰੋ। ਤੁਹਾਡਾ ਧੰਨਵਾਦ ਸਿੰਘ ਸਾਹਿਬ ਜੀ। ਭੈਣ ਜੀ ਤੁਹਾਡਾ ਵੀ ਧੰਨਵਾਦ। ਫਤਿਹ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਬਹੁਤ ਬਹੁਤ ਧੰਨਵਾਦ, ਜਿਹੜੇ ਸਿੱਖ ਕੌਮ ਤੇ ਸਿੱਖ ਧਰਮ ਦੇ ਹਮਦਰਦੀ ਆ, ਤੇ ਤੁਹਾਡੇ ਵੀ ਬਹੁਤ ਧੰਨਵਾਦ ਹੈ ਜਥੇਦਾਰ ਸਾਹਿਬ ਜੀ। ਮਿਹਰਬਾਨੀ, ਸਾਨੂੰ ਵੀ ਜਾਗਰੂਕ ਕਰਦੇ ਆ। ਜਥੇਦਾਰ ਸਾਹਿਬ ਜੀ, ਮੇਰਾ ਕਈ ਦਿਨਾਂ ਤੋਂ ਇਹ ਖਬਰ ਵਾਇਰਲ ਹੋ ਰਹੀ ਹੈ ਵੀ ਜਿਹੜੇ ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਜੀ ਪੁਰਾਤਨ ਮਹਾਰਾਜ ਦਾ ਸਰੂਪ ਹੈ, ਉਹਨੂੰ ਬਦਲ ਰਹੇ ਆ ਤੇ ਉੱਥੇ ਚਾਈਨਾ ਵਾਲਾ ਪ੍ਰਕਾਸ਼ ਕਰ ਰਿਹਾ। ਇਹ ਸੱਚ ਆ ਖਬਰ ਜਾਂ ਮਤਲਬ ਝੂਠ ਹੈ? ਜੇ ਸੱਚੀ ਆ ਤਾਂ ਉਹਦੇ ਵਾਸਤੇ ਕੁਛ ਹੋ ਰਿਹਾ ਰੋਕਣ ਵਾਸਤੇ? ਤੇ ਦੂਸਰਾ, ਮੈਂ ਪਹਿਲੀ ਵਾਰੀ ਤੁਹਾਡੇ ਕੋਲੋਂ ਸੁਣਿਆ ਜੀ ਇਹ। ਹਾਂਜੀ, ਬਹੁਤ ਵਾਇਰਲ ਹੋ ਰਹੀ ਜੀ ਇਹ ਤਾਂ ਮਤਲਬ। ਅੱਛਾ, ਦੂਜੀ ਮੇਰੀ ਇੱਕ ਹੋਰ ਕੁਐਸਚਨ ਹੈ ਮੇਰਾ। ਹਾਂਜੀ। ਹਮੇਸ਼ਾ ਮਤਲਬ 50 ਸਾਲ ਦੀ ਉਮਰ ਮੇਰੇ ਹੋ ਗਈ, ਹਮੇਸ਼ਾ ਅਸੀਂ ਇਹ ਸੁਣਦੇ ਆਏ, ਗੁਰੂ ਗੋਬਿੰਦ ਸਿੰਘ ਜੀ ਬਦਾਵਾ ਲਿਖਿਆ ਸੀ, ਮਹਾ ਸਿੰਘ ਜੀ ਨੇ ਲਿਖਿਆ ਸੀ ਬਦਾਵਾ ਜੀ। ਤੇ ਅੱਜ ਮੈਂ ਸਵੇਰੇ ਆਪਣੇ ਸਿੱਖ ਇਤਿਹਾਸ ਵਿੱਚੋਂ ਸੁਣ ਰਿਹਾ ਸੀ, ਉਹਨੇ ਬੋਲਿਆ ਭਾਗ ਸਿੰਘ ਹੁਣੀ ਬਦਾਵਾ ਲਿਖਿਆ, ਤੇ ਉਹਨੇ ਬਦਾਵਾ ਗੁਰੂ ਸਾਹਿਬ ਨੇ ਪਾੜਿਆ ਭਾਗ ਸਿੰਘ ਹੋਣਾ ਦੇ ਕਹੇ ਤੇ। ਕੀ ਉਹਨਾਂ ਦੇ ਦੋ ਨਾਂ ਸੀ ਜਾਂ ਉਹਨਾਂ ਨੂੰ ਬੋਲਣ ਵਿੱਚ ਗਲਤੀ ਲੱਗੀ ਆ? ਇਹ ਥੋੜਾ ਨਹੀਂ ਜੀ, ਮਹਾ ਸਿੰਘ ਤੇ ਉਹਦੇ ਸਾਥੀਆਂ ਦਾ ਨਾਂ ਹੀ ਮਾਝੇ ਦੇ ਜਿਹੜੇ 40 ਸਿੱਖ, ਉਹਨਾਂ ਦਾ ਨਾਂ ਹੀ ਜ਼ਿਆਦਾ ਆਉਂਦਾ, ਤੇ ਅਗਵਾਈ ਉਹਨਾਂ ਦੇ ਜਥੇਦਾਰ ਭਾਈ ਮਾਨ ਸਿੰਘ ਹੀ ਹੋਏ ਨੇ। ਤੋ ਇਸ ਤਰ੍ਹਾਂ ਸਾਡੇ ਇਤਿਹਾਸਕਾਰ ਜਿਹੜੇ ਨੇ ਜਾਂ ਜਿਹੜੇ ਲਿਖਦੇ ਨੇ ਜੋ ਕੁਛ ਵੀ, ਉਹ ਉਹਨਾਂ ਤੋਂ ਹੀ ਭੁੱਲਾਂ ਹੋ ਸਕਦੀਆਂ, ਲੇਕਿਨ ਜਿਹੜੀ ਜਾਣੀ ਪਛਾਣੀ ਗੱਲ ਆ ਜਾਂ ਪ੍ਰਮਾਣਿਕ ਗੱਲ ਆ, ਉਹ ਭਾਈ ਮਾਨ ਸਿੰਘ ਜੀ ਜਥੇਦਾਰ ਸੀਗੇ ਮਝੈਲਾਂ ਦੇ, ਤੇ 40 ਸਿੰਘ ਸੀਗੇ ਜਿਹੜੇ ਬਦਾਵਾ ਲਿਖ ਕੇ, ਤੇ ਫਿਰ ਜਿਨ੍ਹਾਂ ਨੇ 40 ਮੁਕਤਿਆਂ ਦੇ ਖਿਤਾਬ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ, ਉਹਨਾਂ ਦੇ ਜਥੇਦਾਰ ਭਾਈ ਮਹਾ ਸਿੰਘ ਜੀ ਸੀ, ਤੇ ਸੁਰ ਸਿੰਘ ਪਿੰਡ ਦੇ ਸੀਗੇ। ਹਾਂਜੀ, ਥੈਂਕ ਯੂ ਸਤਨਾਮ ਸਿੰਘ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜਵੀਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਆਪਣੇ ਮੇਰਾ ਸਿੰਘ ਸਾਹਿਬ ਇੱਕ ਹੀ ਸਵਾਲ ਸੀ, ਪਤਾ ਨਹੀਂ ਇਹ ਸਵਾਲ ਮੈਨੂੰ ਪੁੱਛਣਾ ਚਾਹੀਦਾ ਜਾਂ ਨਹੀਂ ਪੁੱਛਣਾ ਚਾਹੀਦਾ, ਪਰ ਮੈਂ ਫਿਰ ਵੀ ਪੁੱਛ ਰਿਹਾ ਕਿ ਜੋ ਕੁਛ ਹੋ ਰਿਹਾ, ਇਹ ਚੀਜ਼ ਨੂੰ ਰੋਕਿਆ ਕਿਵੇਂ ਜਾਵੇ? ਸਿਰਫ ਸਿੱਖ ਧਰਮ ਨਾਲ ਹੀ ਸਾਰਾ ਕੁਛ ਕਿਉਂ ਹੋ ਰਿਹਾ? ਕਦੇ ਕਿਸੇ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਕਦੇ ਕਿਤੇ ਸਿੱਖ ਨੂੰ ਗੋਲੀ ਮਾਰ ਕੇ ਮਾਰਤਾ, ਕਦੇ ਕਿਸੇ ਕਿਨੇ ਗ੍ਰਿਫਤਾਰ ਕਰ ਲਿਆ, ਕਦੇ ਖਾਲਸਾ ਪੰਥ ਦੇ ਕਿਸੇ ਬੰਦੇ ਨੂੰ ਜਿਹੜਾ ਸਪੋਰਟ ਕਰ ਰਿਹਾ, ਸਰਬੱਤ ਖਾਲਸਾ ਦੀ ਸਪੋਰਟ ਕਰ ਰਿਹਾ ਜਾਂ ਖਾਲਿਸਤਾਨ ਦੀ ਸਪੋਰਟ ਕਰ ਰਿਹਾ। ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ? ਕੀ ਸਾਰਾ ਕੁਝ ਇਹ ਸਿੱਖ ਧਰਮ ਨਾਲ ਹੀ ਕਿਉਂ ਹੋ ਰਿਹਾ? ਆਖਿਰ ਗੌਰਮੈਂਟ ਚਾਹੁੰਦੀ ਕੀ ਆ ਸਿੱਖਾਂ ਤੋਂ? ਉਹ ਕੀ ਕਰਵਾਉਣਾ ਚਾਹੁੰਦੀ ਆ? ਇਹ ਸਾਬਤ ਕੀ ਕਰਨਾ ਚਾਹੁੰਦੀ ਆ ਵੀ ਅਸੀਂ ਕੀ ਕੀਤਾ ਜਾਵੇਗਾ? ਹਾਂ, ਇਹ ਸਭ ਚੀਜ਼ ਨੂੰ ਰੋਕਿਆ ਕਿਵੇਂ ਜਾਵੇ? ਔਰ ਦੂਸਰਾ ਕੁਐਸਚਨ, ਇਹ ਸਿਰਫ ਸਿੱਖਾਂ ਨਾਲ ਹੀ ਕਿਉਂ ਹੋ ਰਿਹਾ? ਕੀ ਚਾਹੁੰਦੀ ਆ ਸੂਬਾ ਸਰਕਾਰ ਔਰ ਗੌਰਮੈਂਟ ਪੰਜਾਬ? ਦੇਖੋ ਜੀ, ਸਿੱਖਾਂ ਦਾ ਲੀਡਰ ਜਿਹੜਾ, ਉਹ ਤੁਸੀਂ ਉਹਨੂੰ ਸਿੱਖ ਮੰਨ ਕੇ ਲੀਡਰ ਬਣਾ ਬੈਠੇ ਹੋ, ਤੇ ਉਹ 50 ਸਾਲ ਤੋਂ ਤੁਹਾਡੇ ਤੇ ਅਮਰਵੇਲ ਦੀ ਤਰ੍ਹਾਂ ਪਿਆ ਹੋਇਆ ਸਿੱਖੀ ਦੇ ਰੁੱਖ ਤੇ। ਮੈਂ 99 ਦੇ ਵਿੱਚ ਇੱਕ ਅਪੀਲ ਕੀਤੀ ਸੀ ਅਕਾਲ ਤਖਤ ਤੋਂ, ਤੇ ਉਹ 'ਚ ਮੈਂ ਲਿਖਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੇ ਰੁੱਖ ਤੇ ਅਮਰਵੇਲ ਆ, ਤੇ ਅਮਰਵੇਲ ਜਿਹੜੀ ਉਹ ਧਰਤੀ 'ਚੋਂ ਖੁਰਾਕ ਨਹੀਂ ਲੈਂਦੀ, ਉਹ ਰੁੱਖ ਨੂੰ ਚੂਸਦੀ ਆ, ਤੇ ਰੁੱਖ ਸੁੱਕ ਜਾਂਦਾ, ਉਹ ਹਰੀ ਰਹਿੰਦੀ ਆ। ਤੋ ਉਹ ਅੱਜ ਸਾਬਤ ਹੋ ਰਿਹਾ ਕਿ ਉਹ ਜਿਹੜਾ ਅੱਖਰ ਲਿਖਿਆ ਸਾਬਤ ਹੋ ਰਿਹਾ। ਇਹ 99 ਦੇ ਵਿੱਚ ਮੈਂ ਅਪੀਲ ਜਿਹੜੀ ਅੱਜ ਵੀ ਮੈਂ ਮੇਰੇ ਪੇਜ ਤੇ, ਮੇਰੀ ਫੇਸਬੁੱਕ ਤੇ ਉਹ ਅਪੀਲ ਮੈਂ ਪਾਈ ਹੋਈ ਆ। ਤੋ ਇਹ ਸਾਡਾ ਲੀਡਰ ਜਿਹੜਾ ਅਸੀਂ ਗਲਤ ਚੁਣਿਆ ਹੋਇਆ ਲੀਡਰ ਜਿਹੜਾ, ਇਹ ਡਿਪਲੋਮੈਟਸੀ ਨਾਲ ਅੱਗੇ ਆ ਗਿਆ। ਸਮਕਾਲੀ ਜਿਹੜੇ ਸੀ ਉਹ ਕੋਈ ਵੇਲਾ ਵਿਹਾ ਗਏ, ਕੋਈ ਗੁਜ਼ਰ ਗਏ, ਕੋਈ ਗਲਤੀਆਂ ਨਾਲ ਫੇਲ ਹੋ ਗਏ, ਕੋਈ ਆਪਣਾ ਸਮਾਂ ਵਿਹਾ ਗਏ। ਇਸ ਬੰਦੇ ਨੇ ਬੜਾ ਲੰਬਾ ਸਮਾਂ 50 ਸਾਲ, ਅੱਧੀ ਸਦੀ ਸਾਡੀ ਸਿੱਖ ਕੌਮ ਦੀ ਬਰਬਾਦ ਕੀਤੀ ਆ। ਤੇ ਇਸ ਬੰਦੇ ਨੇ ਅੱਜ ਦੇਖੋ ਤੁਸੀਂ, ਜਦੋਂ ਦਾ ਇਹ ਬੰਦਾ ਆਇਆ, ਇਸ ਬੰਦੇ ਦੀ ਵਜ੍ਹਾ ਨਾਲ ਇਹ ਨਹਿਰ ਪੁੱਟੀ ਗਈ, ਇਸ ਬੰਦੇ ਦੀ ਵਜ੍ਹਾ ਨਾਲ ਇਹ ਸਾਰਾ ਸਿਆਪਾ ਪਿਆ, ਮੂਵਮੈਂਟ ਚੱਲੀ। ਇਸ ਬੰਦੇ ਦੀ ਵਜ੍ਹਾ ਨਾਲ ਹੀ ਅੱਜ ਜਿਉਂ ਦਾ ਤਿਉਂ ਮਸਲਾ ਖੜਾ ਤੇ ਵਿਗੜਦਾ ਜਾ ਰਿਹਾ। ਤੇ ਬੰਦਾ ਪੁੱਛੇ ਵੀ ਸੈਂਟਰ 'ਚ ਤੇਰੀ ਸਰਕਾਰ, ਤੇਰੀ ਭਾਈਵਾਲ ਸਰਕਾਰ ਜਨਸੰਘੀਆਂ ਦੀ, ਹਰਿਆਣੇ ਦੇ ਵਿੱਚ ਭਾਜਪਾ ਸਰਕਾਰ, ਰਾਜਸਥਾਨ 'ਚ ਭਾਜਪਾ ਸਰਕਾਰ, ਪੰਜਾਬ ਦੇ ਵਿੱਚ ਤੇਰੀ ਆਪਣੀ ਸਰਕਾਰ, ਤੇ ਫਿਰ ਨਹਿਰ ਦਾ ਮਸਲਾ ਹੱਲ ਕਿੰਨੇ ਕਰਨਾ? ਆ ਕੇ ਪਾਕਿਸਤਾਨ ਆ ਕੇ ਕਰੂਗਾ, ਪਾਕਿਸਤਾਨ ਦੀ ਲੀਡਰਸ਼ਿਪ ਕਰੂਗੀ। ਤੇ ਜੇ ਨਹੀਂ ਹੋਇਆ ਤੇ ਉਹਦਾ ਜ਼ਿੰਮੇਵਾਰ ਤੂੰ ਆ, ਉਹਦਾ ਜਵਾਬ ਦੇ ਤੂੰ ਆ। ਤੂੰ ਸਿੱਖਾਂ ਨੂੰ ਕਿਉਂ ਮਰਵਾ ਰਿਹਾ? ਤੇ ਅੱਜ ਉਹਨੇ ਬੜੇ ਵੱਡੇ ਬੋਰਡ ਲਾ ਕੇ ਤੇ ਇਹ ਲਿਖਿਆ ਹੋਇਆ ਕਿ ਮੈਂ ਇਹ ਪਾਣੀਆਂ ਦੇ ਮਸਲੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ। ਜਿਹੜਾ ਅਕਾਲ ਤਖਤ ਦੀ ਸ਼ਹਾਦਤ ਖਾ ਗਿਆ,
ਉਹਦਾ ਮੁੱਲ ਵੱਟ ਕੇ ਖਾ ਗਿਆ। ਜਿਹੜਾ ਸਿੱਖ ਬੱਚਿਆਂ ਦੇ ਖੂਨ ਦੇ ਨਾਲ ਖੇਡ ਗਿਆ, ਸਿੱਖ ਬੱਚਿਆਂ ਦੇ ਸਿਵਿਆਂ ਤੇ ਪ੍ਰਸ਼ਾਦੇ ਛੇਕ ਕੇ ਆਪਣੇ ਪਰਿਵਾਰ ਨੂੰ ਤੇ ਕੁੜਮਾਂ ਨੂੰ ਪਾਲ ਗਿਆ, ਉਹ ਅੱਜ 100 ਸਾਲ ਨੂੰ ਪਹੁੰਚਣ ਲੱਗਾ ਤੇ ਕਹਿੰਦਾ ਮੈਂ ਵੱਡੀ ਤੋਂ ਵੱਡੀ ਕੁਰਬਾਨੀ ਦਊਂਗਾ। ਬੱਕਰਾ ਵੀ ਕਹਿੰਦਾ ਅੱਜ ਕਿ ਮੈਂ ਮਰੂੰਗਾ। ਬੱਕਰਾ ਕਦੀ ਮਰਦਾ ਨਹੀਂ, ਬੱਕਰਾ ਮਰਦਾ। ਬੱਕਰਾ ਕਹਿੰਦਾ ਮੈਂ ਮਰੂੰਗਾ। ਦੇਖੋ ਸਾਡਾ ਮਜ਼ਾਕ ਉਡਾ ਰਿਹਾ, ਸਾਡੇ ਨਾਲ ਹਾਸੋਹੀਣੀਆਂ ਗੱਲਾਂ ਹੋ ਰਹੀਆਂ। ਇੱਕੋ ਇੱਕ ਇਲਾਜ ਆ, ਤੁਸੀਂ ਸਾਰੀ ਲੀਡਰਸ਼ਿਪ ਜਿਹੜੀ ਆ, ਇਹ ਸਾਡੀ ਲੀਡਰਸ਼ਿਪ ਜਿਹੜੀ ਇੱਕੋ ਇੱਕ ਬੰਦਾ ਆ, ਪ੍ਰਕਾਸ਼ ਸਿੰਘ ਬਾਦਲ, ਉਹਦੀ ਤੂਤੀ ਬੋਲਦੀ ਆ। ਤੇ ਸਾਡੇ ਜਿਹੜੀ ਨਲਾਇਕ ਲੀਡਰਸ਼ਿਪ ਅਕਾਲੀ ਦਲ ਨੇ ਜਿਹੜੀ ਪਾਲ ਰੱਖੀ ਆ, ਉਹਨੇ ਉਹ ਅੱਜ ਗੂੰਗੀ ਆ, ਬੋਲ ਨਹੀਂ ਰਹੀ। ਲੇਕਿਨ ਸਾਡਾ ਨੁਕਸਾਨ ਕੋਈ ਬਾਹਰੋਂ ਆ ਕੇ ਨਹੀਂ ਕਰ ਰਿਹਾ, ਬਾਹਰੋਂ ਆ ਕੇ ਕਰ ਰਿਹਾ। ਤੇ ਦਰਵਾਜ਼ਾ ਸਾਡੇ ਲੀਡਰ ਨੇ ਖੋਲਿਆ, ਬਾਦਲ ਨੇ ਖੋਲਿਆ ਦਰ, ਜਿਹੜਾ ਹਰਮੰਦਰ ਸਾਹਿਬ ਦਾ ਬੂਹਾ, ਉਹ ਦਰਵਾਜ਼ਾ ਇਹਨੇ ਖੋਲਿਆ ਤਾਂ ਕੋਈ ਐਂਟਰ ਹੋਇਆ। ਐਵੇਂ ਨਹੀਂ ਕੋਈ ਐਂਟਰ ਹੋ ਸਕਦਾ। ਕਿਸੇ ਦੀ ਹਿੰਮਤ ਨਹੀਂ ਸਿੱਖਾਂ ਦੇ ਧਾਰਮਿਕ ਮਸਲੇ 'ਚ ਦਖਲ ਦੇ ਜੇ, ਕਿਸੇ ਦੀ ਹਿੰਮਤ ਨਹੀਂ ਸਾਡੀ ਅਰਦਾਸ ਦਾ ਕੋਈ ਮਜ਼ਾਕ ਉਡਾ ਜੇ, ਕਿਸੇ ਦੀ ਹਿੰਮਤ ਨਹੀਂ ਉਹ ਸਾਡੇ ਘਰ ਵਿੱਚ ਆ ਕੇ ਰਮਾਇਣਾਂ ਦੇ ਪਾਠ ਕਰਕੇ ਜਗਰਾਤੇ ਕਰਕੇ ਸਾਡਾ ਮਜ਼ਾਕ ਉਡਾ ਜਾਏ। ਇਹ ਕੇਵਲ ਤੇ ਕੇਵਲ ਇੱਕ ਲੀਡਰ ਆ, ਪ੍ਰਕਾਸ਼ ਸਿੰਘ ਬਾਦਲ, ਜਿਹਨੇ ਸਾਡਾ ਦਰਵਾਜ਼ਾ ਖੋਲਤਾ, ਸਾਡਾ ਆਗੂ ਬਣ ਕੇ, ਸਾਡਾ ਲੀਡਰ ਬਣ ਕੇ। ਤੇ ਜੋ ਸਵਾਹ ਪੈਣ ਡਈ ਆ ਉਹ ਬਾਦਲ ਦੀ ਵਜ੍ਹਾ ਨਾਲ ਪੈਣ ਡਈ ਆ। ਤੇ ਬਾਦਲ ਦਾ ਇੱਕੇ ਵਾਰੀ ਭੋਗ ਪਾ ਦਿਓ, ਆਪੇ ਸਾਰੇ ਮਸਲੇ ਹੱਲ ਹੋ ਜਾਣੇ ਆ। ਹੌਲੀ 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 ਸਾਡੀ ਗੱਡੀ ਲਾਈਨ ਤੇ ਆ ਜਾਊਗੀ। ਸਾਨੂੰ ਮਹਾਰਾਜ ਦੀ ਕਿਰਪਾ ਨਾਲ ਮੈਂ ਅੱਗੇ ਬਚਨ ਕੀਤਾ ਕਿ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ, ਪੌਣ ਜਾ ਸਕਦੀ, ਪਾਣੀ ਜਾ ਸਕਦਾ, ਪਰਬਤ ਜਾ ਸਕਦੇ, ਧਰਤੀ ਜਾ ਸਕਦੀ, ਲੇਕਿਨ ਗੁਰੂ ਦੇ ਬਚਨ ਨਹੀਂ ਜਾ ਸਕਦੇ। ਗੁਰੂ ਦੇ ਬਚਨ ਜਿਹੜੇ ਨੇ ਓੜਕ ਸੱਚ ਰਹੀ, ਇੱਕ ਦਿਨ ਸੱਚ ਹੋਊਗਾ, ਸਾਰਾ ਨਤਾਰਾ ਹੋਊਗਾ, ਉਸ ਦਿਨ ਧਰਮ ਰਹੂਗਾ। ਧਰਮ ਦਾ ਬੇੜਾ ਗਰਕ ਕਰਨ ਵਾਲੇ ਜਿਹੜੇ ਪਰਿਵਾਰ ਨੇ, ਇਹਨਾਂ ਦਾ ਬੇੜਾ ਗਰਕ ਹੋਊਗਾ। ਲੇਕਿਨ ਅਸੀਂ ਸੰਤੋਖ ਦੇ ਵਿੱਚ ਨਹੀਂ, ਸਾਡੀ ਛੋਟੀ ਮੱਤ ਆ, ਅਸੀਂ ਤੁੱਛ ਆ, ਇਸ ਕਰਕੇ ਅਸੀਂ ਘਬਰਾ ਜਾਂਦੇ ਆ, ਡੋਲ ਜਾਂਦੇ ਆ। ਤੁਸੀਂ ਦੇਖੋ ਔਰੰਗਜ਼ੇਬ ਨਹੀਂ ਰਿਹਾ, ਜਿਹਨੂੰ ਇੱਕ ਵਿਰਾਸਤ ਮਿਲੀ ਸੀ ਸਦੀਆਂ ਦੀ, ਉਹ ਔਰੰਗਜ਼ੇਬ ਵੀ ਉਹਦੀ ਵਜ਼ਾਰਤ ਜਿਹੜੀ ਆ ਦਸਮ ਪਾਤਸ਼ਾਹ ਦੀ 32 ਸਾਲ ਦੀ ਜਦੋਜਹਿਦ ਨੇ 7 ਸਦੀਆਂ ਦੀ ਜਿਹੜੀ ਉਹ ਸ਼ਹਿਨਸ਼ਾਹਤ ਸੀ, ਹਿੰਦੁਸਤਾਨ ਦਾ ਮਾਲਕ ਸੀ, ਉਹਨੂੰ ਜੜ੍ਹਾਂ ਪੁੱਟ ਕੇ ਰੱਖ ਦਿੱਤਾ। ਤੋ ਜਿਹੜੀ ਜਦੋਜਹਿਦ ਆ ਉਹ ਆਪਾਂ ਕਰਨੀ ਸਿੱਖੀਏ, ਜਦੋਜਹਿਦ ਕਰੀਏ। ਘਬਰਾਉਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੁੰਦੇ। ਸਾਡੀ ਕੌਮ ਜਦੋਂ ਜਾਗ ਜਾਊਗੀ, ਇੱਕ ਆਪਣੇ ਮਾੜੇ ਲੀਡਰ ਨੂੰ ਜਿਹੜਾ ਘਰ ਦਾ ਭੇਤੀ ਆ ਉਹਨੂੰ ਪਾਸੇ ਕਰ ਦੂਗੀ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਮੇਰੇ ਇਹ ਮੰਨਣਾ ਹੈ ਜੀ। ਸਾਡੇ ਲਾਸਟ ਕਾਲਰ ਨੇ ਇੰਦਰਜੀਤ ਸਿੰਘ ਜੀ। ਹਾਂਜੀ ਭਾਈ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਨੇ ਸਾਰੇ ਵੈਸੇ ਤਾਂ ਗੱਲਾਂ ਬਾਤਾਂ ਕਰਕੇ ਜਾਣੂ ਕਰਾਤਾ ਤੇ ਜਾਣੂ ਹੈਗੇ ਵੀ ਨੇ। ਤੇ ਮੱਸਾ ਰੰਗੜ ਜਿਹੜਾ ਅੱਜ ਦਾ ਬਣਿਆ ਹੋਇਆ ਕਾਬਜ ਹੈਗਾ, ਉਹਨਾਂ ਦਾ ਹੀ ਸਾਰੇ ਬਾਰ-ਬਾਰ ਮਤਲਬ ਜ਼ਿਕਰ ਆਉਂਦਾ ਹੈਗਾ। ਮੁੱਖ ਕਾਰਨ ਹੀ ਸਾਡੇ ਬਾਦਲ ਕੇ ਹੈਗੇ ਆ, ਮੈਂ ਸਿੱਧੇ ਰੂਪ ਤੇ ਨਾਂ ਲੈ ਦੇਵਾਂ ਉਹਨਾਂ ਦਾ, ਤਾਂ ਉਹ ਕੋਈ ਹਰਜ ਵੀ ਨਹੀਂ ਹੋਊਗਾ। ਤੇ ਆਪ ਜੀ ਬੜੇ ਵਧੀਆ ਉਹਨਾਂ ਦੀ ਮੁਖਾਲਫਤ ਵੀ ਕੀਤੀ, ਪਹਿਲਾਂ ਵੀ ਕੀਤੀ ਤੇ ਕਰਦੇ ਵੀ ਆ। ਤੇ ਉਹਨਾਂ ਨੂੰ ਇੱਕ ਰੂਪ ਚ ਅੱਜ ਸਾਡੇ ਸਿੱਖ ਧਰਮ ਹੈ ਜਿਹੜਾ, ਇੱਕ ਰੂਪਤਾ ਨਹੀਂ ਹੈਗੀ ਇਹ, ਜਿਹਦੇ ਕਰਕੇ ਸਾਨੂੰ ਮਤਲਬ ਮਾਰ ਪਈ ਜਾਂਦੀ ਹੈ। ਤੇ ਖਬਰਾਂ ਦੇਖੋ ਕਦੋਂ ਇੱਕ ਰੂਪ ਹੋਊਗਾ, ਇੱਕ ਪਾਸੇ ਇੱਕ ਸਾਰ ਚ ਹੋਵੇ ਕੰਮ ਧਰਮ ਹੋਵੇ। ਤੇ ਮੈਂ ਤੁਹਾਨੂੰ ਇੱਕ ਬੇਨਤੀ ਸ਼ੁਰੂ ਕਰਦਾ, ਕੁਐਸਚਨ ਹੀ ਛੋਟਾ ਜਿਹਾ ਸਵਾਲ ਹੈ ਵੀ ਕੀ ਇਹ ਪੰਥਕ ਧਿਰਾਂ ਹੈ ਜਾਂ ਹੋਰ ਹੈ, ਇਹ ਸਿਆਸੀ ਇਲੈਕਸ਼ਨ ਕਿਉਂ ਲੜਦੀਆਂ? ਕਹਿੰਦੇ ਲੋੜ, ਇਹਨਾਂ ਨੂੰ ਲੋੜ ਕੀ ਹੈ? ਜਦੋਂ ਸਾਡੇ ਆਪ ਦਾ ਜਦੋਂ ਫਾਊਂਡੇਸ਼ਨ ਕਮਜ਼ੋਰ ਹੋਈ ਪਈ ਹੈ, ਆਪਦੀ ਜਿਹੜੀ ਹੈਗੀ ਆ, ਇਹ ਚੀਜ਼ ਨੂੰ ਜਿੰਨਾ ਕਰਨ ਲਈ ਬਣਤਰ ਸੈੱਟ ਹੁੰਦੀ ਕਿ ਉਹਨਾਂ ਚਿਰ ਇਲੈਕਸ਼ਨ, ਵੈਸੇ ਤਾਂ ਇਲੈਕਸ਼ਨ ਲੜਨੇ, ਕਿਉਂਕਿ ਆਪ ਸਰਕਾਰ ਇਹਨਾਂ ਦੇ ਕੋਲ ਮੱਥਾ ਟੇਕੇ ਆ ਕੇ ਪੰਥਕ ਧਿਰਾਂ ਸਾਡੇ ਅਕਾਲ ਤਖਤ ਤੇ ਮੱਥਾ ਟੇਕੇ, ਉਹਦੀ ਗੱਲ ਤਾਂ ਮੰਨੀ ਜਾਵੇ, ਨਹੀਂ ਤਾਂ ਨਹੀਂ ਮੰਨਣ ਦੀ ਲੋੜ ਨਹੀਂ। ਵੈਸੇ ਤਾਂ ਇਹਨਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਆ ਜਾਂ ਨਹੀਂ ਚਾਹੀਦੇ? ਮੈਂ ਤੁਹਾਡਾ ਇੱਕ ਬੇਨਤੀ ਹੈ ਬਸ। ਦੇਖੋ, ਮੈਂ ਇਹਨਾਂ ਨੂੰ ਨਹੀਂ ਕਹਿ ਸਕਦਾ ਵੀ ਤੁਸੀਂ ਐਂ ਕਰੋ ਜਾਂ ਉਹ ਕਰੋ। ਇਹ 40 ਸਾਲ ਤੋਂ ਲੱਗੇ ਹੋਏ ਨੇ। ਇਹਨਾਂ ਨੂੰ ਆਪ ਨੂੰ ਚਾਹੀਦਾ ਕਿ ਜਦੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ ਜਾਂ ਸਾਡੇ ਤੇ ਯਕੀਨ ਨਹੀਂ ਕਰ ਰਹੇ, ਤੇ ਘੱਟੋ ਘੱਟ ਧਰਮ ਦੀ ਸਲਾਮਤੀ ਲਈ ਆਪਣਾ ਸਮਾਂ ਵੇਸਟ ਕਰਨਾ ਚਾਹੀਦਾ, ਉਹ ਚ ਲਾਉਣਾ ਚਾਹੀਦਾ ਸਮਾਂ। ਇਹ ਜਿਹੜੀ ਆਸ ਆ ਕਿ ਹੁਣ ਬਾਦਲ ਜਾਊਗਾ ਤੇ ਅਸੀਂ ਮੁੱਖ ਮੰਤਰੀ ਬਣਾਂਗੇ, ਇਹ ਆਸ ਨੇ ਸਾਡਾ ਬੇੜਾ ਗਰਕ ਕੀਤਾ। ਅਸੀਂ ਬਾਦਲ ਦਾ ਮੁਕਾਬਲਾ ਨਹੀਂ ਕਰ ਪਾਏ। ਬਾਦਲ ਕੋਈ ਵੱਡੀ ਚੀਜ਼ ਨਹੀਂ ਸੀ। ਬਾਦਲ ਜਿਹੜਾ ਬਹੁਤ ਮਾਮੂਲੀ ਜਿਹੀ ਚੀਜ਼ ਸੀ ਸਾਡੇ ਸਾਹਮਣੇ। ਜੇ ਇਹ ਪੰਥਕ ਧਿਰਾਂ ਇਕੱਠੀਆਂ ਹੋ ਕੇ, ਨਿਰਸਵਾਰਥ ਹੋ ਕੇ ਗੁਰੂ ਦੇ ਨਿਜ਼ਾਮ ਲਈ, ਗੁਰੂ ਦੀ ਅਜ਼ਮਤ ਲਈ, ਗੁਰੂ ਦੇ ਸਿਧਾਂਤ ਲਈ, ਕੇਵਲ ਤੇ ਕੇਵਲ ਗੁਰੂ ਦੇ ਸਿਧਾਂਤ ਤੇ ਆਪਣੇ ਧਰਮ ਨੂੰ ਬਚਾਉਣ ਲਈ, ਪੰਥ ਤੇ ਗ੍ਰੰਥ ਨੂੰ ਬਚਾਉਣ ਲਈ ਅੱਗੇ ਆਉਂਦੀਆਂ। ਤੇ ਉਹਦੇ ਵਿੱਚ ਆਪਣੀ ਜਿਹੜਾ ਹੰਕਾਰ ਆ ਕਿ ਅਸੀਂ ਸ਼੍ਰੋਮਣੀ ਆ, ਅਸੀਂ ਸਾਡੀ ਵਜ੍ਹਾ ਨਾਲ ਸਾਰਾ ਕੁਛ, ਇਹਨੂੰ ਤਿਆਗ ਕੇ ਆਉਂਦੀਆਂ। ਤੇ ਬਾਦਲ ਨੂੰ ਅਸੀਂ ਕਦੋਂ ਦੇ ਲੈ ਡੁੱਬੇ ਹੁੰਦੇ, ਕਿਉਂਕਿ ਸਾਨੂੰ ਪਤਾ ਹੈ
ਕਿ ਅਸੀਂ ਬਾਦਲ ਦੇ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਸਿੱਖਾਂ ਨੂੰ ਦੱਸ ਸਕਦੇ ਸੀਗੇ, ਸਿੱਖਾਂ ਦੇ ਘਰਾਂ 'ਚ ਜਾ ਕੇ ਅੰਦਰ ਜਾ ਕੇ ਬਹਿ ਕੇ ਦੱਸ ਸਕਦੇ ਸੀਗੇ, ਲੇਕਿਨ ਰਾਹ ਵੱਖਰੇ ਵੱਖਰੇ ਨੇ, ਚੁਆਇਸ ਵੱਖਰੀ ਵੱਖਰੀ ਆ, ਇੱਛਾਵਾਂ ਵੱਖਰੀਆਂ ਵੱਖਰੀਆਂ ਨੇ। ਤੋ ਤੁਸੀਂ ਦੇਖ ਲਓ ਕਿੰਨੇ ਦਲ ਬਣੇ ਆ ਇੱਥੇ। ਅੱਜ ਤੁਸੀਂ ਪ੍ਰੈਸ ਨੋਟ ਕੋਈ ਪੜ੍ਹੋਗੇ ਤਾਂ ਉਹ 'ਚ ਆਊਗਾ ਜੀ ਇਹ ਪੰਥਕ ਧਿਰਾਂ ਨੇ ਮੀਟਿੰਗ ਕੀਤੀ, ਉਹ 'ਚ 35 ਜਥੇਬੰਦੀਆਂ ਨੇ ਹਿੱਸਾ ਲਿਆ। ਤੋ ਬੰਦੇ ਹੁੰਦੇ ਉਹ 'ਚ 30 ਤੇ ਜਥੇਬੰਦੀਆਂ 35 ਲਿਖਦੇ ਨੇ ਉਹ 'ਚ। ਤੋ ਸਭ ਤੋਂ ਤੁਸੀਂ ਅੰਦਾਜ਼ਾ ਲਾ ਲਓ ਸਾਡੇ 'ਚ ਏਕਤਾ ਕਿੰਨੀ ਕੁ ਹੈ। ਤੇ ਇਸ ਵਜ੍ਹਾ ਕਰਕੇ ਅਸੀਂ ਬਾਦਲ ਦਾ ਮੁਕਾਬਲਾ ਨਹੀਂ ਕਰ ਪਾਏ, ਜਿਹਦੇ ਲਈ ਅਸੀਂ ਅੱਜ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਜਿੰਨੂੰ ਮਰਜ਼ੀ ਵੋਟ ਪਾਓ ਲੇਕਿਨ ਬਾਦਲ ਨੂੰ ਲਾ ਦਿਓ, ਇਹਦਾ ਚੇਂਜ ਲਿਆਓ ਇਹਦੇ ਵਿੱਚ। ਇਹ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਉਹਦੇ ਵਿੱਚ ਫੇਲ ਹੋਏ ਆ। ਜੀ ਜੀ ਜਥੇਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਆਵਾਜ਼ ਮਾਰੀ ਧੰਨਵਾਦ ਤੁਹਾਡਾ ਵੀ ਬੀਜੀ, ਤੁਹਾਡਾ ਤੁਸੀਂ ਸਾਰੀ ਸੰਗਤਾਂ ਦੇ ਰੂਬਰੂ ਕਰਵਾਇਆ। ਮਹਾਰਾਜ ਕਿਰਪਾ ਕਰੇ ਤੁਸੀਂ ਇਸ ਤਰ੍ਹਾਂ ਹੀ ਪਹਿਰਾ ਦਿੰਦੇ ਰਹੋ। ਭੁੱਲ ਚੁੱਕ ਲਈ ਖਿਮਾ ਜੀ। ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਇਹ ਸਨ ਜਥੇਦਾਰ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਕੁਰਬਾਨੀ ਕੀਤੀ ਹੈ ਸਿੱਖ ਕੌਮ ਲਈ। ਪਰ ਸਾਨੂੰ ਵੀ ਕੁਛ ਕਰਨਾ ਚਾਹੀਦਾ ਆ, ਸਾਨੂੰ ਵੀ ਬੰਦੇ ਨੂੰ ਥੋੜ੍ਹੀ ਬਹੁਤੀ ਜਿਹੜੀ ਰਿਸਪੈਕਟ ਆ ਨਾ ਉਹ ਦੇਣੀ ਚਾਹੀਦੀ ਆ। ਪਰ ਜਿੰਨੇ ਕੁ ਤੁਸੀਂ ਪੰਜਾਬ ਜਾਂਦੇ ਹੋ ਕੋਸ਼ਿਸ਼ ਕਰਿਆ ਕਰੋ, ਜ਼ਰੂਰ ਮਿਲ ਕੇ ਆਇਆ ਕਰੋ ਇਹਨਾਂ ਨੂੰ। ਤੁਸੀਂ ਕੋਸ਼ਿਸ਼ ਜ਼ਰੂਰ ਕਰਨੀ ਆ ਕਿਉਂਕਿ ਕੋਈ ਨਾ ਕੋਈ ਬੰਦਾ ਕੁਰਬਾਨੀ ਤੇ ਕਰ ਲੈਂਦਾ, ਪਰ ਪਿੱਛੋਂ ਜੋ ਕੁਛ ਹਾਲਾਤ ਹੁੰਦੇ ਆ ਨਾ, ਹਾਲਾਤ ਉਹਨੂੰ ਆਪਣੇ ਨੂੰ ਇਕੱਲੇ ਨੂੰ ਝੱਲਣੇ ਪੈਂਦੇ ਆ। ਤੇ ਇਸ ਚੀਜ਼ ਦੀ ਤੁਸੀਂ ਜ਼ਰੂਰ ਥੋੜ੍ਹੀ ਬਹੁਤੀ ਧਿਆਨ ਦੇ ਵਿੱਚ ਰੱਖਿਆ ਕਰੋ। ਤੇ ਆਪਾਂ ਅੱਜ ਗੱਲਬਾਤ ਕਰ ਰਹੇ ਸੀ ਸਿਕੰਦਰ ਮਲੂਕਾ ਨੇ ਜਿਹੜੀ ਅਰਦਾਸ ਕਰਾਈ ਆ, ਜਿਹਦੇ ਹੱਥ ਵੀ ਚੱਲਦੇ ਦੇਖੇ ਆ ਅਸੀਂ ਨੌਜਵਾਨ ਬੱਚਿਆਂ ਤੇ। ਇੱਕ ਬਜ਼ੁਰਗ ਨੇ ਗੱਲ ਕਰਨੀ ਚਾਹੀ ਸੀਗੀ ਤੇ ਉਸ ਨੂੰ ਵੀ ਬਹੁਤ ਕੁੱਟਿਆ ਗਿਆ ਸੀ। ਪਰ ਹੁਣ ਪਤਾ ਨਹੀਂ ਪਰਮਾਤਮਾ ਦੀ ਕੀ ਕਰਨੀ ਆ ਕਿ ਦਿਮਾਗ ਵੀ ਇਹਨਾਂ ਦੇ ਪੁੱਠੇ ਹੋ ਗਏ ਆ ਕਿ ਸਿੱਖਾਂ ਦੀ ਅਰਦਾਸ ਆ ਜਿਸ ਦੇ ਨਾਲ ਇਹਨਾਂ ਨੇ ਜਿਹੜਾ ਕੋਝਾ ਮਜ਼ਾਕ ਕੀਤਾ, ਆਪਣੇ ਲਈ ਤਾਂ ਕੋਝਾ ਮਜ਼ਾਕ ਕੀਤਾ ਸੀਗਾ, ਦੂਜੇ ਧਰਮ ਦੀ ਜਿਹੜੀ ਆ ਜਿਸ ਦੀ ਉਹਨਾਂ ਦੀ ਉਹ ਅਰਦਾਸ ਨਹੀਂ, ਉਹ ਮੰਨਦੇ ਆ ਕਿ ਸਾਡੀ ਅਰਦਾਸ ਨਹੀਂ ਇਹ ਹੈਗੀ, ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਨਾ ਸਾਡੀ ਰਾਮਾਇਣ ਦੇ ਵਿੱਚ ਹੈ ਨਾ ਭਗਵਤ ਗੀਤਾ ਦੇ ਵਿੱਚ ਹੈ ਇਸ ਤਰ੍ਹਾਂ ਦੀ। ਤੇ ਉਹਨਾਂ ਦੇ ਨਾਲ ਵੀ ਇਸ ਦਾ ਜਿਹੜਾ ਕੋਝਾ ਮਜ਼ਾਕ ਕੀਤਾ ਗਿਆ, ਉਸ 'ਤੇ ਆਪਾਂ ਗੱਲਬਾਤ ਕਰ ਰਹੇ ਸੀਗੇ। ਹੁਣ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ ਜੀ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।